ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਾਲ 2025 ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਹੈਪੀ ਨਿਊ ਈਅਰ। ਨਵਾਂ ਸਾਲ ਆਪ ਸਭ ਨੂੰ ਮੁਬਾਰਕ ਹੋਵੇ। ਹਰਜੋਤ ਸਿੰਘ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਹੈਪੀ ਨਿਊ ਈਅਰ। ਨਵਾਂ ਸਾਲ ਮੁਬਾਰਕ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੇ ਅੱਜ ਜਨਵਰੀ ਦੀ 1 ਤਰੀਕ ਆ, ਸਾਲ 2025 ਦੀ, ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਤੇ ਬਾਅਦ ਦੇ ਵਿੱਚ ਨਵੇਂ ਸਾਲ ਦੀਆਂ ਵਧਾਈਆਂ ਦੇ ਲਈ ਆਪਾਂ ਤੁਹਾਤੋਂ ਕਾਲਸ ਵੀ ਲਵਾਂਗੇ। ਕਾਲਸ ਦੇ ਲਈ ਜਿਹੜਾ ਨੰਬਰ ਆ ਉਹ 408 272 5200 ਰਹੂਗਾ, 4082725200। ਜੀ, ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਟਿਰਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲਗਰੋਵ, ਊੜਾ ਡੈਟਰੋ ਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, 60% ਤੱਕ ਇਹ ਤੁਹਾਡਾ ਕਰਜ਼ਾ ਹੈ ਉਹ ਮਾਫ ਕਰਵਾ ਸਕਦੇ ਨੇ। ਕਾਲ 8888889914। ਹਰਨੇਕ ਸਿੰਘ ਬਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ। ਤੇ ਇੰਡੀਆਨਾ ਤੋਂ ਰਿਐਲਟਰ ਕਮਲਜੀਤ ਕੌਰ। ਇੰਡੀਆਨਾ 'ਚ ਘਰ ਖਰੀਦਣਾ, ਵੇਚਣਾ ਹੈ, ਇਨਵੈਸਟਮੈਂਟ ਪ੍ਰੋਪਰਟੀ ਬਾਏ ਕਰਨੀ ਹੋ, ਮੂਵ ਹੋ ਰਹੇ ਹੋ, ਆਪਣੇ ਪਸੰਦ ਦਾ ਘਰ ਬਣਵਾਉਣਾ ਚਾਹੁੰਦੇ ਹੋ, ਖਰੀਦਣਾ ਚਾਹੁੰਦੇ ਹੋ, ਕਾਲ ਕਰੋ 3179099295 ਦੇ ਉੱਤੇ। ਤੇ ਰਸਟਿਕਾ ਕੇਕ ਐਂਡ ਬੇਕਰੀ, ਜਿਹੜੇ ਕਿ ਕਲੋਵਿਸ ਦੇ ਵਿੱਚ ਲੋਕੇਟਡ ਨੇ, ਹਰੰਡਨ ਐਵੀਨਿਊ ਦੇ ਉੱਤੇ। ਇਹਨਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਕੇਕਸ, ਕਸਟਮ ਕੇਕ ਬਣਵਾ ਸਕਦੇ ਹੋ। ਵੈਡਿੰਗਸ ਦੇ ਲਈ, ਬਰਥਡੇ ਦੇ ਲਈ, ਐਨੀਵਰਸਰੀਜ਼ ਦੇ ਲਈ, ਜਾਂ ਕੋਈ ਵੀ ਓਕੇਜਨ ਹੋਵੇ, ਤੁਸੀਂ ਇਹਨਾਂ ਦੇ ਕੋਲੋਂ ਕੇਕ ਬਣਵਾ ਸਕਦੇ ਹੋ। ਐਗਲੈਸ ਕੇਕਸ ਵੀ ਇਹ ਬਣਾਉਂਦੇ ਨੇ। ਕਾਲ ਕਰੋ 5599407272। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ, ਕੁਝ ਕੁ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਕਾਲਸ ਲਵਾਂਗੇ। ਇੰਟਰਨੈਸ਼ਨਲ ਲੈਵਲ ਦੀ ਜੇ ਗੱਲ ਕਰਦੇ ਜਾਈਏ ਤੇ ਯੂਕਰੇਨ ਨੇ ਰਸ਼ੀਆ ਦੀ ਜਿਹੜੀ ਗੈਸ ਪਾਈਪਲਾਈਨ ਯੂਰਪ ਨੂੰ ਜਾਂਦੀ ਸੀ, ਉਹ ਕੱਟ ਕਰ ਦਿੱਤੀ ਹੈਗੀ ਆ। ਤੇ ਇਹ ਮਾਸਕੋ ਨੂੰ ਕਿੰਨਾ ਇਹਦੇ ਤੇ ਅਸਰ ਹੋਊਗਾ, ਇਹ ਤਾਂ ਕਾਫੀ ਵੱਡਾ ਹੋਊਗਾ। ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਰਸ਼ੀਆ ਦੀ ਜਿਹੜੀ ਗੈਸ ਸੀ ਉਹ ਯੂਰਪੀਅਨ ਯੂਨੀਅਨ ਨੂੰ ਜੋ ਜਾਂਦੀ ਸੀ ਯੂਕਰੇਨ ਦੇ ਥਰੂ, ਉਹਦਾ ਜਿਹੜੀ 5 ਈਅਰ ਡੀਲ ਸੀਗੀ ਉਹ ਕਲੋਜ਼ ਕਰ ਦਿੱਤੀ ਗਈ ਆ। એનર્ਜੀ ਰਾਊਟ ਜੋ ਇਹਨਾਂ ਦਾ ਸੀਗਾ 1991 ਦੇ ਵਿੱਚ ਸਾਈਨ ਅਪ ਹੋਇਆ ਸੀ, ਜੋ ਇਹਨਾਂ ਦਾ ਐਗਰੀਮੈਂਟ ਸੀਗਾ। ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਇਹ ਕਿਹਾ ਵੀ ਹੁਣ ਰਸ਼ੀਆ ਜੋ ਆ ਉਹ ਸਾਡੇ ਖੂਨ ਦੇ ਬਦਲੇ ਬਿਲੀਅਨਸ ਆਫ ਡਾਲਰ ਕਮਾ ਨਹੀਂ ਸਕੂਗਾ। ਤੇ ਹਰਮਨ ਹਲਸ਼ੇਂਕੋ ਜੋ ਉਹਨਾਂ ਦੇ એનર્ਜੀ ਮਿਨਿਸਟਰ ਆ, ਉਹਨਾਂ ਨੇ ਇਹ ਦੱਸਿਆ ਵੀ ਕੀਵ ਨੇ, ਜੋ ਉੱਥੇ ਦੀ ਰਾਜਧਾਨੀ ਆ, ਉਹਨਾਂ ਦਾ ਇੰਟਰਸਟ ਆਫ ਨੈਸ਼ਨਲ ਸਿਕਿਉਰਿਟੀ, ਜੋ ਗੈਸ ਪਾਈਪ ਜਾਂਦੀ ਸੀ ਉਸ ਨੂੰ ਜਿਹੜਾ ਆ ਕੱਟ ਕਰ ਦਿੱਤਾ ਹੈਗਾ ਆ। ਸੋ ਇਹਦੇ ਨਾਲ ਯੂਰਪ ਦੇ ਵਿੱਚ ਗੈਸ ਜਾਣੀ ਬੰਦ ਹੋ ਜਾਊਗੀ। ਯੂਰਪ ਦੇ ਵਿੱਚ ਆਲਰੇਡੀ ਗੈਸ ਕਾਫੀ ਘੱਟ ਆ, ਕਿਉਂਕਿ ਸਾਰੀ ਬਾਹਰੋਂ ਹੀ ਆਉਂਦੀ ਆ ਮੈਜੋਰਟੀ 'ਚ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਸੀ ਵੀ ਉਹ ਅਮਰੀਕਾ ਤੋਂ ਸਪਲਾਈ ਕਰਨਗੇ, ਕੁਛ ਕੁ ਜਾ ਵੀ ਰਹੀ ਹੈਗੀ ਆ, ਪਰ ਕਿਉਂਕਿ ਉਧਰੋਂ ਲਾਗੇ ਸੀ। ਸੋ ਯੂਰਪੀਅਨ ਕਮਿਸ਼ਨ ਨੇ ਇਹ ਕਿਹਾ ਵੀ ਇਹ ਜਿਹੜਾ
ਵੋਲੀਅਮ ਆ ਇਸ ਨੂੰ LNG ਦੇ ਨਾਲ, ਲਿਕੁਇਫਾਈਡ ਨੈਚੁਰਲ ਗੈਸ ਤੇ ਪਾਈਪਲਾਈਨ ਇੰਪੋਰਟ ਹੋਰ ਸੋਰਸਸ ਤੋਂ, ਖਾਸ ਕਰਕੇ ਨਾਰਵੇ ਤੋਂ, USA ਦੇ ਨਾਲ ਰਿਪਲੇਸ ਕੀਤਾ ਜਾ ਸਕਦਾ ਹੈਗਾ। $800 ਮਿਲੀਅਨ ਦਾ ਜਿਹੜਾ ਇੰਪੈਕਟ ਆ, ਫਾਈਨੈਂਸ਼ੀਅਲ ਇੰਪੈਕਟ, ਉਹ ਇਸ ਜਿਹੜਾ ਪਊਗਾ, ਕਿਉਂਕਿ ਯੂਕਰੇਨ ਨੂੰ ਵੀ ਪੈਸੇ ਮਿਲਦੇ ਸੀ, ਉਹਨਾਂ ਦੇ ਥਰੂ ਇਹ ਪਾਈਪ ਜਾਂਦੀ ਸੀਗੀ। ਤੇ ਜੋ ਰਸ਼ੀਆ ਆ ਉਹ $5 ਬਿਲੀਅਨ ਜੋ ਆ ਇਸ ਗੈਸ ਤੋਂ ਕਮਾਉਂਦਾ ਸੀ ਯੂਕਰੇਨ ਦੇ ਰਾਹੀਂ, ਉਹ ਲੂਜ਼ ਕਰੂਗਾ। ਸੋ ਈਵਨ ਦੋ ਯੂਕਰੇਨ ਨੂੰ ਵੀ ਨੁਕਸਾਨ ਹੋਇਆ ਪੈਸੇ ਦਾ ਫਾਈਨੈਂਸ਼ੀਅਲੀ, ਪਰ ਰਸ਼ੀਆ ਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਆ ਉਹ ਹੋਣ ਜਾ ਰਿਹਾ ਹੈਗਾ। ਜੀ ਬਿਲਕੁਲ। ਸੋ ਇਹ ਸਾਰਾ ਕੁਝ ਵਾਪਰਿਆ। ਉਹ ਤਾਂ ਦੇਖੋ ਬੰਦਾ ਚਾਹੁੰਦਾ ਆ ਵੀ ਨਵਾਂ ਸਾਲ ਹੋਵੇ, ਵਧੀਆ ਵਧੀਆ ਖਬਰਾਂ ਆਉਣ, ਸਾਰਾ ਕੁਝ ਹੋਵੇ, ਪਰ ਦੁਨੀਆ ਦੀ ਰਿਐਲਿਟੀ ਵੀ ਆਪਾਂ ਨੂੰ ਨਾਲ ਦੇਖਣੀ ਪੈਂਦੀ ਆ, ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਜੀ ਸਾਡਾ ਵੀ ਨਹੀਂ ਕਰਦਾ, ਪਰ ਇਹ ਰਿਐਲਿਟੀ ਹੈ, ਸਾਰੇ ਪਾਸੇ ਆਪਾਂ ਨੂੰ ਦੱਸਣਾ ਪੈਂਦਾ ਆ। ਹੁਣ ਅਮਰੀਕਾ ਦੇ ਵਿੱਚ ਇੱਕ ਹੋਰ ਮੰਦਭਾਗੀ ਖਬਰ ਜਿਹੜੀ ਉਹ ਆਈ ਆ। ਨਿਊ ਔਰਲੀਨਜ਼ ਦੇ ਵਿੱਚ ਇੱਕ ਜਾਣੇ ਨੇ ਨਵੇਂ ਸਾਲ ਦੀ ਈਵ ਦੇ ਉੱਤੇ, ਜਿੱਥੇ ਭੀੜ ਸੀਗੀ, ਫ੍ਰੈਂਚ ਕੁਆਰਟਰਸ ਜਿੱਥੇ ਇਲਾਕਾ ਆ, ਉੱਥੇ ਨਿਊ ਔਰਲੀਨਜ਼ 'ਚ ਕਾਫੀ ਫੇਮਸ ਇਲਾਕਾ ਆ, ਕਾਫੀ ਭੀੜ ਹੁੰਦੀ, ਲੋਕ ਨਵਾਂ ਸਾਲ ਮਨਾਉਣ ਦੇ ਲਈ ਦੂਰੋਂ ਨੇੜਿਓਂ ਉੱਥੇ ਪਹੁੰਚਦੇ ਨੇ। ਉੱਥੇ ਇੱਕ ਸ਼ਦਾਈ ਬੰਦੇ ਨੇ ਜਿਹੜਾ ਆਪਣਾ ਟਰੱਕ ਆ, ਪਿਕਅਪ ਟਰੱਕ ਆ, ਉਹ ਬੰਦਿਆਂ ਦੇ ਉੱਤੇ ਜਿਹੜਾ ਉਹ ਚਾੜ ਦਿੱਤਾ, ਜਿਸ ਕਰਕੇ 10 ਜਾਣਿਆਂ ਦੀ ਜਿਹੜੀ ਉਹ ਮੌਤ ਹੋ ਗਈ ਆ। ਇਹ ਇੱਕ ਨਵੇਂ ਢੰਗ ਦੇ ਨਾਲ ਗੱਡੀਆਂ ਨੂੰ ਜਿਹੜਾ ਉਹ ਵਰਤਿਆ ਉੱਥੇ, ਦੁਨੀਆ ਭਰ ਦੇ ਵਿੱਚ ਵਰਤਿਆ ਜਿਹੜਾ ਉਹ ਜਾ ਰਿਹਾ। ਅਜੇ ਥੋੜੇ ਦਿਨ ਪਹਿਲਾਂ ਦੀ ਗੱਲ ਆ, ਜਰਮਨੀ ਦੇ ਵਿੱਚ ਇਦਾਂ ਦਾ ਕਾਂਡ ਹੋ ਕੇ ਹਟਿਆ ਆ। ਨਿਊ ਔਰਲੀਨਜ਼ ਦੀ ਜਿਹੜੀ ਮੇਅਰ ਲਾਟੋਇਆ ਕੈਂਟਰਲ ਆ, ਉਸ ਨੇ ਨਿਊ ਈਅਰ ਡੇ ਦੀ ਜਿਹੜੀ ਇਸ ਮਾਸ ਕੈਜੂਅਲਟੀ ਜਿਹਦੇ ਵਿੱਚ 10 ਜਾਣਿਆਂ ਦੀ ਮੌਤ ਹੋਈ ਤੇ 30 ਜਾਣੇ ਜ਼ਖਮੀ ਹੋਏ ਆ, ਉਸ ਨੂੰ ਟੈਰਰਿਸਟ ਅਟੈਕ ਗਰਦਾਨਿਆ ਹੈਗਾ ਆ। ਲੋਕਾਂ ਦੇ ਵਿੱਚ ਕਹਿੰਦੇ ਵੀ ਹਾਹਾਕਾਰ ਮਚ ਗਈ। ਬਰਬਨ ਸਟਰੀਟ ਜਿਹੜੀ ਨਿਊ ਔਰਲੀਨਜ਼ ਦੇ ਵਿੱਚ ਆ, ਉੱਥੇ ਬੜੀ ਤੇਜ਼ੀ ਦੇ ਨਾਲ ਇਹ ਜਿਹੜੀ ਵਹੀਕਲ ਆ, ਇਹ ਗੱਡੀ ਆ, ਉਹਨੇ ਪਿਕਅਪ ਟਰੱਕ ਆ, ਕਹਿੰਦੇ ਬੈਰੀਕੇਡਸ ਦੇ ਉੱਤੋਂ ਦੀ ਲਿਆ ਕੇ ਭੀੜ ਦੇ ਉੱਤੇ ਜਿਹੜਾ ਉਹ ਝਾੜ ਦਿੱਤਾ ਹੈਗਾ ਆ। 3 ਬਲਾਕ ਦਾ ਸਟ੍ਰੈਚ ਆ, ਉਹ ਉੱਥੇ ਕਹਿੰਦੇ ਵੀ ਇਸਨੇ ਇਸ ਤਰੀਕੇ ਦੇ ਨਾਲ ਆਪਣਾ ਟਰੱਕ ਆ ਉਹ ਝਾੜਿਆ ਆ। ਇਹ ਵੀ ਪਤਾ ਲੱਗਾ ਵੀ ਬਾਅਦ ਦੇ ਵਿੱਚ ਉਸ ਦੇ ਵਿੱਚ IED, ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਵੀ ਜਿਹੜੇ ਆ ਉਹ ਮਿਲੇ ਸੀਗੇ। ਤੇ ਉਹ ਜਿਹੜੇ ਇਨਵੈਸਟੀਗੇਟਰਸ ਨੇ ਜਿਹੜਾ ਉਹ ਦੇਖਿਆ ਵੀ ਕਹਿੰਦੇ ਵੀ ਇਹ ਵਰਤੇ ਜਾ ਸਕਦੇ ਸੀਗੇ, ਪਰ ਉਹ ਚੀਜ਼ ਜਿਹੜੀ ਉਹ ਨਹੀਂ ਵਾਪਰੀ, ਪਰ ਫਿਰ ਵੀ ਉਹਨੇ ਗੱਡੀ ਦੇ ਨਾਲ ਇੰਨਾ ਜ਼ਿਆਦਾ ਨੁਕਸਾਨ ਆ ਉਹ ਕਰ ਦਿੱਤਾ ਸੀ। ਮਲਟੀਪਲ ਲਾ ਐਨਫੋਰਸਮੈਂਟ ਸੋਰਸਿਸ ਨੇ ਜਿਹੜਾ ਉਹ ਦੱਸਿਆ ਹੈਗਾ ਆ। ਜਾਂਚ ਕਰਨ ਵਾਲੇ ਅਧਿਕਾਰੀ ਜਿਹੜੇ ਇਸ ਟਾਈਮ ਮੌਕੇ ਦੇ ਉੱਤੇ ਪਹੁੰਚੇ ਹੋਏ ਆ, ਉਹ ਕਹਿੰਦੇ ਵੀ ਜਿਹੜਾ ਸਸਪੈਕਟ ਆ ਉਹ ਮੁਲਕ ਦੇ ਵਿੱਚ ਹੁਣੇ ਹੀ ਵੜਿਆ ਸੀਗਾ। ਇਹ ਇਸ ਟਾਈਮ ਕਹਿੰਦੇ ਵੀ ਇੱਕ ਐਂਗਲ ਚੈੱਕ ਕੀਤਾ ਜਾ ਰਿਹਾ ਹੈ ਵੀ ਇਸ ਦਾ ਆਈਸਿਸ ਦੇ ਨਾਲ ਕੋਈ ਕਨੈਕਸ਼ਨ ਹੈਗਾ ਆ ਜਾਂ ਨਹੀਂ। ਔਰਲੀਨਜ਼ ਪੈਰਿਸ਼ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਜੇਸਨ ਵਿਲੀਅਮਸ ਆ, ਜਿਸ ਵਿੱਚ ਨਿਊ ਔਰਲੀਨਜ਼ ਇਨਕਲੂਡ ਇਲਾਕਾ, ਉਹਨਾਂ ਨੇ ਇਨਵੈਸਟੀਗੇਟਰਸ ਦੇ ਨਾਲ ਕਰਦੇ ਹੋਏ ਦੱਸਿਆ ਵੀ ਅਸੀਂ ਗ੍ਰਿਡ ਸਰਚ ਵੀ ਕੀਤੀ ਸੀ, ਤੇ ਜਿਸ ਦੇ ਨਾਲ ਕੱਲਾ ਗੱਡੀ 'ਚ ਨਹੀਂ, ਹੋਰ ਆਲੇ ਦੁਆਲੇ ਵੀ ਜਿਹੜੇ ਐਕਸਪਲੋਸਿਵ ਡਿਵਾਈਸ ਆ ਉਹ ਪਲਾਂਟਡ ਮਿਲੇ ਸੀਗੇ। ਸੋ ਕੋਈ ਇੱਕ ਬਹੁਤ ਵੱਡਾ ਜਿਹੜਾ ਇਹ ਹਮਲਾ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਸੀਗਾ। ਸੋ ਹੁਣ ਇਸ ਪੂਰੇ ਹਮਲੇ ਨੂੰ, ਇਸ ਪੂਰੇ ਇਨਸੀਡੈਂਟ ਨੂੰ ਇੱਕ ਅੱਤਵਾਦੀ ਹਮਲੇ ਦੇ ਤੌਰ ਦੇ ਉੱਤੇ, ਟੈਰਰ ਅਟੈਕ ਦੇ ਤੌਰ ਦੇ ਉੱਤੇ ਇਸ ਟਾਈਮ ਜਾਂਚ ਕੀਤੀ ਜਾ ਰਹੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਕਹਿੰਦੇ ਵੀ ਤੁਰੰਤ ਇਸ ਅਟੈਕ ਦੇ ਬਾਰੇ ਜਿਹੜਾ ਉਹ ਦੱਸਿਆ ਗਿਆ। ਉਹਨਾਂ ਨੇ ਕਿਹਾ ਵੀ ਫੈਡਰਲ ਲੈਵਲ ਦੇ ਉੱਤੇ ਜਿਸ ਵੀ ਤਰੀਕੇ ਦੀ ਤੁਹਾਨੂੰ ਮਦਦ ਦੀ ਜ਼ਰੂਰਤ ਆ, ਉਹ ਤੁਹਾਨੂੰ ਜਿਹੜੀ ਆ ਉਹ ਪਹੁੰਚਾਈ ਜਾਵੇਗੀ। ਆਲੇ ਦੁਆਲੇ ਦੀਆਂ ਸ਼ਹਿਰਾਂ ਦੇ ਕੋਲੋਂ ਹੁਣ 300 ਤੋਂ ਵੱਧ ਅਫਸਰ ਆ ਉਸ ਇਲਾਕੇ ਦੇ ਵਿੱਚ ਘੱਲੇ ਗਏ ਨੇ, ਤਾਂ ਜੋ ਉੱਥੇ ਜਿਹੜਾ ਆ ਇਸ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਕੀਤੀ ਜਾਵੇ। ਕਹਿੰਦੇ ਵੀ ਉਸ ਦੀਆਂ ਅੱਖਾਂ ਤੋਂ, ਉਸ ਬੰਦੇ ਦੇ ਹਾਵ ਭਾਵ ਤੋਂ, ਜਦੋਂ ਉਹ ਟਰੱਕ ਚਲਾ ਰਿਹਾ ਸੀ, ਉਹ ਤੋਂ ਇਹ ਪਤਾ ਲੱਗ ਰਿਹਾ ਸੀਗਾ ਵੀ ਹੀ ਵਾਜ਼ ਹੈਲ ਬੈਂਟ ਔਨ ਕ੍ਰੀਏਟਿੰਗ ਦਾ ਕਾਰਨੇਜ ਦੈਟ ਹੀ ਡਿਡ, ਵੀ ਉਹ ਇਸ ਤਰੀਕੇ ਦੇ ਨਾਲ ਹੀ ਸੋਚ ਕੇ ਜਿਹੜਾ ਉਹ ਕਰ ਰਿਹਾ ਸੀ। ਤੇ ਕਹਿੰਦੇ ਵੀ ਇੱਕ ਹੋਰਿਫਿਕ ਐਕਟ ਆਫ ਵਾਇਲੈਂਸ ਨਵੇਂ ਸਾਲ ਦੇ ਮੌਕੇ ਦੇ ਉੱਤੇ ਇਹ ਚੀਜ਼ ਨਿਊ ਔਰਲੀਨਜ਼ 'ਚ ਵਾਪਰੀ ਹੈਗੀ।
ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਆ, 35 ਜਣੇ ਬੁਰੀ ਤਰ੍ਹਾਂ ਫੱਟੜ ਹੋਏ ਆ, ਜਿਨ੍ਹਾਂ ਨੂੰ 5 ਹਸਪਤਾਲ, ਯੂਨੀਵਰਸਿਟੀ ਮੈਡੀਕਲ ਸੈਂਟਰ, ਟਿਊਰੋ ਹਸਪੀਟਲ, ਈਸਟ ਜੈਫਰਸਨ ਜਨਰਲ ਹਸਪੀਟਲ, ਔਸ਼ਨਰ ਮੈਡੀਕਲ ਸੈਂਟਰ ਜੈਫਰਸਨ ਕੈਂਪਸ ਤੇ ਔਸ਼ਨਰ ਬੈਪਟਿਸਟ ਕੈਂਪਸ ਜੋ ਆ ਉੱਥੇ ਪਹੁੰਚਾਇਆ ਗਿਆ ਹੈਗਾ। ਸੋ ਇਹ ਜੋ ਬੰਦਾ ਸੀ ਜਿਸ ਨੇ ਟਰੱਕ ਚਾੜ ਦਿੱਤਾ, ਆਮ ਲੋਕਾਂ ਨੂੰ ਸਟਰੀਟ ਦੇ ਵਿੱਚ ਜਿਹੜੇ ਉੱਥੇ ਇੱਕ ਵੱਡਾ ਪ੍ਰੋਗਰਾਮ ਹੋਣਾ ਸੀ, ਹਜ਼ਾਰਾਂ ਦੀ ਗਿਣਤੀ 'ਚ ਲੋਕ ਪਹੁੰਚੇ ਹੋਏ ਸੀ, ਤੇ ਕਹਿੰਦੇ ਵੀ ਇਹ ਜੋ ਪਿਕਅਪ ਟਰੱਕ ਸੀ ਇਹ ਵੀ ਇਸਨੇ ਰੈਂਟਲ ਲਿਆ ਹੋਇਆ ਸੀ ਟਿਊਰੋ ਜਿਹੜੀ ਕੰਪਨੀ ਆ ਉਹਨਾਂ ਦੇ ਥਰੂ। ਸੋ ਪੂਰੀ ਜਿੱਦਾਂ ਪਲਾਨਿੰਗ ਦੇ ਨਾਲ ਉਹਨੇ ਇਹ ਕੰਮ ਕੀਤਾ ਹੈਗਾ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਉਹਨਾਂ ਨੇ ਕਨਫਰਮ ਕੀਤਾ ਵੀ FBI ਟੈਰਰਿਜ਼ਮ ਐਜ਼ ਏ ਐਕਟ ਆਫ ਟੈਰਰਿਜ਼ਮ ਕਰਕੇ ਇਨਸੀਡੈਂਟ ਨੂੰ ਜੋ ਆ ਇਨਵੈਸਟੀਗੇਟ ਕਰ ਰਹੀ ਆ। ਜਸਟਿਸ ਡਿਪਾਰਟਮੈਂਟ ਦੀ ਨੈਸ਼ਨਲ ਸਿਕਿਉਰਿਟੀ ਡਿਵੀਜ਼ਨ, US ਅਟਾਰਨੀ ਦਾ ਆਫਿਸ ਆਫ ਈਸਟਰਨ ਡਿਸਟ੍ਰਿਕਟ ਆਫ ਲੁਜ਼ੀਆਨਾ, ਇਹ ਸਾਰੇ ਕੰਮ ਇਹਦੇ ਉੱਤੇ ਇਸ ਟਾਈਮ ਕਰ ਰਹੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਵੀ ਜਿਹੜੇ ਲੋਕ ਮਾਰੇ ਗਏ ਆ, ਜਿਨ੍ਹਾਂ ਦੇ ਫੱਟੜ ਹੋਏ ਆ, ਉਹਨਾਂ ਦੇ ਲਈ ਅਰਦਾਸ ਕੀਤੀ ਹੈਗੀ ਆ। ਪ੍ਰੇਅਰ ਕਹਿੰਦੇ ਸਾਨੂੰ ਸਾਰਿਆਂ ਨੂੰ ਕਰਨੀਆਂ ਚਾਹੀਦੀਆਂ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਵੀ ਬਹੁਤ ਦੁੱਖ ਜਿਹੜਾ ਆ ਜ਼ਾਹਰ ਕੀਤਾ ਹੈਗਾ। ਸੋ ਨਵੇਂ ਸਾਲ ਦੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਇਨਸੀਡੈਂਟ ਆ, ਦੇਖ ਲਓ ਉਹਨਾਂ ਦੇ ਬੰਦਿਆਂ ਦਾ ਜਿਹੜਾ ਦਿਮਾਗ ਕਿੱਦਾਂ ਦਾ ਹੋਊਗਾ ਜਿਨ੍ਹਾਂ ਨੇ ਇਸ ਕਾਰਜ ਨੂੰ ਜਿਹੜਾ ਏਦਾਂ ਦਾ ਜਿਹੜਾ ਕੰਮ ਕੀਤਾ ਆ। ਕਹਿੰਦੇ ਵੀ ਸ਼ੂਗਰਬਾਲ ਕਰਕੇ ਇੱਕ ਉੱਥੇ ਫੁੱਟਬਾਲ, ਕਾਲਜ ਫੁੱਟਬਾਲ ਗੇਮ ਖੇਲੀ ਜਾਂਦੀ ਆ ਨਿਊ ਈਅਰ ਡੇ ਦੇ ਉੱਤੇ, ਤੇ ਉੱਥੇ ਇੰਨਾ ਇਕੱਠ ਹੋਇਆ ਸੀਗਾ ਤੇ 300 ਆਫੀਸਰਸ ਇਸ ਟਾਈਮ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੈਗੇ ਆ ਇਨਵੈਸਟੀਗੇਸ਼ਨ 'ਚ। ਜੀ ਬਿਲਕੁਲ, ਜਿਸ ਦਾ ਇਹ ਅਸਲ ਦੇ ਵਿੱਚ ਟਰੱਕ ਸੀ, ਜੋ ਉਹਦਾ ਓਨਰ ਵੀ ਸਾਹਮਣੇ ਆਇਆ, ਰੋਡਰੀਗੋ ਡੀਆਜ਼ ਉਸਦਾ ਨਾਮ ਆ। ਕਹਿੰਦਾ ਵੀ ਮੈਂ FBI ਦੇ ਨਾਲ ਇਸ ਟਾਈਮ ਗੱਲ ਕਰ ਰਿਹਾ ਹਾਂ, ਮੇਰੇ ਕੋਲੋਂ ਇਸ ਬੰਦੇ ਨੇ ਟਰੱਕ ਜਿਹੜਾ ਜਿੱਦਾਂ ਤੁਸੀਂ ਦੱਸਿਆ ਵੀ ਟੂਰੋ ਐਪ ਦੇ ਜ਼ਰੀਏ ਰੈਂਟ ਕੀਤਾ ਸੀ। ਉਸ ਦੇ ਪਿੱਛੇ ਕੋਈ ਝੰਡਾ ਵੀ ਲਾਇਆ ਸੀ, ਉਹ ਝੰਡੇ ਦੀ ਅਜੇ ਤਸਵੀਰ ਪਤਾ ਨਹੀਂ ਲੱਗੀ। ਪੁਲਿਸ ਵਾਲਿਆਂ ਨੇ ਨਾਲ ਦੇ ਨਾਲ ਉਸ ਝੰਡੇ ਨੂੰ ਜਿਹੜਾ ਉਹ ਢੱਕ ਜਿਹੜਾ ਉਹ ਦਿੱਤਾ ਹੈਗਾ ਆ। ਸੋ ਆਈਸਿਸ ਦਾ ਜਿਹੜਾ ਲਿੰਕ ਉਸ ਦੇ ਨਾਲ ਜੋੜਿਆ ਜਾ ਰਿਹਾ, ਹੋ ਸਕਦਾ ਵੀ ਉਹ ਝੰਡੇ ਦੇ ਵਿੱਚ ਕੁਛ ਇੱਦਾਂ ਦੀ ਚੀਜ਼ ਜਿਹੜੀ ਉਹ ਹੋਵੇ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਕਨਫਰਮ ਕੀਤਾ ਹੈ, ਕਹਿੰਦੇ ਵੀ FBI ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਐਜ਼ ਏ ਐਕਟ ਆਫ ਟੈਰਰਿਜ਼ਮ ਦੇ ਤੌਰ ਦੇ ਉੱਤੇ। ਜਿਹੜੇ ਉੱਥੋਂ ਦੇ ਚਸ਼ਮਦੀਦ ਗਵਾਹ ਸੀ, ਕਹਿੰਦੇ ਵੀ ਇਹ ਤਕਰੀਬਨ ਜਦੋਂ 3:15 ਵਜੇ ਦੀ ਉੱਥੇ ਦੇ ਲੋਕਲ ਟਾਈਮ ਦੇ ਮੁਤਾਬਕ ਸਾਨੂੰ ਆਵਾਜ਼ਾਂ ਸੁਣੀਆਂ ਵੀ ਪੌਪ ਪੌਪ ਪੌਪ, ਵੀ ਪਹਿਲੋਂ ਤਾਂ ਕਹਿੰਦੇ ਵੀ ਲੋਕਾਂ ਨੂੰ ਇਹ ਲੱਗਾ ਵੀ ਸ਼ਾਇਦ ਫਾਇਰ ਵਰਕ ਹੋਏ ਆ, ਵੀ ਕਿਸੇ ਨੇ ਜਿਹੜੇ ਨਵੇਂ ਸਾਲ ਦੇ ਮੌਕੇ ਦੇ ਉੱਤੇ ਜਿਹੜੀ ਆਤਿਸ਼ਬਾਜ਼ੀ ਕੀਤੀ ਆ। ਪਰ ਕਹਿੰਦੇ ਵੀ ਇਹ ਧਮਾਕੇ ਜਿਹੜੇ ਆ ਉਹ ਜ਼ਿਆਦਾ ਜ਼ੋਰ ਦੇ ਨਾਲ ਜਿਹੜੇ ਉਹਦੇ ਵਿੱਚ ਜਦੋਂ ਸੁਣੀ ਤਾਂ ਉਹਦੇ ਵਿੱਚ ਬਾਅਦ 'ਚ ਪਤਾ ਲੱਗਾ ਵੀ ਇਹ ਤਾਂ ਬੰਦੇ ਨੇ ਟਰੱਕ ਜਿਹੜਾ ਆ ਉਹ ਲੋਕਾਂ ਦੇ ਉੱਤੇ ਚਾੜ ਦਿੱਤਾ, ਕਈ ਚੀਜ਼ਾਂ ਜਿਹੜੀਆਂ ਉਹ ਥੱਲੇ ਦੇ ਦਿੱਤੀਆਂ ਆ। ਸੋ ਜਿਹੜੀ ਜਰਮਨ ਦੇ ਵਿੱਚ ਹੋਇਆ ਸੀ, ਉਹ ਕ੍ਰਿਸਮਸ ਦੇ ਮੌਕੇ ਦੇ ਉੱਤੇ ਇਹ ਹਮਲਾ ਹੋਇਆ ਸੀ। ਹਰਜੋਤ ਸਿੰਘ ਜੀ, ਜਿਸ ਤਰੀਕੇ ਦੇ ਨਾਲ ਇੱਥੇ ਮਾਸ ਸ਼ੂਟਿੰਗਸ ਦਾ ਦੌਰ ਜਿਹੜਾ ਉਹ ਚੱਲਿਆ ਸੀ, ਇਹ ਹੁਣ ਨਵੇਂ ਤਰੀਕੇ ਦੇ ਨਾਲ ਹੁਣ ਗੱਡੀਆਂ ਦੀ ਵਰਤੋਂ ਕਰਦੇ ਹੋਏ ਇਹ ਕੀਤਾ ਜਾ ਰਿਹਾ ਆ। ਸੋ ਭਾਈ, ਜਿੰਨਾ ਸਪੇਸਿਸ ਦੇ ਵਿੱਚ ਤੁਸੀਂ ਜਾਂਦੇ, ਜਿੰਨਾ ਥਾਵਾਂ ਦੇ ਉੱਤੇ ਜਾਂਦੇ ਆ, ਹੁਣ ਇਹ ਪੁਲਿਸ ਨੂੰ, ਪ੍ਰਸ਼ਾਸਨ ਨੂੰ ਇਹ ਦੇਖਣਾ ਪੈਣਾ ਹੈ ਵੀ ਭਾਈ ਗੱਡੀਆਂ ਜਿਹੜੀਆਂ ਇਹੋ ਜਿਹੀਆਂ ਥਾਵਾਂ ਦੇ ਉੱਤੇ ਵੜ ਨਾ ਸਕਣ। ਹੁਣ ਉਹਦੇ ਲਈ ਵੀ ਹੁਣ ਐਕਸਟਰਾ ਜਿਹੜਾ ਕਹਿ ਸਕਦੇ ਵੀ ਇਨਫਰਾਸਟਰਕਚਰ ਆ ਉਹ ਲਾਉਣਾ ਜਿਹੜਾ ਉਹ ਪਵੇਗਾ। ਸੋ ਕੁੱਲ 35 ਜਣੇ ਅਜੇ ਜਿਹੜੇ ਜ਼ੇਰੇ ਇਲਾਜ ਨੇ, ਜਿਹੜੇ ਇਸ ਟਰੱਕ ਦੇ ਹੇਠਾਂ ਜਿਹੜੇ ਇੰਜਰ ਹੋਏ ਨੇ, ਫੱਟੜ ਹੋਏ ਨੇ। ਜੀ ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ। ਪੋਰਟੋ ਰੀਕੋ ਦੇ ਵਿੱਚ ਹਜੇ ਵੀ 25% ਲੋਕ ਬਿਨਾਂ ਬਿਜਲੀ ਤੋਂ ਹੈਗੇ ਆ। ਇਨਫਰਾਸਟਰਕਚਰ ਉੱਥੇ ਦਾ ਜਿਹੜਾ ਪਾਵਰ ਗ੍ਰਿਡ ਆ ਉਹ ਬਹੁਤ ਹੀ ਬੈਡ ਹੈਗਾ। ਪਿਛਲੇ ਲੰਮੇ ਸਾਲਾਂ ਤੋਂ ਹਰ ਸਾਲ ਕੋਈ ਨਾ ਕੋਈ ਉੱਥੇ ਪ੍ਰੋਬਲਮ ਜਿਹੜੀ ਆ ਆਉਂਦੀ ਰਹਿੰਦੀ ਹੈਗੀ ਆ। ਲੂਮਾ ਐਨਰਜੀ ਕੈਨੇਡੀਅਨ ਅਮਰੀਕਨ ਕੰਪਨੀ ਆ, ਇਹ ਰਿਸਪੌਂਸੀਬਲ ਆ ਟਰਾਂਸਮਿਸ਼ਨ ਔਨ ਦਾ ਆਈਲੈਂਡ। ਤੇ ਯੋਸੂ ਕੋਲੋਨ CEO ਜੋ ਪੋਰਟੋ ਰੀਕੋ ਪਾਵਰ ਅਥਾਰਟੀ ਦੇ ਆ, ਕਹਿੰਦੇ ਵੀ ਟਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਸਿਸਟਮ ਦੇ ਵਿੱਚ ਟੋਟਲ ਬ੍ਰੇਕਡਾਊਨ ਹੋਇਆ ਸੀ ਜਦੋਂ 90% ਦੇ ਕਰੀਬ ਲੋਕ ਬਿਨਾਂ ਬਿਜਲੀ ਤੋਂ ਉੱਥੇ ਰਹੇ ਹੈਗੇ। ਗਵਰਨਰ ਪੈਡਰੋ ਜੋ ਪੀਅਰ ਲੂਇਸ ਆ, ਉਹਨਾਂ ਨੇ ਇਹ ਕਿਹਾ ਆ ਵੀ ਨਿਊ ਈਅਰ ਈਵ ਦੇ ਉੱਤੇ ਮੈਸਿਵ ਬ੍ਰੇਕ ਆਊਟ ਹੋਇਆ, ਬਲੈਕ ਆਊਟ ਹੋਇਆ ਸੀਗਾ
ਤੇ ਹੁਣ ਜੋ 25% ਲੋਕ ਜੋ ਆ ਉਹ ਬਿਨਾਂ ਬਿਜਲੀ ਤੋਂ ਹੈਗੇ ਆ। ਪੋਰਟੋ ਰੀਕੋ ਦੇ ਵਿੱਚ ਬਿਜਲੀ ਨੂੰ ਲੈ ਕੇ ਇਹ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ। ਜੀ। ਨਿਊ ਔਰਲੀਨਜ਼ ਤੋਂ ਇੱਕ ਹੋਰ ਖਬਰ ਆ ਰਹੀ ਆ, ਉੱਥੇ ਗਨਜ਼ ਸਟਰੀਟ ਤੋਂ ਹਟਾਉਣ ਦੀ ਖਾਤਰ ਇੱਕ ਨਵਾਂ ਪ੍ਰੋਗਰਾਮ ਚਲਾਇਆ ਜਾ ਰਿਹਾ ਆ। ਕਹਿੰਦੇ ਵੀ ਤੁਸੀਂ ਸਾਨੂੰ ਗਨਜ਼ ਦਿਓ, ਅਸੀਂ ਉਸ ਦੇ ਬਦਲੇ ਤੁਹਾਨੂੰ ਗੇਮਸ ਜਿਹੜੀਆਂ ਦੇਵਾਂਗੇ। ਪਲੇਅਸਟੇਸ਼ਨ ਜਿਹੜਾ ਉਹ ਆਫਰ ਕੀਤਾ ਜਾ ਰਿਹਾ ਹੈਗਾ ਆ। ਕਹਿੰਦੇ ਵੀ ਨਿਊ ਔਰਲੀਨਜ਼ ਦੀ ਚਰਚ ਦੀ ਪਾਰਕਿੰਗ ਦੇ ਬਾਹਰ ਦਰਜਨਾਂ ਹੀ ਜਿਹੜੀਆਂ ਗੱਡੀਆਂ ਆ ਉਹ ਲਾਈਨ ਅਪ ਹੋਈਆਂ, ਜਿਨ੍ਹਾਂ ਨੇ ਆਪਣੀਆਂ ਜਿਹੜੀਆਂ ਫਾਇਰ ਆਰਮਸ ਐਕਸਚੇਂਜ ਕਰਕੇ ਉਹਦੀ ਥਾਂ ਦੇ ਉੱਤੇ ਵੀਡੀਓ ਗੇਮ ਕੰਸੋਲਸ ਆ ਉਹ ਲਏ ਆ। ਕਹਿੰਦੇ ਵੀ ਇਹ ਸਿਟੀ ਦਾ ਸਪੋਰਟਡ ਗਨ ਬਾਈਬੈਕ ਇਨੀਸ਼ੀਏਟਿਵ ਹੈਗਾ ਆ, ਤੇ ਉੱਥੇ ਦੇ ਸ਼ਹਿਰ ਦੇ ਅਧਿਕਾਰੀ ਕਹਿੰਦੇ ਆ ਵੀ ਇਸ ਦੇ ਨਾਲ ਪਬਲਿਕ ਸੇਫਟੀ ਇੰਪਰੂਵ ਹੋਵੇਗੀ। ਜਿਹੜੇ ਲੂਜ਼ੀਆਨਾ ਦੇ ਜਿਹੜੇ ਗਨ ਓਨਰਸ਼ਿਪ ਲਾਜ਼ ਆ ਉਸ ਨੂੰ ਉਹਨਾਂ ਨੇ ਲੂਜ਼ਨ ਕੀਤਾ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਗਨ ਦੇ ਕੇ $500 ਦਾ ਜਿਹੜਾ ਪਲੇ ਸਟੇਸ਼ਨ ਆ ਉਹ ਲੋਕਾਂ ਨੂੰ ਉੱਥੇ ਦਿੱਤਾ ਜਾ ਰਿਹਾ ਹੈਗਾ ਆ। ਜ਼ਿੰਬਾਬਵੇ ਤੋਂ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਉੱਥੇ ਜਿਹੜੀ ਡੈਥ ਪੈਨਲਟੀ ਆ ਉਸ ਨੂੰ ਅਬੋਲਿਸ਼ ਕੀਤਾ ਗਿਆ ਆ। ਜ਼ਿੰਬਾਬਵੇ ਦੇ ਜਿਹੜੇ ਪ੍ਰੈਜ਼ੀਡੈਂਟ ਅਮਰਸਨ ਉਹਨਾਂ ਨੇ ਕਹਿੰਦੇ ਵੀ ਇਸ ਲਾ ਨੂੰ ਅਪਰੂਵ ਕਰ ਦਿੱਤਾ ਆ, ਜਿਸ ਦੇ ਨਾਲ ਅਫਰੀਕਾ ਦੇ ਵਿੱਚ ਸਦਰਨ ਅਫਰੀਕਾ ਦੇ ਇਸ ਇਲਾਕੇ ਦੇ ਇਸ ਜਿਹੜੇ ਉਹ ਮੁਲਕ ਦੇ ਵਿੱਚ ਕਹਿੰਦੇ ਇਮੀਡੀਏਟਲੀ ਡੈਥ ਪੈਨਲਟੀ ਦੇ ਉੱਤੇ ਜਿਹੜੀ ਉਹ ਰੋਕ ਲਾ ਦਿੱਤੀ ਆ। ਰਾਈਟ ਗਰੁੱਪਸ ਜਿਹੜਾ ਐਮਨੈਸਟੀ ਆ ਉਹਨਾਂ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਆ ਵੀ ਡੈਥ ਪੈਨਲਟੀ ਕਿਤੇ ਵੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਇਹ ਪ੍ਰੈਜ਼ੀਡੈਂਟ ਨੇ ਸਾਈਨ ਉਦੋਂ ਕੀਤੇ ਆ ਜਦ ਇਸ ਤੋਂ ਪਹਿਲਾਂ ਉੱਥੋਂ ਦੀ ਪਾਰਲੀਮੈਂਟ ਨੇ ਦਸੰਬਰ ਮਹੀਨੇ ਦੇ ਵਿੱਚ ਡੈਥ ਪੈਨਲਟੀ ਨੂੰ, ਮੌਤ ਦੀ ਸਜ਼ਾ ਨੂੰ ਜਿਹੜਾ ਉਹ ਰੱਦ ਕਰਨ ਦਾ ਜਿਹੜੀ ਵੋਟ ਆ ਉਸ ਦੇ ਹੱਕ ਵਿੱਚ ਪਾਈ ਸੀਗੀ। ਰਿਊਟਰਸ ਰਿਪੋਰਟ ਕਰ ਰਿਹਾ ਵੀ ਇੰਡੀਆ ਦਾ ਜਿਹੜਾ ਰੁਪਈਆ ਆ ਉਹ 7 ਸਾਲਾਂ ਤੋਂ ਲਗਾਤਾਰ ਡਾਊਨ ਜਾਂਦਾ ਰਿਹਾ ਸੀ ਤੇ ਸਭ ਤੋਂ ਲੋਐਸਟ ਜਿਹੜਾ ਕਲੋਜ਼ ਹੋਇਆ ਉਹ 85 ਰੁਪਏ ਤੇ 65 ਪੈਸੇ ਜੋ ਕਲੋਜ਼ ਹੋਇਆ ਹੈਗਾ ਇੱਕ US ਡਾਲਰ ਦੇ ਬਰਾਬਰ। ਤੇ 2025 ਦਾ ਸਾਲ ਰੁਪਈਏ ਲਈ ਬਾਲਾ ਚੰਗਾ ਨਹੀਂ ਰਿਹਾ। ਕਾਫੀ ਰੁਪਈਆ ਜਿਹੜਾ ਆ ਡਾਊਨ ਗਿਆ ਹੈਗਾ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਪਿਛਲੇ 7 ਸਾਲਾਂ ਤੋਂ ਲਗਾਤਾਰ ਭਾਰਤ ਦਾ ਜਿਹੜਾ ਰੁਪਈਆ ਆ ਡਾਲਰ ਦੇ ਮੁਕਾਬਲੇ ਥੱਲੇ ਨੂੰ ਜਾ ਰਿਹਾ ਆ ਤੇ ਬਹੁਤ ਸਾਰੇ ਜਿਹੜੇ ਐਕਸਪਰਟ ਆ ਉਹ ਇਹ ਸੋਚਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਇਹ ਸਿਚੁਏਸ਼ਨ ਆ ਇਦਾਂ ਦੀ ਹੀ ਜਿਹੜੀ ਆ ਭਾਰਤ ਦੇ ਰੁਪਈਏ ਦੀ ਦਿਸ ਰਹੀ ਆ। ਇਹ ਰਿਊਟਰਸ ਨੇ ਅੱਜ ਰਿਪੋਰਟ ਕੀਤਾ ਹੈ ਕਿ ਰੂਪੀ ਐਂਡਸ ਐਟ ਰੈਕੋਰਡ ਕਲੋਜ਼ਿੰਗ ਲੋ ਫॉर 7 ਸਟ੍ਰੇਟ ਸੈਸ਼ਨ। ਜੀ, ਉਧਰ ਚਾਈਨਾ ਦੇ ਰਾਸ਼ਟਰਪਤੀ ਨੇ ਹਰਜੋਤ ਸਿੰਘ ਜੀ ਨਵੇਂ ਸਾਲ ਦੀ ਜਿਹੜੀ ਸਪੀਚ ਦੇ ਵਿੱਚ ਜਿਹੜਾ ਸ਼ੀ ਜਿਨਪਿੰਗ ਆ ਉਹਨੇ ਕਿਹਾ ਆ ਵੀ ਤਾਈਵਾਨ ਨੂੰ ਤਾਂ ਅਸੀਂ ਜਿਹੜਾ ਉਹ ਮਿਲਾ ਕੇ ਹੀ ਆਪਣੇ ਵਿੱਚ ਦਮ ਜਿਹੜਾ ਉਹ ਲਵਾਂਗੇ, ਤੇ ਕਹਿੰਦੇ ਕੋਈ ਵੀ ਦੁਨੀਆ ਦੀ ਤਾਕਤ ਇਸ ਨੂੰ ਰੋਕ ਨਹੀਂ ਸਕਦੀ। ਇਹ ਬਿਆਨ ਉਸ ਟਾਈਮ ਦੇ ਉੱਤੇ ਆਇਆ ਜਦ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਆ ਹੁਣ ਅੱਜ ਤੋਂ ਜਿਹੜੇ ਉਹ 20ਵੇਂ ਦਿਨ ਉਹਨਾਂ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਸਹੁੰ ਚੱਕਣੀ ਹੈਗੀ ਆ। ਕਿਸੇ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਤੇ ਜਿਹੜੇ ਸ਼ੀ ਜਿਨਪਿੰਗ ਆ ਇਹ ਕਹਿੰਦੇ ਰਹੇ ਵੀ ਅਸੀਂ ਇੱਕ ਦੂਜੇ ਦੇ ਖਾਸ ਮਿੱਤਰ, ਖਾਸ ਕਰਕੇ ਟਰੰਪ ਹੁਣੀ ਜਿਹੜੇ ਆ ਉਹ ਕਹਿੰਦੇ ਰਹੇ ਹੈਗੇ ਆ। ਸੋ ਨਿਊ ਈਅਰ ਈਵ ਦੇ ਉੱਤੇ ਜਿਹੜੇ ਸ਼ੀ ਜਿਨਪਿੰਗ ਆ ਉਹਨਾਂ ਨੇ ਇਹ ਜਿਹੜਾ ਮੈਸੇਜ ਆ ਉੱਥੇ ਦਿੱਤਾ ਆ। ਸੋ ਤਾਈਵਾਨ ਦਾ ਮਾਮਲਾ ਜਿਹੜਾ ਲੱਗਦਾ ਵੀ ਟੈਨਸ਼ਨਸ ਹਰਜੋਤ ਸਿੰਘ ਜੀ ਵੀ ਆਉਂਦੇ ਸਮੇਂ 'ਚ ਉੱਥੇ ਫੇਰ ਜਿਹੜੀਆਂ ਉਹ ਵੱਧ ਸਕਦੀਆਂ ਹੈਗੀਆਂ। ਜੀ ਬਿਲਕੁਲ। ਤੇ ਆਪਾਂ ਹਰਜੋਤ ਸਿੰਘ ਜੀ ਇੱਕ ਹੁਣ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜਦੇ ਹਾਂ ਤੇ ਸੋਚਿਓ ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਆ ਤੇ ਭਾਗ ਲੈਣਾ ਆ, ਤੁਸੀਂ ਵਧਾਈ ਦੇਣੀ ਆ, ਨਵੇਂ ਸਾਲ ਦੀ ਕੁਝ ਕਹਿਣਾ ਚਾਹੁੰਦੇ ਆ ਆਪਣੇ ਕਿਸੇ ਸੱਜਣ ਸਨੇਹੀ ਨੂੰ, ਰੇਡੀਓ ਦੇ ਲਈ ਕੁਝ ਕਹਿਣਾ ਚਾਹੁੰਦੇ ਆ, ਦੁਨੀਆ ਨੂੰ ਕੁਝ ਜਿਹੜਾ ਕੋਈ ਕਹਿਣਾ ਚਾਹੁੰਦੇ ਆ, ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ ਜੀ 408 272 5200 408 272 5200 ਦੇ ਉੱਤੇ ਕਾਲ ਕਰੋ। ਫੋਨ ਲਾਈਨਸ ਹੁਣ ਓਪਨ ਨੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਨਵੇਂ ਸਾਲ ਦੀਆਂ ਵਧਾਈਆਂ ਨੂੰ ਲੈ ਕੇ ਜਿਹੜਾ ਪ੍ਰੋਗਰਾਮ ਆ ਉਹ ਤਨੀਆਂ ਕਾਲਸ ਆ ਉਹ ਸ਼ੁਰੂ ਕਰਾਂਗੇ। 408 272 5200 ਤੇ ਕਾਲ ਕਰ ਸਕਦੇ ਹੋ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਸਰੋਤਿਓ, ਹੁਣ ਤੁਸੀਂ ਕਾਲਾਂ ਕਰ ਸਕਦੇ ਹੋ। ਜਿਨ੍ਹਾਂ ਦੀਆਂ ਕਾਲਾਂ ਬਿਜ਼ੀ ਆ ਜਾਂਦੀਆਂ ਉਹ ਤੁਸੀਂ ਫੇਸਬੁੱਕ, YouTube ਦੇ ਉੱਤੇ ਵੀ ਵਧਾਈਆਂ ਲਿਖ ਸਕਦੇ ਹੋ, ਆਪਾਂ ਸ਼ੇਅਰ ਕਰ ਲਾਂਗੇ। ਸੋ ਕਾਲ ਕਰਨ ਲਈ ਨੰਬਰ ਹੈਗਾ 408 272 5200 408 272 5200 ਜੀ ਬਿਲਕੁਲ। ਔਲਖ ਪਿੰਕੀ ਔਲਖ ਜੀ ਸਾਡੇ ਫੇਸਬੁੱਕ ਦੇ ਜ਼ਰੀਏ ਨਵੇਂ ਸਾਲ ਦੀ ਵਧਾਈ ਭੇਜਦੇ ਨੇ। ਬਿੰਦਰ ਸੰਘਾ ਜੀ, ਸੁਲੱਖਣ ਸਿੰਘ ਤੁੰਗ ਜੀ, ਦਵਿੰਦਰ ਬਾਜਵਾ ਜੀ, ਜੋਗਿੰਦਰ ਕਾਲੋਂ ਜੀ, ਸਤਨਾਮ ਪਰਮਾਰ ਜੀ, ਹਰਜਿੰਦਰ ਥਾਂਦੀ ਜੀ, ਰਾਜਪਾਲ ਸੰਧੂ ਜੀ, ਬਲਵਿੰਦਰ ਢਿੱਲੋਂ ਜੀ, ਗੁਰਮੇਲ ਸਿੰਘ, ਓਂਕਾਰ ਸਿੰਘ, ਸੁਰਜੀਤ ਸਿੰਘ, ਪਰਮਜੀਤ ਸੰਘਾ, ਚੰਦ ਸਿੰਘ ਸਰਾਂ, ਤਰਲੋਚਨ ਸਿੰਘ, ਰਾਣੀ ਕਾਲੋਂ ਜੀ, ਕਮਲ ਗਿੱਲ ਜੀ, ਸਾਡੇ ਵੱਲੋਂ ਵੀ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਤੇ ਆਓ ਹੁਣ ਆਪਾਂ ਕਾਲਸ ਵੱਲ ਨੂੰ ਵੀ ਜਿਹੜਾ ਵੱਧਦੇ ਹਾਂ। ਕਾਲ ਕਰਨ ਦੇ ਲਈ ਨੰਬਰ ਇੱਕ ਵਾਰੀ ਫਿਰ ਦੱਸ ਦਈਏ 408 272 5200 408 272 5200 ਦੇ ਉੱਤੇ। ਤੇ ਆਪਣੇ ਅੱਜ ਦੇ ਪਹਿਲੇ ਕਾਲਰ ਨੇ ਜਸਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਸਵਿੰਦਰ ਕੌਰ ਜੀ। ਜਸਵਿੰਦਰ ਕੌਰ ਜੀ ਸੁਣ ਰਹੇ ਆ, ਆਵਾਜ਼ ਸੁਣ ਰਹੀ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਬੇਟੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੋਨਾਂ ਨੂੰ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਨਵੇਂ ਸਾਲ ਦੀਆਂ। ਥੈਂਕ ਯੂ ਜੀ, ਤੁਹਾਨੂੰ ਜੀ ਬਹੁਤ ਬਹੁਤ। ਬਹੁਤ ਵਧੀਆ ਪੁੱਤ, ਅਸੀਂ ਤਾਂ ਜਿੰਦੇ ਤੁਹਾਡੀਆਂ ਗੱਲਾਂ ਸੁਣ ਕੇ ਆ। ਨਵਾਂ ਸਾਲ ਤਾਂ ਹੋਰ ਵੀ ਵਧੀਆ ਮਿਲੇ, ਦਿਲ ਹੀ ਤੁਹਾਡੇ ਨਾਲ ਲੱਗਦਾ। ਬਾਕੀ ਬਹੁਤ ਚੰਗਾ ਪ੍ਰੋਗਰਾਮ ਹੈ। ਮਾਲਕ ਤੰਦਰੁਸਤੀ ਤੁਹਾਡੀ ਸਾਰੀ ਟੀਮ ਦੀ ਰੱਖੇ। ਬਹੁਤ ਸਾਰੀਆਂ ਸਾਰਿਆਂ ਨੂੰ ਵਧਾਈਆਂ ਪੁੱਤ, ਖੁਸ਼ ਰਹੋ। ਥੈਂਕ ਯੂ ਜੀ, ਸ਼ੁਕਰੀਆ ਜੀ, ਸ਼ੁਕਰੀਆ ਜੀ, ਥੈਂਕ ਯੂ ਜੀ। ਤੇ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਵੀ। ਤੇ ਸਾਡੇ ਵੱਲੋਂ ਵੀ ਸਾਰਿਆਂ ਨੂੰ, ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਤੇ ਕਾਲ ਕਰ ਸਕਦੇ ਹੋ 408 272 5200 408 272 5200। ਮਨਜੀਤ ਸਿੰਘ ਗਿੱਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਸਾਰੇ ਪੰਜਾਬੀ ਰੇਡੀਓ ਦੇ ਪਰਿਵਾਰ ਨੂੰ ਵਧਾਈਆਂ ਜੀ। ਬਹੁਤ ਬਹੁਤ ਚੜ੍ਹਦੀ ਕਲਾ ਰੱਖੇ। ਤੇ ਦੂਜਾ, ਆਪ ਜੀ ਦਾ ਬਹੁਤ ਧੰਨਵਾਦ ਜੀ। ਆਪ ਆਪਣਾ ਟਾਈਮ ਸਪੈਂਡ ਕਰਕੇ ਰੋਜ਼ ਇੰਨੀਆਂ ਖਬਰਾਂ ਇਕੱਠੀਆਂ ਕਰਦੇ ਆ ਤੇ ਆਪਣੇ ਲੋਕਾਂ ਤੱਕ ਪਹੁੰਚਾਉਂਦੇ ਆ। ਨਵੀਂ ਤੋਂ ਨਵੀਂ ਖਬਰ ਦਿੰਦੇ ਆ ਤੁਸੀਂ। ਇਹਦੇ ਵਾਸਤੇ ਆਪ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਥੈਂਕ ਯੂ ਜੀ। ਮੇਰੀ ਇੱਕ ਸੁਜੈਸ਼ਨ ਆ ਜੀ, ਬਈ ਆਪਾਂ ਕੋਈ ਨਵਾਂ ਪ੍ਰੋਗਰਾਮ ਯੰਗ ਜਨਰੇਸ਼ਨ ਵਾਸਤੇ ਨਹੀਂ ਸ਼ੁਰੂ ਕਰ ਸਕਦੇ? ਕਿੱਦਾਂ ਦਾ ਜੀ? ਜਿਹਦੇ ਜਰੀਏ ਵੀ ਉਹ ਰੇਡੀਓ ਨਾਲ ਜੁੜਨਾ ਸ਼ੁਰੂ ਕਰਨ। ਦੇਖੋ, ਯੰਗ ਜਨਰੇਸ਼ਨ ਜਿੱਥੋਂ ਤੱਕ ਮੇਰਾ ਪਤਾ ਕਰਨਾ ਆ ਬਈ ਉਹ ਬਹੁਤ ਘੱਟ ਜੁੜੇ ਹੋਇਆ ਰੇਡੀਓ ਦੇ ਨਾਲ। ਠੀਕ ਹੈ ਜੀ, ਕੋਈ ਨਹੀਂ ਜੀ, ਜ਼ਰੂਰ। ਤੇ ਡੈਫੀਨੇਟਲੀ ਆਪਾਂ ਇਸ ਦੇ ਉੱਤੇ ਵਰਕਆਊਟ ਕਰਦੇ। ਉਦਾਂ ਆਪਾਂ ਨੂੰ ਯੰਗ ਮਿਲਦੇ ਬਹੁਤ ਨੇ। 20-22 ਸਾਲ ਤੋਂ ਉੱਪਰ ਆ, ਉਹ ਸਾਰੇ ਜੁੜੇ ਹੋ ਆ। ਸਿਰਫ ਜੇ ਤੁਸੀਂ ਕਹਿੰਦੇ ਆ ਬਈ ਉਹਨਾਂ ਤੋਂ ਥੱਲੇ ਵਾਲੇ, ਉਹ ਤਾਂ ਫਿਰ ਗਾਣੇ ਵਜਾਣੇ ਨਾਲ ਹੀ ਜੁੜ ਸਕਦੇ। ਉਦਾਂ ਦਾ ਪ੍ਰੋਗਰਾਮ ਲਿਆ ਸਕਦੇ ਹੈਗੇ ਆ। ਕੋਈ ਨਹੀਂ, ਜ਼ਰੂਰ ਰੱਖਾਂਗੇ। ਮੇਰੀ ਬੇਨਤੀ ਇਹ ਸੀ ਜੀ, ਜਿਹੜੇ ਆਪਣੇ ਇੱਥੇ ਤੇ ਜੰਪ ਵਾਲੇ ਆ, ਉਹਨਾਂ ਨੂੰ ਥੋੜਾ ਜਿਹਾ ਆਪਾਂ ਖਿੱਚੀਏ ਰੇਡੀਓ ਵਾਲੇ ਪਾਸੇ ਨੂੰ। ਠੀਕ ਹੈ ਜੀ, ਕੋਈ ਨਹੀਂ, ਉਹ ਵੀ ਜ਼ਰੂਰ ਆਪਾਂ ਸੋਚਦੇ ਹਾਂ ਜੀ। ਇਹਦੇ ਨਾਲ ਆਪਣੇ ਪੰਜਾਬੀ 'ਚ ਸੁਧਾਰ ਹੋਊਗਾ, ਉਹ ਕੁਝ ਹੋਰ ਲਰਨ ਕਰਨਗੇ। ਜੀ ਜੀ ਜੀ, ਠੀਕ ਹੈ ਜੀ। ਇਹ ਮੇਰੀ ਬੇਨਤੀ ਹੈ ਜੀ। ਜ਼ਰੂਰ, ਨਹੀਂ, ਧੰਨਵਾਦ ਜੀ ਮਨਜੀਤ ਜੀ, ਬੜੀ ਮਿਹਰਬਾਨੀ ਜੀ। ਥੈਂਕ ਯੂ ਜੀ, ਸ਼ੁਕਰੀਆ। ਓਕੇ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਜਗਜੀਤ ਜੀ, ਸਤਿ ਸ਼੍ਰੀ ਅਕਾਲ। ਜਗਜੀਤ ਸਿੰਘ ਜੀ,
ਹਾਂਜੀ ਜਗਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵਧਾਈਆਂ ਜੀ। ਵੀਰੋ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਵਧਾਈਆਂ ਤੁਹਾਨੂੰ। ਮੈਂ ਸਟਾਕਟਨ ਤੋਂ ਬੋਲਦਾ ਜੀ। ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ। ਬਹੁਤ ਉੱਥੇ ਮਿਲੀਦਾ, ਤੁਸੀਂ ਤਾਂ ਇਹੋ ਜਿਹੇ ਸੋਹਣੇ ਪ੍ਰੋਗਰਾਮ ਲਿਆਉਂਦੇ ਹੋ। ਤੁਸੀਂ ਤਾਂ ਬੁੜਿਆਂ ਦਾ ਕੰਮ ਪੂਰਾ ਠੀਕ ਕਰ ਦਿੰਦੇ ਹੋ। ਜਿਉਂਦੇ ਰਹੋ, ਵਾਹਿਗੁਰੂ ਰਾਜੀ ਰੱਖੇ। ਥੈਂਕ ਯੂ ਜੀ, ਥੈਂਕ ਯੂ। ਧੰਨਵਾਦ ਸਾਰੇ ਜੀ, ਟੀਮ ਨੂੰ ਵਧਾਈਆਂ, ਬਹੁਤ ਬਹੁਤ ਵਧਾਈਆਂ। ਇੰਨੀਆਂ ਸੋਹਣੀਆਂ ਖਬਰਾਂ, ਇੰਨੇ ਸੋਹਣੀ ਆਪਣੀ ਸਿਹਤ ਬਾਰੇ ਹੋਰ ਜਿੱਦਾਂ ਇਹ ਪ੍ਰੋਗਰਾਮ ਆ ਕਹਿ ਹੀ ਨਹੀਂ ਸਕਦੇ। ਬਸ ਤੁਹਾਨੂੰ ਵਾਹਿਗੁਰੂ ਰਾਜੀ ਰੱਖੇ, ਸਾਰੇ ਟੀਮ ਨੂੰ ਤੇ ਤੁਹਾਨੂੰ ਪਰਿਵਾਰ ਨੂੰ ਬਹੁਤ ਬਹੁਤ ਮੇਰੇ ਕੋਲੋਂ ਵਧਾਈਆਂ ਭਾਈ। ਧੰਨਵਾਦ ਜੀ, ਧੰਨਵਾਦ ਜਗਜੀਤ ਜੀ, ਬੜੀ ਮਿਹਰਬਾਨੀ, ਸ੍ਰੀ ਅਕਾਲ। ਸ਼ੁਕਰੀਆ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬੀਸਲਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਰਾਜਕਾਨ ਜੀ ਤੇ ਖਾਲਸਾ ਜੀ, ਸਤਿ ਸ਼੍ਰੀ ਅਕਾਲ ਸਤਿ ਜੀ। ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ। ਬਲਵਿੰਦਰ ਕੌਰ ਭੈਣ ਜੀ ਨੂੰ ਵੀ ਤੇ ਸਾਰੀ ਇਲਾਕਾਈ ਨੂੰ ਜੀ। ਤੁਹਾਡੇ ਤੁਹਾਨੂੰ ਵੀ ਬਹੁਤ ਪ੍ਰੋਗਰਾਮ ਬਹੁਤ ਬੀਸਲਾ ਸਾਹਿਬ, ਕਦ ਤੋਂ ਜੁੜੇ ਹੋ ਤੁਸੀਂ ਪੰਜਾਬੀ ਰੇਡੀਓ ਯੂਐਸਏ ਨਾਲ? ਮੈਨੂੰ ਤਾਂ ਬਸ ਜ਼ਿਆਦਾ ਰੇਡੀਓ ਚੱਲਦਾ ਹੈ ਜੀ। ਮੈਂ ਕਿਹਾ ਉਦੋਂ ਪਹਿਲਾਂ ਦੇ ਵੀ ਬਸ ਇਹੀ ਰੇਡੀਓ ਵੀ ਉਹੀ ਹੈ ਮੇਰੇ ਕੋਲ ਛਾਪ ਤੇ ਪਿਆ, ਪਹਿਲਾਂ ਹੀ ਲਿਆ ਆ। ਹਾਂਜੀ ਤੇ ਹਾਂ, ਜਦੋਂ ਤੁਸੀਂ ਕਨਵਰਟ ਵੀ ਇੱਧਰ ਕੀਤਾ ਚਲੋ ਸਾਨੂੰ ਸਾਰਾ ਪਤਾ ਹੀ, ਆਪਾਂ ਉੱਧਰ ਨੂੰ ਨਾ ਜਾਈਏ। ਤੇ ਬਹੁਤ ਸਾਲ ਹੀ ਹੋ ਗਏ ਜੀ। ਬਸ ਜਿਆਦਾ ਤੁਸੀਂ ਸ਼ੁਰੂ ਕੀਤਾ ਆ, ਉਹਦੇ ਤੁਹਾਡੇ ਨਾਲ ਆ ਜੀ ਆਪਾਂ। ਤੇ ਰੇਡੀਓ ਵੀ ਤਕਰੀਬਨ 1 ਮਿੰਟ ਜੀ, ਰੇਡੀਓ ਵੀ ਆਲਮੋਸਟ ਸਵੇਰ ਨੂੰ 8 ਵਜੇ ਸਟਾਰਟ ਹੋ ਜਾਂਦਾ। ਬਾਕੀ ਤਾਂ ਘਰ ਤਾਂ ਲੱਗਾ ਹੀ ਹੁੰਦਾ ਸ਼ੌਪ ਤੇ ਸ਼ਾਮ ਨੂੰ ਆਉਣ ਲੱਗੇ ਹੀ 5 ਵਜੇ ਆ ਜਾਈਏ, 4 ਵਜੇ ਆ ਜਾਈਏ, ਫਿਰ ਵੇਲੇ ਸਵਿਚ ਆਫ ਕਰੀਦਾ। ਪ੍ਰੋਗਰਾਮ ਸਾਰੇ ਹੀ ਬਹੁਤ ਵਧੀਆ। ਔਰ ਕਈ ਵਾਰੀ ਮਨ ਨੂੰ ਇੰਨੀ ਸੇਖ ਲੱਗਦੀ ਆ, 6 ਲੱਖ 60 ਲੱਗਦੀ ਆ। ਕੱਲ ਵੀ ਇੱਕ ਮਾਤਾ ਜੀ, ਕੋਈ ਚਲੋ ਮੈਂ ਵਿਸ਼ਾ ਤਾਂ ਹੈ ਨਹੀਂ, ਉਹ ਸੀਰੀਅਸ ਸੀਗੇ ਕੋਈ ਕਿਡਨੀਆਂ ਕਰਕੇ। ਜਿੰਨਾ ਜਾਣੀ ਉਹ ਬੋਲ ਰਹੇ ਸੀ, ਜਿਸ ਹਿਸਾਬ ਦੇ ਨਾਲ ਜਾਣੀ ਮਨ ਅੱਖਾਂ 'ਚ ਪਾਣੀ ਆਉਂਦਾ ਸੀ। ਤੇ ਬੇਨਤੀ ਆ ਵੀ ਕੋਈ ਨਾ ਕੋਈ ਜ਼ਰੂਰ ਉਹਨਾਂ ਦੀ ਉਹ ਕਿਡਨੀਆਂ ਬਾਰੇ ਦਵਾਈ ਦੱਸੇ। ਹਰ ਇੱਕ ਬਜ਼ੁਰਗ ਬੰਦਾ ਰਾਤ ਨੂੰ 2-3 ਵਜੇ ਉੱਠ ਕੇ ਤੇ ਉਹ ਰੇਡੀਓ ਸੁਣਦਾ। ਸਾਰੇ ਪ੍ਰੋਗਰਾਮ ਵਧੀਆ, ਸ਼ਬਦ ਕੀਰਤਨ, ਹਾਸਾ ਖੇਲਾ ਜੋਗੀ ਉਹਨਾਂ ਦਾ। ਤੇ ਬਾਕੀ ਰਹੀ ਜੀ ਤੁਹਾਡੀ ਖਾਲਸਾ ਜੀ, ਤੁਸੀਂ ਕਿਹਾ ਸੀਗਾ ਵੀ ਮੈਂ ਥੋੜ੍ਹਾ ਜਿਹਾ ਸੈਰ ਕਰਦਾ ਕਰਕੇ ਮੇਰਾ ਸਾਹ ਮੈਨੂੰ ਚੜਿਆ ਆ। ਵਧੀਆ, ਨਵੇਂ ਸਾਲ ਦੇ ਉੱਤੇ ਸਮਾਂ ਵਧੀਆ ਤੁਰਨਾ ਚਾਹੀਦਾ। ਹਾਂਜੀ ਹਾਂਜੀ ਸਰ, ਕਦੇ ਪਹਿਲੇ ਦਿਨ ਤੁਰੇ ਆ ਜੀ। ਮੈਂ ਕਿਹਾ ਜੀ ਹਾਂ ਸ਼ੁਰੂ ਕਰਾਂਗੇ ਤੇ ਸਾਰਾ ਸਾਲ ਫੇਰ ਲੱਗੇ ਰਵਾਂਗੇ। ਹਾਂਜੀ ਜਿੱਦਾਂ ਸਾਹ ਵੀ ਤਾਂ ਹੀ ਚੜ ਰਿਹਾ, ਹੌਲੀ ਘਟੂਗਾ ਜਿਹੜੇ ਜ਼ਿਆਦਾ ਤੁਰੋਗੇ। ਹਾਂਜੀ ਨਹੀਂ, ਉਹ ਤੇਜ਼ ਤੇ ਤੁਰਨਾ ਮੈਨੂੰ ਆਦਤ ਆ ਜੀ। ਵੀ ਹੌਲੀ ਤੁਰਨ ਦਾ ਕੋਈ ਹੁੰਦਾ ਨਹੀਂ। ਚਲੋ ਐ ਨਹੀਂ ਵੀ ਤੁਹਾਡਾ ਜਿਹੜਾ ਅਪਡੇਟ ਅਮਰੀਕਾ ਹੈ ਜੀ, ਤੁਸੀਂ ਇੱਕ ਦਿਨ ਕੁਐਸਚਨ ਪੁੱਛ ਰਹੇ ਸੀ, ਬਹੁਤ ਵਧੀਆ। ਕਈ ਵਾਰੀ ਸਾਨੂੰ ਉਹ ਖਬਰਾਂ ਇੱਥੇ ਘਰ ਵੀ ਨਾ ਗੱਲ 2 ਦਿਨ ਪਤਾ ਨਹੀਂ ਲੱਗਦਾ, ਤੇ ਮੈਂ ਉਦੋਂ ਹੀ ਜਾ ਕੇ ਦੱਸ ਦਿੰਦਾ ਆ ਨਿਆਣਿਆਂ ਨੂੰ ਵੀ ਬਈ ਏਦਾਂ ਵੀ ਹੋਈ ਆ, ਕਹਿੰਦੇ ਪਤਾ ਨਹੀਂ ਹੈਗਾ। ਹਾਂਜੀ ਕਰਕੇ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਜੀ। ਤੇ ਲਾਸਟ ਵਿੱਚ ਇਹ ਗੱਲ ਕਹਿ ਰਹੇ ਆ, ਕਈ ਸਾਰੇ ਹੀ ਕਹਿੰਦੇ ਆ ਸਾਰੇ ਸੰਸਾਰ ਦੇ ਵਿੱਚ ਰੇਡੀਓ ਚੱਲ ਰਹੇ ਆ। ਬੇਨਤੀ ਹੋਈ ਆ ਜੀ ਵੀ ਜਿੰਨਾ ਵੀ ਕਿਸੇ ਦੀ ਹੈਸੀਅਤ ਆ, $1 $2 ਉਹ ਜਿੰਨਾ ਵੀ ਕੋਈ ਕਰ ਸਕਦਾ, ਕਿਉਂਕਿ ਰੇਡੀਓ ਵਧੀਆ ਤੋਂ ਵਧੀਆ ਚੱਲਦਾ ਰਹੇ ਤੇ ਅਸੀਂ ਸੁਣਦੇ ਰਹੀਏ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਸੋ ਰਾਜਕਰਨ ਵੀਰ ਸਿੰਘ ਜੀ, ਕੱਲ ਵੀ ਮੈਂ ਬੇਨਤੀ ਕੀਤੀ ਸੀ ਵੀ ਅਸੀਂ ਤਾਂ ਇਹੀ ਜਿਹੜਾ ਤੁਹਾਤੋਂ ਮੰਗਦੇ ਹਾਂ ਭਈ ਵੱਧ ਤੋਂ ਵੱਧ ਪਰਿਵਾਰ ਜੋੜੋ। ਘੱਟੋ ਘੱਟ ਸੰਨ 2025 ਚ ਆਪਣੇ 11 ਪਰਿਵਾਰ ਜਿਹੜੇ ਆ ਨਾ, ਤੁਹਾਡਾ ਕੋਈ ਦੋਸਤ ਹੋਵੇ, ਤੁਹਾਡਾ ਰਿਸ਼ਤੇਦਾਰ ਹੋਵੇ, ਕਿਤੇ ਵੀ ਰਹਿੰਦਾ ਹੋਵੇ, ਜੇ ਸਾਡੇ ਉਹਨਾਂ ਏਰੀਆ ਦੇ ਵਿੱਚ ਹੈਗੇ ਆ, ਰੈਡਿੰਗ ਤੋਂ ਲੈ ਕੇ ਬੇਕਰਸਫੀਲਡ ਤੇ ਜਿੱਥੇ ਰੈਗੂਲਰ AM FM ਸਟੇਸ਼ਨ ਚੱਲਦੇ ਆ, ਉਹਨਾਂ ਦੇ ਮੇਕ ਸ਼ੋਰ ਕਰੋ ਉਹਨਾਂ ਕੋਲ ਰੇਡੀਓ ਸੈਟਸ ਹੋਵੇ। ਜੇ ਨਹੀਂ ਆ ਲੈ ਕੇ ਦੇ ਦਿਓ। ਜਿਹੜੇ ਦੂਰ ਦਰਾਡੇ ਰਹਿੰਦੇ ਆ ਉਹਨਾਂ ਨੂੰ ਇੰਟਰਨੈਟ ਰੇਡੀਓ ਸੈਟਸ, ਜਿਹੜੇ ਆਊਟ ਆਫ ਕੰਟਰੀ ਜਾਂ ਹੋਰ ਕਿਤੇ ਵੀ ਰਹਿੰਦੇ ਆ ਉਹਨਾਂ ਨੂੰ ਕੋਈ ਪੰਜਾਬੀ ਰੇਡੀਓ ਯੂਐਸਏ ਦੀ ਐਪ ਜਿਹੜੀ ਆ ਡਾਊਨਲੋਡ ਕਰੋ। ਘੱਟੋ ਘੱਟ 11 ਪਰਿਵਾਰ ਜੋੜੋ। ਪ੍ਰੋਗਰਾਮ ਤੁਹਾਨੂੰ ਪਤਾ ਹੀ ਆ ਵੀ ਸਾਰੇ ਕਿੰਨੇ ਇੰਪੋਰਟੈਂਟ ਹੁੰਦੇ। ਸਿਹਤ ਸੰਭਾਲ ਦਾ, ਇਮੀਗ੍ਰੇਸ਼ਨ ਦਾ ਮੁੱਦਾ ਇਸ ਸਾਲ ਬਹੁਤ ਹੌਟ ਰਹਿਣਾ ਹੈ। ਬਹੁਤ ਕੁਛ ਚੇਂਜਸ ਆਣੀਆਂ ਤੇ ਮਹਾਰਾਜ ਦੀ ਕਿਰਪਾ ਨਾਲ ਸਾਡੇ ਕੋਲ ਪ੍ਰੋਫੈਸ਼ਨਲ ਵਕੀਲ ਹੈਗੇ ਆ ਜਿਹੜੇ ਤੁਹਾਨੂੰ ਹਰ ਹਫ਼ਤਾ ਜਿਹੜਾ ਉਹ ਦੱਸਦੇ ਰਹਿੰਦੇ ਵੀ ਕੀ ਕੁਝ ਜਿਹੜਾ ਵਾਪਰਿਆ, ਕੀ ਕੁਝ ਚੇਂਜਸ ਆ ਰਹੀਆਂ ਹੈਗੀਆਂ ਜੀ। ਬਿਲਕੁਲ। ਅਗਲੇ ਕਾਲਰ ਉਹਨਾਂ ਨਾਲ ਕਰਦੇ ਹਾਂ ਜੀ ਗੱਲ। ਪ੍ਰੇਮ ਦਾਸ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆ ਜਿਹੜਾ ਜੀ ਨਵਾਂ ਸਾਲ ਚੜਿਆ, ਬਹੁਤ ਤਰੱਕੀਆਂ ਵਾਲਾ ਸਾਰਿਆਂ ਨੂੰ ਹੋਵੇ। ਸਾਰੇ US ਰੇਡੀਓ ਦੀ ਜਿਹੜੀ ਟੀਮ ਆ, ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਨ। ਤੇ ਸਾਡਾ ਤਾਂ ਜਿਹੜਾ ਬੁਢਾਪੇ ਦੇ ਵਿੱਚ ਇਹੀ ਇੱਕ ਆਸਰਾ ਹੈ ਜੀ, ਨਵੇਂ ਸਾਲ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ, ਬੜੀ ਮਿਹਰਬਾਨੀ ਜੀ। ਜੀ ਥੈਂਕ ਯੂ ਜੀ। ਤਾਂ ਨਵੇਂ ਸਾਲ ਦੀਆਂ ਵਧਾਈਆਂ ਜੀ ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ। ਜਗਤਾਰ ਕਮਲ ਗਿੱਲ ਜੀ, ਰਾਜਕਰਨ ਸਿੰਘ ਜੀ, ਹਰਦੀਪ ਸਿੰਘ, ਅਮਰਿੰਦਰ ਧਨੋਆ, ਇਹ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਆ।
ਹਾਂਜੀ ਵੀਰ ਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਜਾਬੀ ਰੇਡੀਓ USA ਦੀ ਪੂਰੀ ਟੀਮ ਤੇ ਸਮੁੱਚੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਜੀ। ਜੀ ਆਪ ਜੀ ਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਹਾਂਜੀ, ਤੇ ਅਰਦਾਸ ਕਰਦੇ ਹਾਂ ਰੇਡੀਓ ਚੜ੍ਹਦੀ ਕਲਾ ਚ ਰਵੇ, ਹੋਰ ਤਰੱਕੀ ਕਰੇ, ਵੱਧ ਤੋਂ ਵੱਧ ਸਟੇਸ਼ਨ ਹੋਰ ਜੇ ਲਾਂਚ ਕਰੇ। ਔਰ ਜਿਸ ਤਰ੍ਹਾਂ ਹੁਣ ਪਿੱਛੇ ਇੱਕ ਸਰੋਤੇ ਕਹਿ ਕੇ ਗਏ ਸੀਗੇ ਵੀ ਆਪਾਂ ਨਵੀਂ ਪੀੜ੍ਹੀ ਨੂੰ ਜੋੜੀਏ, ਮੈਂ ਜਾ ਰਿਹਾ ਅਗਲੇ ਮਹੀਨੇ ਇੰਡੀਆ ਤੋਂ ਨਵੀਂ ਪੀੜ੍ਹੀ ਵਾਲੇ ਗਾਣੇ ਲੈ ਕੇ ਆਊਂਗਾ, ਆਪਾਂ ਉਹ ਵੀ ਪਲੇ ਕਰਿਆ ਕਰਾਂਗੇ ਟਾਈਮ ਦੇ ਨਾਲ ਨਾਲ। ਤੇ ਬਾਕੀ ਇੱਕ ਮੇਰੀ ਬੇਨਤੀ ਸਾਰੇ ਸਰੋਤਿਆਂ ਨੂੰ ਵੀ, ਜਦੋਂ ਕਿਸੇ ਵੀ ਪਰਿਵਾਰ 'ਚ ਤੁਸੀਂ ਜਾਂਦੇ, ਚਾਹੇ ਰਿਸ਼ਤੇਦਾਰੀ, ਚਾਹੇ ਕਿਤੇ ਯਾਰਾਂ ਦੋਸਤਾਂ ਕਰੇ, ਜਿਹੜੇ ਬਜ਼ੁਰਗ ਆ, ਫੋਨ ਹਰੇਕ ਕੋਲੇ ਹੈਗਾ, ਉਹਨਾਂ ਨੂੰ ਐਪ ਲੋਡ ਕਰ ਦਿਓ। ਇਹੀ ਪੁੰਨਦਾਨ ਹੈ, ਕਿਉਂਕਿ ਉਹ ਫਿਰ ਨਾ ਘਰੇ ਬੈਠੇ ਸੁਣਦੇ ਆ, ਫਿਰ ਉੱਤੋਂ ਜਾਂਦੇ ਪਾਰਕ ਨੂੰ ਜਾਂਦੇ ਵੀ ਸੁਣ ਸਕਦੇ ਆ। ਇਹ ਸਾਰੇ ਵੀ ਸਰੋਤਿਆਂ ਅੱਗੇ ਬੇਨਤੀ, ਇਹ ਕੰਮ ਜ਼ਰੂਰ ਕਰਿਓ, ਵੱਧ ਤੋਂ ਵੱਧ ਬੰਦੇ ਜੋੜੀਏ। ਬਿਲਕੁਲ ਜੀ, ਬਿਲਕੁਲ। ਹਾਂਜੀ, ਬਸ ਇੱਥੇ ਧੰਨਵਾਦ ਜੀ। ਸਰੋਤਿਆਂ ਵਾਸਤੇ ਜਾਈਏ, ਜਗਤਾਰ ਸਿੰਘ ਗਿੱਲ ਸਾਡੇ ਟੀਮ ਮੈਂਬਰ ਹੈਗੇ ਆ, ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਆ। ਸੋ ਜਗਤਾਰ ਭਾਜੀ, ਇਹ ਸੰਨ 2025 ਚ ਕਿਹੜੇ ਨਵੇਂ ਜਾਂ ਪੁਰਾਣੇ ਗਾਇਕਾਂ ਦੇ ਗਾਣੇ ਜਿਹੜੇ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਲੈ ਕੇ ਆ ਰਹੇ ਆ, ਉਹ ਗਾਣੇ ਜਿਹੜੇ ਹੁਣ ਇੰਟਰਨੈਟ ਦੇ ਉੱਤੇ ਜਾਂ YouTube Facebook ਤੇ ਨਹੀਂ ਲੱਭਦੇ ਹੈਗੇ? ਹਾਂਜੀ ਵੀਰ ਜੀ, ਬਹੁਤ ਮੇਰੇ ਕੋਲ ਭੰਡਾਰਾ ਹਲੇ ਬਹੁਤ ਪਿਆ, ਅਰਾਊਂਡ 33,000 ਗਾਣਾ ਮੇਰੇ ਕੋਲ ਪੰਜਾਬੀ ਦਾ, ਲੇਕਿਨ ਬਦਕਿਸਮਤੀ ਉਹਨਾਂ ਚੋਂ ਸਾਰੇ ਲੱਗਣ ਵਾਲੇ ਨਹੀਂ ਹੈਗੇ ਰੇਡੀਓ ਤੇ। ਪਹਿਲਾਂ ਨੇ ਰੇੜੇ ਆਪਾਂ ਚਮਕੀਲੇ ਨੂੰ ਲੋਕਾਂ ਨੇ ਬਦਨਾਮ ਕਰਤਾ, ਉਦੋਂ ਵੀ ਇਹੋ ਜਿਹੇ ਬੰਦੇ ਸੀਗੇ, ਲੇਕਿਨ ਫਿਰ ਵੀ ਮੇਰੇ ਕੋਲ ਬਹੁਤ ਚੰਗੇ ਮਿਆਰ ਵਾਲੇ ਗਾਣੇ ਪੁਰਾਣੇ ਬਜ਼ੁਰਗਾਂ ਦੇ ਪਏ ਹੈਗੇ ਆ। ਤੇ ਅੱਜ ਕੱਲ੍ਹ ਮੁੰਡੇ ਸੰਧੂ ਹੁਣੀ ਤੇ ਜਿਹੜਾ ਆਪਣਾ ਰਣਜੀਤ ਬਾਵੇ ਹੁਣੀ, ਆਫਕੋਰਸ ਹਰਭਜਨ ਮਾਨ ਹੁਣੀ, ਤੇ ਹੋਰ ਨਵੇਂ ਮੁੰਡੇ ਬਹੁਤ ਸੋਹਣਾ ਗਾ ਰਹੇ ਆ। ਉਹਨਾਂ ਦੇ ਗਾਣੇ ਮੈਂ ਰਿਕਾਰਡਿੰਗ ਕਰਾ ਕੇ ਲਿਆਉਣੀ ਹੈਗੀ ਆ। ਠੀਕ ਹੈ ਜੀ। ਉਹ ਫਿਰ ਆਪਾਂ ਅਗਲੇ ਸਾਲ ਤੋਂ ਜਦੋਂ ਮੈਂ ਵਾਪਸ ਆਉਣਾ, ਉਦੋਂ ਤੋਂ ਆਪਾਂ ਕੁਛ ਨਵਾਂ ਤੇ ਕੁਛ ਪੁਰਾਣਾ ਕਰਾਂਗੇ, ਇਸ ਦੇ ਨਾਲ ਆਪਣੀ ਨਵੀਂ ਪੀੜ੍ਹੀ ਅਗਲੇ ਸਾਲ ਤਾਂ ਹੋ ਗਿਆ ਹੁਣ, ਵਾਪਸ ਆ ਜਾਣਾ ਕਿਤੇ 26 ਚ ਨਾ ਮੁੜ ਕੇ 25 ਚ ਜਾ ਕੇ। ਬਿਲਕੁਲ, ਹਲੇ ਤੱਕ 25 ਲਿਖਿਆ ਨਹੀਂ, ਸਮਝ ਲਓ ਅੱਜ ਤੋਂ ਲੈ ਕੇ ਸ਼ੁਰੂ ਕਰ ਦਿਓ। ਇਹ ਕਾਮਨ ਮਿਸਟੇਕ ਹੁੰਦੀ ਹੈ ਜੀ ਅਕਸਰ ਹੀ। ਪਹਿਲੀ ਵਾਰ ਜਦੋਂ ਲਿਖਦੇ 24 ਲਿਖਿਆ ਜਾਂਦਾ, ਬਿਲਕੁਲ ਮੈਂ ਅਗਲਾ ਸਾਲ ਕਹਿਤਾ ਨਾ ਜੀ। ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ, ਚੜ੍ਹਦੀ ਕਲਾ ਚ ਰਹੋ ਜੀ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਤੁਸੀਂ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਨਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਮਨਜੀਤ ਸਿੰਘ ਜੀ। ਮੈਂ ਮਨਜੀਤ ਸਿੰਘ ਪੱਟੀ ਹਾਂ ਜੀ, ਬੋਲੇ ਮੇਰਾ ਨਾਂ ਹੀ ਹੈ। ਹਾਂਜੀ ਜੀ, ਤੁਹਾਡੇ ਨਾਲ ਹੀ ਗੱਲ ਕਰ ਰਹੇ ਹਾਂ ਜੀ। ਹਾਂਜੀ ਹਾਂਜੀ ਮਨਜੀਤ, ਨਵੇਂ ਸਾਲ ਤੇ ਸ਼ੁਭ ਸ਼ਾਮਾਂ। ਧੰਨਵਾਦ ਜੀ, ਤੁਹਾਨੂੰ ਵੀ ਜੀ। ਨਵੇਂ ਸਾਲ ਤੇ ਸ਼ੁਭ ਛਾਵਾਂ, ਨਵੇਂ ਸਾਲ ਤੇ ਸਾਥੀ ਹੋਰ ਰਲਾਉਂਦੇ ਜਾਈਏ, ਇਹੀ ਮੰਗ ਕਰਦੀ ਸਾਡੀ ਜ਼ਿੰਦਗੀ, ਸਾਡਾ ਪਿਆਰ। ਥੈਂਕ ਯੂ ਜੀ। ਜੀ ਧੰਨਵਾਦ ਜੀ, ਧੰਨਵਾਦ। ਤੁਹਾਨੂੰ ਵੀ ਬਹੁਤ ਬਹੁਤ ਮਿਹਰਬਾਨੀ। ਤੇ ਆਨਲਾਈਨ ਜਿਹੜੇ ਆਪਣੇ ਜਿਹੜੇ ਵਧਾਈ ਭੇਜ ਰਹੇ ਉਹਨਾਂ ਦੇ ਵੀ ਨਾਮ ਨਾਲ ਜੁਆਇਨ ਕਰਦੇ ਜਾਈਏ। ਸਰਬਜੀਤ ਸਿੰਘ ਬੱਲ, ਹਰਦੀਪ ਸਿੰਘ, ਮਦਨ ਭੰਡਾਲ, ਜਸਜੀਤ ਰਾਓ, ਰਘਬੀਰ ਸਿੰਘ ਐਡਮਿੰਟਨ ਤੋਂ, ਹਰਜੀਤ ਸਿੰਘ, ਸੁਰਿੰਦਰਪਾਲ ਕਾਹਲੋਂ, ਗੈਰੀ ਬੜਿੰਗ ਜੀ, ਅਮਰਜੀਤ, ਕਿਰਨ ਤੂਰ ਵਾਸ਼ਿੰਗਟਨ ਤੋਂ, ਪਟਨਾਇਕ ਭੂਮੀ ਪਟਨਾਇਕ ਜੀ, ਸਤਨਾਮ ਮਾਨਕੂ ਜੀ, ਸੁਖਵਿੰਦਰ ਸਿੰਘ, ਅਮਰਿੰਦਰ ਧਨੋਵਾ ਜੀ, ਹਰਜੀਤ ਸਿੰਘ ਜੀ, ਰਣਵੀਰ ਚੱਗਰ, ਅਮਰਿੰਦਰ ਮਾਨ, ਪ੍ਰਵੀਨ ਕੁਮਾਰ, ਇਹ ਵੀ ਨਵੇਂ ਸਾਲ ਦੀਆਂ ਵਧਾਈਆਂ ਭੇਟ ਕਰ ਰਹੇ ਆ। ਤੁਸੀਂ ਵੀ ਜੇ ਕਾਲ ਕਰਨੀ ਹੈ ਤਾਂ ਉਸ ਦੇ ਲਈ ਨੰਬਰ 408 272 5200, ਤੇ ਜਾਂ ਤੁਸੀਂ ਫੇਸਬੁੱਕ ਤੇ YouTube ਤੇ ਦੇਖ ਰਹੇ ਆ ਤਾਂ ਤੁਸੀਂ ਵੀ ਆਪਣੇ ਜਿਹੜੇ ਆ ਵਧਾਈ ਆ ਉੱਤੇ ਲਿਖ ਕੇ ਵੀ ਭੇਂਟ ਕਰ ਸਕਦੇ ਆ, ਤੇ ਉਹ ਵੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਨਾਲ ਐਡ ਕਰਾਂਗੇ। ਤੇ ਹੁਣ ਆਪਣੇ ਅਗਲੇ ਕਾਲਰਸ ਉਹਨਾਂ ਵੱਲ ਵੱਧਦੇ ਆ। ਦਵਿੰਦਰ ਕੌਰ ਜੀ, ਨਵੇਂ ਸਾਲ ਦੀਆਂ ਵਧਾਈਆਂ ਜੀ। ਜੀ ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ ਬੇਟੇ। ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਵਧਾਈਆਂ ਪੁੱਤ। ਮੈਂ ਸਿਆਟਲ ਤੋਂ ਦਵਿੰਦਰ ਬੋਲਦੀ ਆ। ਮੈਂ ਉਦੋਂ ਦੀ ਜੁੜੀ ਆ ਜਦੋਂ ਦਾ ਤੁਹਾਡਾ ਰੇਡੀਓ ਚੱਲਿਆ, ਮੇਰਾ ਰੇਡੀਓ, ਤੁਹਾਡਾ ਨੀ ਮੇਰਾ। ਹਾਂਜੀ, ਥੈਂਕ ਯੂ ਮਾਤਾ ਜੀ। ਜਵਾਨੀ ਵੀ ਨਿਕਲ ਗਈ, 21 ਸਾਲ ਹੋ ਗਏ ਮੈਨੂੰ ਇੱਥੇ ਆਈ ਨੂੰ। ਮੇਰੀ ਜਵਾਨੀ ਵੀ ਇੱਥੇ ਨਿਕਲ ਗਈ ਤਾਂ ਬੁਢਾਪਾ ਵੀ ਮੇਰਾ ਬਸ ਇਸੇ ਰੇਡੀਓ ਨਾਲ ਹੀ ਨਿਕਲ ਜਾਵੇ। ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਦੇਵੇ, ਵੱਡੀਆਂ ਵੱਡੀਆਂ ਉਮਰਾਂ ਕਰੇ ਪਰਮਾਤਮਾ। ਏਦਾਂ ਹੀ ਮੈਂ ਰੇਡੀਓ ਸੁਣਦੀ ਰਵਾਂ। ਬਹੁਤ ਬਹੁਤ ਵਧਾਈਆਂ ਪੁੱਤ ਤੁਹਾਨੂੰ। ਤੁਹਾਨੂੰ ਵੀ ਜੀ, ਤੁਹਾਨੂੰ ਵੀ ਜੀ, ਬਹੁਤ ਬਹੁਤ ਵਧਾਈਆਂ ਜੀ, ਬਹੁਤ ਵਧਾਈਆਂ ਜੀ। ਸ਼ੁਕਰੀਆ, ਸ਼ੁਕਰੀਆ, ਬੜੀ ਮਿਹਰਬਾਨੀ, ਬਹੁਤ ਮਿਹਰਬਾਨੀ। ਦੇਖੋ ਰਾਜਕਰਮੀ ਸਿੰਘ ਜੀ, ਸਰੋਤੇ ਦੂਰੋਂ ਦੂਰੋਂ ਜੁੜੇ ਹੋਏ ਆ। ਸਿਆਟਲ ਸਾਡੇ ਬੇਰੀਏ 'ਚ ਅੱਜ ਠੰਡ ਬਹੁਤ ਆ, ਤੇ ਸਿਆਟਲ ਤੁਸੀਂ ਹਿਸਾਬ ਲਾ ਲਓ ਵੀ ਕਿੰਨੀ ਠੰਡ ਹੋਊਗੀ। ਠੀਕ ਆ, ਅੱਛਾ ਜੀ, ਤੁਹਾਡੇ ਜ਼ਿਆਦਾ ਠੰਡ ਹੋਈ ਪਈ ਹੈ ਅੱਜ? ਜੀ ਬਹੁਤ ਜ਼ਿਆਦਾ ਠੰਡ ਆ। ਠੀਕ ਆ ਜੀ, ਲਾਓ ਹੀਟ, ਫਿਰ ਨਾਲ ਰੱਖੋ ਚਾਹ ਦਾ ਪਿਆਲਾ,
ਤੇ ਬਸ ਏਦਾਂ ਹੀ ਪ੍ਰੋਗਰਾਮ ਆਪਾਂ ਨਾਲ ਕਰੀ ਚੱਲਦੇ ਆ। ਸੁਰਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸੁਰਿੰਦਰ ਜੀ, ਜੀ ਆਇਆਂ ਨੂੰ ਜੀ, ਨਵੇਂ ਹਾਂਜੀ ਸਾਲ ਦੀਆਂ ਮੁਬਾਰਕਾਂ ਜੀ। ਹਾਂਜੀ ਹਾਂਜੀ ਵੀਰ ਜੀ, ਤੁਹਾਨੂੰ ਤੁਹਾਡੇ ਪਰਿਵਾਰ ਨੂੰ, ਜਿੰਨਾ ਵੀ ਰੇਡੀਓ USA ਦਾ ਪਰਿਵਾਰ ਆ, ਉਸ ਮਾਲਕ ਨੇ ਵਧਾਇਆ ਤਾਂ ਖੂਬ ਆ, ਔਰ ਅਸੀਂ ਹੋਰ ਵੀ ਉਸ ਮਾਲਕ ਅੱਗੇ ਅਰਦਾਸ ਕਰਦੇ ਹਾਂ ਕਿ ਹੋਰ ਵੀ ਇਹ ਤੋਂ ਜ਼ਿਆਦਾ ਤੁਹਾਡਾ ਪਰਿਵਾਰ ਵਧੇ ਫੁੱਲੇ ਤੇ ਇਹ ਜ਼ਿਆਦਾ ਵੱਧ ਤੋਂ ਵੱਧ ਗਿਣਤੀ ਬਣੇ। ਤੇ ਨਾਲ ਹੋਰ ਇਹ ਆ ਕਿ ਸਭ ਤੋਂ ਵੱਡੀ ਚੀਜ਼ ਇਹ ਆ ਕਿ ਜਿਹੜਾ ਤੁਸੀਂ ਇੰਨੇ ਵਧੀਆ ਪ੍ਰੋਗਰਾਮ ਦੇ ਰਹੇ ਆ, ਤੁਸੀਂ ਪੰਜਾਬ ਸਮਝੋ ਪਈ ਇੱਥੇ ਬੈਠਿਆਂ ਨੂੰ ਹੀ ਸਾਰਾ ਪੰਜਾਬ ਦਿਖਾਉਂਦੇ ਆ। ਬਹੁਤ ਕੁਛ ਉੱਥੇ ਦਾ ਜੋ ਸਾਡਾ ਪਿਛੋਕੜ ਆ ਹੋ ਰਿਹਾ ਜਿੱਦਾਂ ਵੀ ਸਾਰਿਆਂ ਵਾਸਤੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਸਾਰਾ ਸਭ ਕੁਝ ਦੱਸਣ ਲਈ ਅਤੀ ਧੰਨਵਾਦ। ਤੇ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਫਿਰ ਦੁਬਾਰਾ ਬਹੁਤ ਬਹੁਤ ਮੁਬਾਰਕਾਂ ਹੋਣ। ਉਹ ਮਾਲਕ ਬਹੁਤ ਚੜ੍ਹਦੀ ਕਲਾ 'ਚ ਰੱਖੇ। ਤੇ ਹੋਰ ਇੱਕ ਬੇਨਤੀ ਆ ਸਾਰੇ ਮੇਰੇ ਵੀਰੀ ਭੈਣਾਂ ਭਰਾਵਾਂ ਨੂੰ ਕਿ ਜਿੰਨਾ ਵੀ ਅਸੀਂ ਹੋ ਸਕਦਾ ਕਰ ਸਕੀਏ ਜ਼ਰੂਰ ਯੋਗਦਾਨ ਵੀ ਵਿੱਚ ਪਾਈਏ, ਹੋਰ ਵੀ ਜ਼ਿਆਦਾ ਵਧੇ ਫੁੱਲੇ। ਚੰਗਾ ਵੀਰ ਜੀ, ਮੇਰੀ ਵੱਲੋਂ ਸਾਰਿਆਂ ਨੂੰ ਫਿਰ ਦੁਬਾਰਾ ਵਧਾਈ। ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸੁਰਿੰਦਰ ਅਕਾਲ ਸਿੰਘ ਜੀ ਜੀ। ਪ੍ਰੋਗਰਾਮਾਂ 'ਚ ਹਿੱਸਾ ਲੈਂਦੇ ਰਹਿੰਦੇ ਆ। ਇਹਨਾਂ ਦਾ ਇੱਕ ਬਿਲਕੁਲ। ਪ੍ਰੋਗਰਾਮ ਜੋ ਪਿਛਲੇ ਸਮੇਂ 'ਚ ਮਿਸ ਰਿਹਾ, ਜ਼ਰੂਰ ਆਪਾਂ ਕੋਸ਼ਿਸ਼ ਕਰਾਂਗੇ ਇਸ ਸਾਲ ਉਹਨੂੰ ਸ਼ੁਰੂ ਕੀਤਾ ਜਾਵੇ ਜੀ। ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ। ਜੀ, ਬਹੁਤ ਜੀ ਬਹੁਤ ਧੰਨਵਾਦ ਜੀ। ਜੋਗਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਜੀ। ਸਤਿ ਸ੍ਰੀ ਅਕਾਲ ਕਰਨਵੀਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਸ੍ਰੀ ਅਕਾਲ ਹਰਜੋਤ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਬਹੁਤ ਬਹੁਤ ਵਧਾਈਆਂ ਪੁੱਤ, ਤੁਹਾਨੂੰ ਜ਼ਿੰਦਗੀ ਬਣਾ ਦਿੱਤੀ ਤੁਸੀਂ ਸਾਡੇ ਸਾਰੇ ਬੁੜਿਆਂ ਦੀ। ਸੱਚੀ ਮੈਂ ਦੱਸਾਂ, ਇਸੇ ਰੇਡੀਓ ਦੇ ਯਾਤਰੇ ਤੁਰੇ ਫਿਰਦੇ ਆ ਤੇ ਅੱਗੇ ਤੋਂ ਵੀ ਦਾਤਾ ਤੁਹਾਨੂੰ ਤੰਦਰੁਸਤੀ ਬਖਸ਼ੇ, ਖੁਸ਼ੀਆਂ ਬਖਸ਼ੇ, ਤਰੱਕੀਆਂ ਬਖਸ਼ੇ। ਜੇ ਮਾਲਕ ਹੀ ਸਾਨੂੰ ਸਾਡੇ ਬੱਚਿਆਂ ਨੂੰ ਉੱਪਰ ਨੂੰ ਕਰੂਗਾ ਤਾਂ ਹੀ ਮਾਲਕ ਦੀ ਮਿਹਰ ਨਾਲ ਹੀ ਹੋਣਾ। ਜਿੰਨੀ ਤੁਸੀਂ ਸੇਵਾ ਕਰਦੇ ਇਹਦਾ ਫਲ ਤਾਂ ਸੱਚੇ ਪਾਤਸ਼ਾਹ ਨੇ ਤੁਹਾਨੂੰ ਦੇਣਾ ਹੀ ਦੇਣਾ। ਓਕੇ ਜੀ, ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ। ਮਿਹਰਬਾਨੀ। ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੋ। ਕੋਈ ਲਫ਼ਜ਼ ਹੀ ਹੈ ਨਹੀਂ ਇਸ ਜ਼ੁਬਾਨ 'ਚ। ਜੀ ਸ਼ੁਕਰੀਆ। ਓਕੇ ਸ਼ੁਕਰੀਆ ਜੀ, ਜੀ। ਸਤਿ ਸ਼੍ਰੀ ਓਕੇ। ਅਕਾਲ। ਸਤਿ ਸ਼੍ਰੀ ਅਕਾਲ ਜੀ। ਵਧਾਈਆਂ ਜੀ। ਤੁਸੀਂ ਵੇਖੋ ਰਾਜਕਰਮਵੀਰ ਸਿੰਘ ਜੀ, ਬਹੁਤ ਵਾਰ ਆਪਣੇ ਜਿਹੜੇ ਭੈਣ ਭਾਈ ਹੋਰ ਉੱਤੇ ਹੀ ਕਹਿ ਲੈਂਦੇ ਵੀ ਮੈਂ ਬਜ਼ੁਰਗ ਆ। ਫੌਜਾ ਸਿੰਘ 109 ਸਾਲ ਦਾ ਹੋ ਗਿਆ, ਪਿੱਛੇ ਜੇ ਉਹਦੀ ਇੰਟਰਵਿਊ ਕੀਤੀ ਕਿਸੇ ਨੇ, ਉਹ ਕਹਿੰਦਾ ਮੈਂ ਤਾਂ ਹਜੇ ਵੀ ਜਵਾਨ ਆ। ਸਹੀ ਗੱਲ 109 ਸਾਲ ਦੇ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ, ਕੀ ਰੱਖਿਆ ਜਿੱਦਾਂ ਆਖਦੇ ਆ ਨਾ, ਫਿਰ ਉਹ ਗੱਲ ਬਣਦੀ ਆ। ਬਿਲਕੁਲ। ਆ ਜਿਮੀ ਕਾਰਟਰ ਆ, ਦੇਖ ਲਓ ਪ੍ਰੈਜ਼ੀਡੈਂਟ 100 ਸਾਲ ਬਾਅਦ ਉਹਨਾਂ ਦੀ ਮੌਤ ਹੋਈ ਆ। ਸੋ ਦੇਖੋ ਵੀ ਉਹ ਸਿੱਖਣਾ ਹੋਵੇ ਕਿਸੇ ਦਾ ਵੀ ਚਾਹੀਦਾ ਪ੍ਰੈਜ਼ੀਡੈਂਸੀ ਉਹਦੀ ਕਿੱਦਾਂ ਦੀ ਸੀ, ਉਹਦੇ ਤੇ ਬੜੇ ਸਵਾਲ ਨੇ। ਬੜਿਆਂ ਨੇ ਉਹਦੀ ਪ੍ਰੈਜ਼ੀਡੈਂਸੀ ਪਸੰਦ ਨਹੀਂ ਕੀਤੀ, ਪਰ ਉਹਨੇ ਜਦੋਂ ਪ੍ਰੈਜ਼ੀਡੈਂਸੀ ਤੋਂ ਬਾਅਦ ਦੇ ਵਿੱਚ ਉਹਨੇ ਆਪਣਾ ਜੀਵਨ ਹੀ ਇੱਕ ਹਿਸਾਬ ਦੇ ਨਾਲ ਪਬਲਿਕ ਲਾਈਫ ਦੇ ਲਈ, ਪਬਲਿਕ ਦੇ ਸੁਧਾਰ ਦੇ ਲਈ ਜਿਹੜਾ ਉਹ ਲਾ ਦਿੱਤਾ। ਚਲੋ ਕੁਛ ਚੀਜ਼ਾਂ ਹਰ ਇੱਕ ਦੇ ਵਿੱਚ ਹੀ ਜਿਹੜੀਆਂ ਉਹ ਸਿੱਖਣ ਵਾਲੀਆਂ ਹੁੰਦੀਆਂ ਤੇ ਉਹਨੂੰ ਵੀ ਆਪਾਂ ਚਲੋ ਯਾਦ ਕਰਦੇ ਹਾਂ। ਲੌਂਗੈਸਟ ਲਿਵਿੰਗ ਪ੍ਰੈਜ਼ੀਡੈਂਟ ਅਮਰੀਕਾ ਦਾ ਹੋ ਕੇ ਉਹਦਾ ਦੇਹਾਂਤ ਹੋਇਆ ਆ। ਆਪਣੇ ਅਗਲੇ ਕਾਲਰ ਨੇ ਜਸਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਭਰਾਵਾਂ ਨੂੰ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੀ ਪੰਜਾਬੀ ਰੇਡੀਓ ਨੂੰ ਤੇ ਪੰਜਾਬੀ ਰੇਡੀਓ ਸਮੁੱਚੀ ਟੀਮ ਨੂੰ ਤੇ ਜਿੰਨੇ ਆਪਣੇ ਸਰੋਤੇ ਆ ਤੇ ਜਿੰਨੀ ਆਪਣੇ ਸੰਸਾਰ ਤੇ ਲੁਕਾਈ ਆ, ਸਾਰਿਆਂ ਨੂੰ ਪਰਮਾਤਮਾ ਚੜ੍ਹਦੀਆਂ ਕਲਾ 'ਚ ਰੱਖੇ 2025 'ਚ ਤੇ ਖੁਸ਼ੀਆਂ ਭਰਾਵੇ। ਸਾਰੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ ਤੇ ਸੁੱਖ ਸ਼ਾਂਤੀ ਪੂਰੇ ਸੰਸਾਰ ਤੇ ਵਸਾਈ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਹੁਤ ਸਾਰੇ ਰਾਜਕਰਮਵੀਰ ਸਿੰਘ ਜੀ ਸੋਸ਼ਲ ਮੀਡੀਆ ਦੇ ਉੱਤੇ ਜੁੜੇ ਹੋਏ ਹੈਗੇ ਆਪਣੇ ਨਾਲ। ਅਮਰਿੰਦਰ ਮਾਨ ਜੀ ਹੈਪੀ ਨਿਊ ਈਅਰ ਕਹਿੰਦੇ ਆ। ਪ੍ਰਵੀਨ ਕੁਮਾਰ ਜੀ, ਅਮਰਿੰਦਰ ਮਾਨ, ਕੁਲਵਿੰਦਰ ਕੌਰ, ਮਨਵੀਰ ਸਿੰਘ, ਸੀਕੇ ਗਿੱਲ ਤੇ ਜਸਮਨ ਹੋਟਲ, ਬਲਵਿੰਦਰ ਕਲੇਰ, ਜਸਵੰਤ ਸਿੰਘ, ਆਸਟਨ ਤੋਂ ਜੁੜੇ ਹੋਏ ਆ, ਜਸ ਬੈਨੀਵਾਲ, ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਜੀ ਪਵਨਪਾਲ ਸਿੰਘ, ਜਗਤਾਰ ਗਏ ਉਹਨਾਂ ਨੇ ਆਨਲਾਈਨ ਵੀ ਜਿਹੜੀ ਹਾਜ਼ਰੀ ਲਵਾਤੀ ਆ। ਪਿੰਕੀ ਖਹਿਰਾ ਜੀ, ਜਸਵੰਤ ਸਿੰਘ ਜੀ, ਹਰਪ੍ਰੀਤ ਰੰਧਾਵਾ ਜੀ, ਬਲਵਿੰਦਰ ਕਲੇਰ ਜੀ, ਜਿੰਮੀ ਸਿੰਘ ਜੀ, ਗੁਰਮੀਤ ਸੈਣੀ ਜੀ, ਸਾਰਿਆਂ ਨੂੰ ਅਸੀਂ ਆਪਣੇ ਵੱਲੋਂ ਵੀ ਵਧਾਈਆਂ ਜਿਹੜੀਆਂ ਉਹ ਭੇਂਟ ਕਰਦੇ ਹਾਂ। ਇੰਦਰਜੀਤ ਬਰਾੜ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਤੇ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਸਰੋਤਿਆਂ ਨੂੰ ਸਾਰਿਆਂ ਨੂੰ ਮਤਲਬ ਤਹਿ ਦਿਲੋਂ ਨਵੇਂ ਸਾਲ ਦੀਆਂ ਮੁਬਾਰਕਾਂ। ਤੇ ਗੁਰੂ ਸਾਹਿਬ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਖੁਸ਼ ਤੇ ਚੜ੍ਹਦੀ ਕਲਾ ਰੱਖੇ, ਕਾਮਯਾਬੀ ਬਖਸ਼ੇ ਤੇ ਆਪ ਜੀ ਨੂੰ ਬਿਲਕੁਲ ਥੈਂਕ ਯੂ ਇੰਦਰਜੀਤ ਜੀ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਇੱਕ ਮੁੰਡਾ ਵਿਆਹ ਲਿਆ, ਇੱਕ ਬਸ ਵਿਆਹਣ ਵਾਲਾ ਰਹਿ ਗਿਆ, ਹੁਣ ਵਧਾਈਆਂ ਹੀ ਵਧਾਈਆਂ ਜੀ। ਇੱਕ ਤਾਂ ਆ ਰਿਹਾ ਹੁਣ ਪਰਿਵਾਰ ਬੱਚੇ ਨੇ ਆ ਜਾਣਾ ਜੀ। ਉਹਨੇ ਵੀ ਇੰਦਰ ਬਰਾੜ ਆਪਣੇ ਬਹੁਤ ਪੁਰਾਣੇ ਦੋਸਤ ਆ। ਹਮੇਸ਼ਾ ਜਦੋਂ ਪੰਜਾਬੀ ਕਲਚਰਲ ਸੈਂਟਰ 'ਚ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ, ਹਮੇਸ਼ਾ ਵੱਧ ਚੜ ਕੇ ਸੇਵਾ ਕਰਦੇ ਹੈਗੇ। ਬਿਲਕੁਲ ਬਿਲਕੁਲ। ਨਿਮਾਣੇ ਜੀ ਨੂੰ ਮਾਣ ਤੁਸੀਂ ਬਖਸ਼ਦੇ ਹੋ।
ਔਰ ਮਤਲਬ ਕਹਿ ਲਈਏ ਵੀ ਇੱਕ ਹਿੱਸਾ ਟੀਮ ਦਾ ਬਣ ਕੇ ਕੰਮ ਕਰੀਦਾ, ਜਦੋਂ ਇੱਕ ਮਾਣ ਜਿਹਾ ਮਹਿਸੂਸ ਕਰੀਦਾ। ਤੇ ਔਰ ਬਾਕੀ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦੇ ਆ, ਸਾਰੇ ਪ੍ਰੋਗਰਾਮ ਹੀ ਇੱਕ ਤੋਂ ਇੱਕ ਸਿਰ ਕੱਢਵੇਂ ਹੁੰਦੇ ਆ, ਬਹੁਤ ਸੋਹਣੇ ਔਰ ਗਿਆਨਵਰਧਕ ਪ੍ਰੋਗਰਾਮ ਹੁੰਦੇ ਆ। ਔਰ ਆਪ ਜੀ ਦਾ ਟੀਮ ਦਾ ਸਮੁੱਚੀ ਦਾ ਸ਼ਰਮਾ ਜੀ ਸਾਰੇ ਬਹੁਤ ਵਧੀਆ, ਯਾਨੀ ਕਿ ਕੋਈ ਇਹਨੂੰ ਮਿਸ ਕਰ ਹੀ ਨਹੀਂ ਸਕਦੇ ਅਸੀਂ। ਔਰ ਦਿਲ ਕਰਦਾ ਵੀ ਸੁਣੀ ਚਲੀਏ, ਟਰਨ ਆਨ ਹੀ ਰਹਿੰਦਾ ਫੋਨ ਟਰੱਕ ਦੇ ਵਿੱਚ ਵੀ ਤੇ ਘਰੇ ਵੀ ਮੇਰਾ ਚੱਲਦਾ ਹੀ ਰਹਿੰਦਾ। ਸ਼ੁਕਰੀਆ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ, ਸਿਹਤਯਾਬੀ ਬਖਸ਼ੇ ਸਾਰਿਆਂ ਨੂੰ, ਸਿਹਤਮੰਦ ਹੋਣ ਸਾਰੇ ਜਾਣੇ, ਤੰਦਰੁਸਤੀਆਂ ਬਖਸ਼ੇ ਜੀ। ਬਿਲਕੁਲ, ਮਿਹਰਬਾਨੀ, ਸ਼ੁਕਰੀਆ ਇੰਦਰਜੀਤ ਜੀ। ਹਰਪ੍ਰੀਤ ਰੰਧਾਵਾ UK ਤੋਂ ਵਧਾਈਆਂ ਦੇ ਰਿਹਾ, ਤੇਜਿੰਦਰ ਸਿੰਘ ਵੀ ਹੈਪੀ ਨਿਊ ਈਅਰ ਕਹਿ ਰਿਹਾ, ਜਤਿੰਦਰ ਸੰਧੂ ਵਧਾਈਆਂ ਦੇ ਰਿਹਾ, ਰਾਜਪਾਲ ਸਿੰਘ ਸੰਧੂ ਬੇਕਰਸਫੀਲਡ ਤੋਂ ਕਿਸਾਨ ਮੋਰਚੇ 'ਚ ਬੜਾ ਹਿੱਸਾ ਪਾਇਆ ਇਹਨਾਂ ਨੇ। ਤੇ ਜਦੋਂ ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਤੇ ਜਿਹੜੇ 40 ਸਾਲ ਸਿੱਖ ਜੈਨੋਸਾਈਡ ਦੇ ਹੋ ਗਏ, ਉਹਦੇ ਵਿੱਚ ਜਦੋਂ ਪਰੇਡ ਆਪਣਾ ਵਾਕ ਹੋਈ ਸੀ, ਉਹਦੇ ਵਿੱਚ ਵੀ ਬਹੁਤ ਹਿੱਸਾ ਪਾਇਆ। ਸੋ ਕਮਿਊਨਿਟੀ ਲਈ ਹਮੇਸ਼ਾ ਵੱਧ ਚੜ ਕੇ ਕੰਮ ਕਰਦੇ ਰਹਿੰਦੇ ਆ। ਬਹੁਤ ਧੰਨਵਾਦ। ਜਦੋਂ ਵੀ ਆਪਾਂ ਬੇਕਰਫੀਲਡ ਜਾਈਏ ਬੜੇ ਪਿਆਰ ਦੇ ਨਾਲ ਮਿਲਦੇ ਆ। ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਵਧਾਈਆਂ ਜੀ। ਗੁਰਸ਼ਰਨ ਸਿੰਘ ਜੀ ਕਲੋਵਿਸ ਤੋਂ ਕਰਦੇ ਨੇ, ਗੁਰਵਿੰਦਰ ਧਾਲੀਵਾਲ ਜੀ, ਧਨਵੰਤ ਸਿੰਘ ਜੀ ਇਹ ਵੀ ਵਧਾਈ ਜਿਹੜੀ ਉਹ ਭੇਟ ਕਰ ਰਹੇ ਆ। ਹਰਜੋਤ ਸਿੰਘ ਜੀ ਇੱਥੇ 1 ਮਿੰਟ ਲੈ ਕੇ ਇਹ ਵੀ ਜਿਹੜੀ ਆਪਾਂ ਜ਼ਰੂਰ ਨਾਲ ਗੱਲ ਕਰਦੇ ਹਾਂ। ਦੇਖੋ, ਜਿਹੜਾ ਸਾਲ ਬੀਤ ਗਿਆ ਜਿੱਦਾਂ ਕਹਿੰਦੇ ਆ, ਪਰ ਉਹਦੇ ਵਿੱਚ ਬਹੁਤ ਕੁਛ ਜਿਹੜਾ ਉਹ ਸਿੱਖਣ ਨੂੰ ਵੀ ਨਾਲ ਰਹਿੰਦਾ ਆ। ਕਈਆਂ ਦੀਆਂ ਕਲੋਜ਼ ਕਾਲਸ ਹੋਈਆਂ ਹੋਣਗੀਆਂ, ਕਈਆਂ ਦੀ ਜ਼ਿੰਦਗੀ ਜਿਹੜੀ ਇੱਦਾਂ ਕਹਿ ਲਓ ਵੀ ਬਾਬੇ ਨੇ ਮਿਹਰ ਭਰਿਆ ਹੱਥ ਰੱਖ ਕੇ ਜਿਹੜਾ ਉਹ ਬਚਾਇਆ ਹੋਊਗਾ। ਸੋ ਉਹਨਾਂ ਸਾਰੀਆਂ ਚੀਜ਼ਾਂ ਤੋਂ ਆਪਾਂ ਸਿੱਖ ਕੇ ਇਹੀ ਅਰਦਾਸ ਕਰੀਏ, ਜਿਹੜੀ ਸਰਬੱਤ ਦੇ ਭਲੇ ਦੀ ਗੱਲ ਆ ਨਾ, ਉਹ ਕਦੀ ਨਹੀਂ ਛੱਡਣੀ ਆਪਾਂ, ਚਾਹੇ ਕੁਛ ਵੀ ਜਿਹੜਾ ਉਹ ਹੋਈ ਜਾਵੇ। ਜਿਹੜੇ ਸਿੱਖ ਦੇ ਸਿਧਾਂਤ ਆ, ਸਿੱਖੀ ਦੇ ਜਿਹੜੇ ਸਿਧਾਂਤ ਆ, ਉਹਨਾਂ ਤੋਂ ਮੁਨਕਰ ਨਹੀਂ ਆਪਾਂ ਜਿਹੜਾ ਹੋਣਾ। ਦੁਨੀਆ ਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਨੇ, ਉਹ ਹੋ ਰਹੀਆਂ ਨੇ, ਪਰ ਆਪਾਂ ਆਪਣੇ ਸਿਧਾਂਤ ਦੇ ਨਾਲ ਖੜ ਕੇ ਡਟ ਕੇ ਜਿਹੜਾ ਉਹ ਅੱਗੇ ਵਧੀਏ। ਇਹ ਜ਼ਰੂਰ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਹੈ ਵੀ ਇਸ ਸਾਲ ਦੇ ਵਿੱਚ ਵੀ ਇਹੀ ਤੌਫੀਕ ਆਪਾਂ ਨੂੰ ਜਿਹੜੀ ਉਹ ਬਖਸ਼ੇ। ਤੇ ਆਪਣੇ ਅਗਲੇ ਕਾਲਰ ਨੇ ਰਜਿੰਦਰ ਚੌਹਾਨ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਜਿੰਦਰ ਚੌਹਾਨ ਜੀ ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਅਸੀਂ ਸਾਰੇ ਤੁਹਾਡੇ ਸਰੋਤਿਆਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹਾਂ ਜੀ। ਧੰਨਵਾਦ ਜੀ, ਤੁਹਾਨੂੰ ਵੀ ਬਹੁਤ। ਜਕਾਰਾ ਮੂਵਮੈਂਟ ਵਾਲੇ ਜੀ ਨੈਨਦੀਪ ਸਿੰਘ ਤੇ ਸਰਬਜੋਤ ਸਿੰਘ, ਇਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਵਧਾਈਆਂ ਬਹੁਤ। ਥੈਂਕ ਯੂ, ਬੜੀ ਮਿਹਰਬਾਨੀ ਰਜਿੰਦਰ ਜੀ। ਸੋ ਇੱਕ ਵਾਰੀ ਫੇਰ ਦੱਸਦੇ ਜਾਈਏ, ਜਿਹੜਾ 40 ਸਾਲ ਦੀ ਵਾਕ ਦੇ ਵਿੱਚ ਜਿਹੜੀ ਜਗਾਰਾ ਮੂਵਮੈਂਟ ਨੇ ਸ਼ੁਰੂਆਤ ਕੀਤੀ ਸੀ, ਇਹਨਾਂ ਨੇ ਜਿੱਦਾਂ ਕਿਹਾ ਸੀਗਾ ਵੀ ਕੱਲਾ ਜਿਹੜਾ ਕਦਮ ਆ ਇਹਨਾਂ ਨੇ ਪੂਰਾ ਚੱਲਿਆ ਸੀ, ਬੇਕਰਸਫੀਲਡ ਤੋਂ ਲੈ ਕੇ ਤੇ ਸੈਕਰਾਮੈਂਟੋ ਤੱਕ ਪੈਦਲ ਪੂਰਾ ਮਾਰਚ, ਜਿਹੜਾ 350 ਮੀਲ ਤੋਂ ਵੱਧ ਦਾ ਜਿਹੜਾ ਸਫ਼ਰ ਆ ਉਹ ਇਹਨਾਂ ਨੇ ਤੈਅ ਕੀਤਾ ਸੀ। ਕਿਸੇ ਆਰਗੇਨਾਈਜੇਸ਼ਨ ਦੇ ਵੀ ਨਹੀਂ ਮੈਂਬਰ, ਆਮ ਐਜ਼ ਏ ਸੰਗਠਨ ਮੈਂਬਰ ਇਹਨਾਂ ਨੇ ਦਰਦ ਸੀਗਾ। ਉਹ ਜਿਹੜਾ ਪੂਰਾ 20 ਦਿਨ ਦੇ ਕਰੀਬ ਜਿਹੜਾ ਮਾਰਚ ਸੀਗਾ, ਪੂਰਾ ਹਿੱਸਾ ਲਿਆ, ਨਹੀਂ ਹਰ ਰੋਜ਼ ਲਿਆ। ਬਿਲਕੁਲ, ਤੇ ਕੱਲਾ ਕਦਮ ਜਿਹੜਾ ਉਹ ਚੱਲਿਆ। ਇਹ ਵੀ ਨਹੀਂ ਵੀ 1 ਵੀ ਮਿੰਟ ਜਿਹੜਾ ਉਹਨਾਂ ਨੇ ਵਿੱਚ ਵੀ ਹਾਂ ਵੀ ਚੱਲ ਆ ਇੰਨਾ ਹਿੱਸਾ ਮੈਂ ਤੁਰ ਕੇ ਨਹੀਂ ਤੇ ਗੱਡੀ 'ਚ ਬਹਿ ਕੇ ਕਰ ਲੈਂਦੇ ਆ, ਕਿਉਂਕਿ ਵਾਕਰ ਹਰ ਇੱਕ ਤਰ੍ਹਾਂ ਦੇ ਸੀਗੇ। ਪਰ ਉਹ ਬਹੁਤ ਵਧੀਆ ਉਪਰਾਲਾ ਸੀ, ਬਹੁਤ ਵਧੀਆ ਜਿਹੜੀ ਉਹ ਚੀਜ਼ ਸੀ। ਇਹਨਾਂ ਨੇ ਆਪ ਉਹ ਚੀਜ਼ ਸਹੀ ਸੀ ਦਿੱਲੀ ਦੇ ਵਿੱਚ ਨਵੰਬਰ 1984 ਦੇ ਵਿੱਚ ਦੇਖਿਆ ਸੀ ਉਹਨਾਂ ਨੇ। ਸੋ ਕਹਿੰਦੇ ਵੀ ਜਦੋਂ ਹੀ ਤੁਹਾਡੇ ਰੇਡੀਓ ਤੋਂ ਅਨਾਊਂਸਮੈਂਟ ਹੋਈ ਸੀ, ਮੈਂ ਕਹਿੰਦੇ ਵੀ ਉਦੋਂ ਹੀ ਮਨ ਬਣਾ ਲਿਆ ਸੀਗਾ ਵੀ ਇਸ ਵਾਕ ਦੇ ਵਿੱਚ ਮੈਂ ਪੂਰਾ ਹਿੱਸਾ ਲੈਣਾ ਜੀ। ਜੈਕ ਲਾਲ ਕੈਲੀ ਜੀ ਲਾਸ ਵੈਗਸ ਤੋਂ ਜੁੜੇ ਹੋਏ ਆ। ਸ਼ਰਨ ਕੌਰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਆ। ਰੋਹਿਤ ਪਾਸੀ ਜੀ, ਅਮਰੀਕ ਸਿੰਘ ਜੀ, ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਵਧਾਈਆਂ ਜੀ। ਬਿਲਕੁਲ, ਸਤਨਾਮ ਸਿੰਘ ਜੀ ਕਹਿੰਦੇ ਨੇ ਵੀ ਅਸੀਂ ਸਵੇਰੇ 5 ਤੋਂ 8 ਵਜੇ ਤੱਕ ਸਟੋਰ ਦੇ ਉੱਤੇ ਚੱਲਦੇ ਆ ਤੇ ਫਿਰ 8 ਵਜੇ ਤੋਂ ਬਾਅਦ ਐਪ ਲਾ ਕੇ ਜਿਹੜਾ ਆ ਉਹ ਜ਼ਰੂਰ ਜਿਹੜਾ ਉਹ ਸੁਣੀਦਾ ਆ। ਸੋ ਧੰਨਵਾਦ ਇਹਨਾਂ ਦਾ। ਗੁਰਵਿੰਦਰ ਧਾਲੀਵਾਲ ਜੀ, ਧਨਵੰਤ ਸਿੰਘ ਜੀ, ਸ਼ਰਨ ਕੌਰ ਜੀ ਤੇ ਹੈਪੀ ਕੈਂਥ ਜੀ, ਅਮਰੀਕ ਸਿੰਘ ਜੀ, ਇਹ ਵੀ ਆਪਣੀਆਂ ਵਧਾਈਆਂ ਭੇਂਟ ਕਰ ਰਹੇ ਆ। ਅਗਲੇ ਕਾਲਰ ਵੱਲ ਵੱਧਦੇ ਆ। ਦਿਆਲ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰੇ ਵੱਲੋਂ ਸਾਰੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਵਧਾਈਆਂ ਜੀ। ਥੈਂਕ ਯੂ ਜੀ, ਤੁਹਾਨੂੰ ਵੀ ਬਹੁਤ ਵਧਾਈਆਂ ਜੀ। ਬਹੁਤ ਤਰੱਕੀਆਂ ਦੇਵੇ। ਮੈਂ ਤਾਂ ਸ਼ੁਰੂ ਤੋਂ ਰੇਡੀਓ ਨਾਲ ਜੁੜੀ ਹੋਈ ਹਾਂ। ਬਿਲਕੁਲ ਮਾਤਾ ਜੀ, ਹਮੇਸ਼ਾ ਹੀ ਆਪਾਂ ਨੂੰ ਬੇਕਰਸਫੀਲਡ ਜਿਹੜੇ ਆ ਉਹ ਮਿਲਦੇ ਆ, ਬੜੇ ਪਿਆਰ ਦੇ ਨਾਲ ਮਿਲਦੇ ਆ ਜੀ। ਬਹੁਤ ਧੰਨਵਾਦ ਮਾਤਾ ਜੀ। ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ। ਤਰੱਕੀ ਕਰੋ। ਥੈਂਕ ਯੂ। ਚੜ੍ਹਦੀ ਕਲਾ ਚ ਰਹੋ। ਥੈਂਕ ਯੂ, ਸ਼ੁਕਰੀਆ। ਧੰਨਵਾਦ ਤੁਹਾਡਾ। ਹਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਰਾਜਕਰਨ ਜੀ, ਹਰਜੋਤ ਸਿੰਘ ਜੀ ਤੇ ਸਮੂਹ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਤੇ ਹੈਪੀ ਨਿਊ ਈਅਰ, ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਬਹੁਤ ਜੀ। ਬਹੁਤ ਵਧਾਈਆਂ ਜੀ। ਹਾਂਜੀ, ਪੰਜਾਬੀ ਰੇਡੀਓ ਦੀ ਟੀਮ ਜੀ ਸਾਰੀ ਸ਼ਲਾਘਾ ਜੋ ਕੰਮ ਕਰ ਰਹੀ ਆ ਤੇ ਇਹ ਵਧਾਈ ਦੇ ਪਾਤਰ ਨੇ ਸਾਰੇ ਹੀ। ਖਾਸ ਕਰਕੇ ਮੈਂ ਜਦੋਂ ਕੱਲ ਸੁਣ ਰਿਹਾ ਸੀਗਾ ਤਾਂ ਇਹ ਸਰੋਤੇ ਨਹੀਂ ਖੁਸ਼, ਇਹ ਤੋਂ ਸਾਰੇ ਜਿੰਨੀ ਟੀਮ ਦੇ ਮੈਂਬਰ ਸਾਰੇ ਉਹ ਵੀ ਖੁਸ਼ ਨੇ ਤੇ ਖੁਸ਼ ਰੱਖਦੇ ਨੇ। ਜਿੱਦਾਂ ਮਸੂਦ ਮੱਲੀ ਜੀ ਨੇ ਆਪਣੇ ਦਰਦ ਦੱਸੇ ਨੇ, ਆਪਣੀ ਖੁਸ਼ੀ ਜ਼ਾਹਰ ਕੀਤੀ ਉਹਨਾਂ ਨੇ, ਹਨਾ, ਤੇ ਬਹੁਤ ਵਧੀਆ ਉਹਨਾਂ ਨੇ ਬੋਲੇ ਮਸੂਦ ਮੱਲੀ ਜੀ, ਪ੍ਰਵੀਨ ਜੀ, ਤੇ ਕਿਉਂਕਿ ਸਾਰੀ ਟੀਮ ਜਿੱਦਾਂ ਇਹ ਹਰਜੋਤ ਜੀ ਸਾਰੇ ਕੰਮ ਕਰ ਰਹੇ ਆ, ਰਾਜਕਰਨ ਜੀ, ਇਹ ਪੂਰੀ ਟੀਮ ਨੂੰ ਵੀ ਖੁਸ਼ ਰੱਖਦੇ ਆ। ਤੇ ਬਾਕੀ ਸਰੋਤੇ ਮੈਨੂੰ ਯਾਦ ਆ ਕਿ ਹਰਜੋਤ ਸਿੰਘ ਜੀ, ਮੈਂ ਜਿੱਥੇ ਵੀ ਪ੍ਰੋਗਰਾਮ ਤੇ ਜਾਣਾ, ਜਦੋਂ ਨਗਰ ਕੀਰਤਨ ਹੁੰਦੇ ਆ ਜਾਂ ਵੱਡੇ ਵੱਡੇ ਪ੍ਰੋਗਰਾਮ ਗੁਰਦੁਆਰਾ ਸਾਹਿਬ 'ਚ ਹੁੰਦੇ ਆ, ਤੁਸੀਂ ਸਾਰੇ ਜਾਂਦੇ ਹੋ, ਪੂਰੀ ਟੀਮ ਨੂੰ ਲੈ ਕੇ ਜਾਂਦੇ ਹੋ। ਪਰ ਮੈਨੂੰ ਏਦਾਂ ਲੱਗਿਆ ਵੀ ਉਹ ਮੈਨੂੰ ਲੱਗਦਾ ਸਿਰੋਂ ਪਾਓ ਤੋਂ ਬਿਨਾਂ ਹੋਰ ਤੁਹਾਨੂੰ ਕੁਛ ਨਹੀਂ ਕਰਦੇ, ਕਿਉਂਕਿ ਮੈਂ ਦੇਖਿਆ ਵੀ ਕੋਈ ਵੀ ਜਿੰਨੇ ਵੀ ਗੁਰੂ ਘਰ ਨੇ ਕੈਲੀਫੋਰਨੀਆ 'ਚ ਸਾਰੀ ਜਗ੍ਹਾ ਤੁਸੀਂ ਜਾਂਦੇ ਆ, ਕੋਈ ਕਦੀ ਕਾਲ ਨਹੀਂ ਮੈਂ ਸੁਣੀ, ਕਦੀ ਹੋ ਸਕਦਾ ਕੀਤੀ ਹੋਵੇ ਪਰ ਮੈਂ ਨਹੀਂ ਸੁਣੀ ਕਦੀ ਵੀ ਕਿ ਉਹਨਾਂ ਦੇ ਮੈਂਬਰ ਨੇ ਕਦੀ ਤੁਹਾਨੂੰ ਇੱਥੇ ਟੀਮ ਇੱਥੇ ਲਾਈਵ ਆ ਕੇ ਕਿਹਾ ਹੋਵੇ ਜਾਂ ਤੁਹਾਡਾ ਧੰਨਵਾਦ ਕੀਤਾ ਹੋਵੇ। ਪਰ ਉਹਨਾਂ ਨੂੰ ਵੀ ਕਰਨਾ ਚਾਹੀਦਾ। ਚਲੋ ਜੇ ਇੰਨਾ ਨਹੀਂ ਕਰ ਸਕਦੇ, ਤੁਸੀਂ ਇੱਕ ਕੰਮ ਜ਼ਰੂਰ ਕਰੋ, ਜਿੱਦਾਂ ਪ੍ਰਮਾਤਮਾ ਨੇ ਕਿਰਪਾ ਕਰਕੇ 5 ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਸਿੱਖਾਂ ਦੀ ਬੱਲੇ ਬੱਲੇ ਕਰਾਈ ਆ ਉਹਨਾਂ ਨੇ, ਉਹਨਾਂ ਦੀ ਸਰਕਾਰਾਂ ਨੇ, ਉਹਨਾਂ ਦੀ ਮੀਡੀਆ ਨੇ ਪੰਜਾਬੀਆਂ ਨੂੰ ਉੱਪਰ ਚੱਕਿਆ। ਸਿਰਫ ਕਿੱਦਾਂ? ਉਹ ਗੁਰੂ ਦੀ ਕਿਰਪਾ ਹੋਈ ਆ। ਤੇ ਮੈਂ ਗੁਰਦੁਆਰਿਆਂ ਦੀ ਕਮੇਟੀਆਂ ਨੂੰ ਬੇਨਤੀ ਕਰਦਾ ਕਿ ਇਹਨੂੰ ਠੰਡੇ ਨਾ ਪੈਣ ਦਿਓ, ਉਹਨਾਂ ਦੇ ਨਾਲ ਰਲ ਕੇ, ਉਹਨਾਂ ਸਰਕਾਰਾਂ ਦੇ ਨਾਲ ਰਲ ਕੇ ਇੱਦਾਂ ਦੇ ਕੰਮ ਹੋਰ ਕਰੋ ਤਾਂ ਕਿ ਇਹ ਕੰਮ ਠੰਡਾ ਨਾ ਪਵੇ। ਇਸ ਜੋ ਮਹਾਰਾਜ ਦਾ ਹੁਕਮ ਹੈ, ਮਹਾਰਾਜ ਦਾ ਉਹ ਪੂਰਾ ਹੋਵੇ, ਰਾਜ ਕਰੇਗਾ ਖਾਲਸਾ, ਜਿੱਦਾਂ ਵੀ ਹੋਵੇ। ਤੇ ਇਹ ਸਾਡੀ ਅਰਦਾਸ ਵੀ ਆ ਤੇ ਉਹਨਾਂ ਨੂੰ ਬੇਨਤੀ ਹੈ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਨੂੰ ਕਿ ਉੱਠ ਕੇ ਹਮਲਾ ਮਾਰਿਆ, ਕਿਉਂਕਿ ਪੰਜਾਬੀ ਰੇਡੀਓ ਦੀ ਜਿਹੜੀ ਟੀਮ ਆ ਉਹ ਤਾਂ ਆਪਣਾ ਕੰਮ ਕਰੀ ਜਾਂਦੇ, ਤੁਹਾਡੇ ਤੱਕ ਖਬਰਾਂ ਪਹੁੰਚਾਈ ਜਾਂਦੇ ਆ। ਇਹ ਤੁਹਾਡਾ ਅੱਗਿਓਂ ਫਰਜ਼ ਬਣਦਾ ਕਿ ਤੁਸੀਂ ਉੱਠ ਕੇ ਹਮਲਾ ਮਾਰੋ ਇਕੱਠੇ ਹੋ ਕੇ। ਇਹ ਤਾਂ ਹੀ ਇਹ ਇੱਦਾਂ ਦੇ ਕੰਮ ਸਫਲ ਹੁੰਦੇ। ਹੁਣ ਪੰਜਾਬੀ ਰੇਡੀਓ ਨੇ ਤੇ ਜੋ ਆਪਣਾ ਕੰਮ ਕਰੀ ਜਾਣਾ ਆ। ਤੇ ਬਾਕੀ ਬੇਨਤੀ ਸਰੋਤਿਆਂ ਅੱਗੇ ਹੈ ਕਿ ਕਮਿਊਨਿਟੀ ਦਾ ਰੇਡੀਓ ਇਹ ਹੈਗਾ, ਇਹਨੂੰ ਚੱਲਣ ਲਈ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਚਾਹੀਦਾ। ਜਿੱਦਾਂ ਸਰੋਤਿਆਂ ਨੇ ਕਿਹਾ ਵੀ ਐਡ ਕਰੋ, ਹੋਰ ਮੈਂਬਰ ਬਣਾਓ ਜਾਂ ਰੇਡੀਓ ਦਿਓ ਜਾਂ ਤੁਸੀਂ ਐਪ ਡਾਊਨਲੋਡ ਕਰੋ। ਤੇ ਮੈਂ ਤੇ ਇੱਥੇ ਤੱਕ ਵੀ ਕਹਿੰਦਾ ਹੁੰਦਾ ਵੀ ਜਿਹੜੀ YouTube ਚੈਨਲ ਆ, ਘਰ ਦੇ ਵਿੱਚ ਤੁਸੀਂ 5 ਮੈਂਬਰ ਆ, 5 ਦੇ ਇਕੱਲੇ ਇਕੱਲੇ ਜਿਹੜੇ ਮੈਂਬਰ ਆ ਉਹਨੂੰ ਸਬਸਕ੍ਰਾਈਬ ਕਰੋ YouTube ਨੂੰ। ਉਧਰ ਵੀ ਤੁਸੀਂ ਹੈਲਪ ਕਰ ਸਕਦੇ ਆ। ਅਗਰ ਉੱਦਾਂ ਤੁਸੀਂ ਨਹੀਂ ਭੇਜ ਸਕਦੇ, ਇੱਧਰ ਵੀ ਹੈਲਪ ਕਰ ਸਕਦੇ, ਕਿਉਂਕਿ ਪੈਸੇ ਤੋਂ ਬਿਨਾਂ ਕੁਛ ਨਹੀਂ ਹੁੰਦਾ। ਤੇ ਮੈਂ ਤਾਂ ਇਹ ਕਹਿੰਦਾ ਵੀ ਤੁਸੀਂ ਮਹੀਨੇ ਬਾਅਦ, ਹਫ਼ਤੇ ਬਾਅਦ, ਮਹੀਨੇ ਬਾਅਦ ਜਦੋਂ ਕਿਤੇ ਮਿਲਦੇ ਹੋ, ਜਦੋਂ ਵੀ ਕਿਤੇ ਵੀ ਪ੍ਰੋਗਰਾਮ ਤੇ ਜਾਂਦੇ ਹੋ, ਉੱਥੇ ਜ਼ਰੂਰ ਸਹਿਯੋਗ ਦਿਓ। ਤੇ ਉਹਦੇ ਨਾਲ ਹੀ ਇਹ ਕਮਿਊਨਿਟੀ ਦੇ ਰੇਡੀਓ ਚੱਲਦੇ ਆ, ਉੱਦਾਂ ਨਹੀਂ ਚੱਲਦੇ, ਕਿਉਂਕਿ ਖਰਚੇ ਇੰਨੇ ਹੁੰਦੇ ਆ। ਤੇ ਇਹ ਮੈਂ ਬੇਨਤੀ ਕਰ ਰਿਹਾ। ਬਾਕੀ ਮੈਨੂੰ ਇੱਕ ਮੈਂ ਲਾਸਟ ਗੱਲ ਕਹਿ ਕੇ ਸਮਾਪਤੀ ਕਰਦਾ। ਤੇ ਉਹ ਗੱਲ ਏਦਾਂ ਵੀ ਜਿੱਦਾਂ ਗੁਰਦੁਆਰਾ ਸਾਹਿਬ ਜਦੋਂ ਆਨੰਦ ਕਾਰਜ ਹੁੰਦੇ ਆ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਸਾਰੇ ਉੱਠ ਕੇ ਜਿਹੜੇ ਰਾਗੇ ਸਹਿਬਾਨ ਹੁੰਦੇ ਉਹਨਾਂ ਦਾ ਸਤਿਕਾਰ ਕਰਨ ਲਈ ਮਾਇਆ ਦਿੰਦੇ ਆ, ਹਨਾ, ਸਾਰੇ ਜਾਣੇ, ਭਾਵੇਂ ਉਹਨਾਂ ਨੂੰ ਸਮਝ ਲੱਗੀ ਜਾਂ ਨਹੀਂ ਲੱਗੀ, ਪਰ ਉਹ ਦਿੰਦੇ ਕਰਦੇ ਆ। ਤੇ ਬਹੁਤ ਚੰਗੀ ਗੱਲ ਕਰਨੀ ਵੀ ਚਾਹੀਦੀ ਆ। ਏਦਾਂ ਹੀ ਹਮਲਾ ਮਾਰਨਾ ਚਾਹੀਦਾ ਰੇਡੀਓ ਤੋਂ ਵੀ। ਮੈਂ ਕਹਿੰਦਾ ਵੀ ਏਦਾਂ ਹਮਲਾ ਮਾਰ ਕੇ ਪੰਜਾਬੀ ਰੇਡੀਓ ਨੂੰ ਅਸੀਂ ਉਹਦੀ ਸ਼ਾਨ ਵਧਾਈਏ ਤੇ ਉਹਦੀ ਹੈਲਪ ਕਰੀਏ। ਤੇ ਇਹ ਮੇਰਾ ਸਾਰਿਆਂ ਨੂੰ ਬੇਨਤੀ ਹੈਗੀ ਮੇਰੇ ਵੱਲੋਂ। ਤੇ ਸਾਰਿਆਂ ਨੂੰ ਹੈਪੀ ਨਿਊ ਈਅਰ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਸਾਰੇ ਜਗਤ। ਤੁਹਾਡਾ ਵੀ ਹਰਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ। ਜਿੱਥੇ ਕਿਤੇ ਵੀ ਪ੍ਰੋਗਰਾਮ ਹੁੰਦਾ ਗੁਰੂ ਘਰ 'ਚ, ਹਮੇਸ਼ਾ ਹੀ ਸਾਨੂੰ ਫਾਈਨੈਂਸ਼ੀਅਲੀ ਬਹੁਤ ਸਪੋਰਟ ਕਰਦੇ ਆ, ਹਰ ਇੱਕ ਨਗਰ ਕੀਰਤਨ ਹੋਵੇ ਜਾਂ ਕੁਛ ਵੀ ਹੋਵੇ। ਤੇ ਆਪਾਂ ਵੀ ਅਰਦਾਸ ਕਰਦੇ ਹਾਂ ਵੀ ਪ੍ਰਮਾਤਮਾ ਤੁਹਾਡੇ 1 ਤੋਂ 2 ਗੈਸ ਸਟੇਸ਼ਨ ਬਣਾਵੇ ਤੇ ਇਸ ਸਾਲ। ਤੇ ਇੱਕ ਗੱਲ ਦਾ ਜ਼ਰੂਰ ਹਰਜੀਤ ਸਿੰਘ ਜੀ, ਮੈਨੂੰ ਗੁੱਸਾ ਇਹ ਨਹੀਂ ਹੈ ਵੀ ਮੈਂ ਇਹ ਕਹਿੰਦਾ ਵੀ ਪੰਜਾਬੀ ਰੇਡੀਓ USA ਨੂੰ ਆ ਕੇ ਕਹਿਣ ਵੀ ਹਾਂ ਤੁਸੀਂ ਵਧੀਆ ਕੰਮ ਕਰਦੇ ਆ। ਗੈਰੀ ਸ਼ੀਸ਼ ਵਾਸ਼ਿੰਗਟਨ ਪੋਸਟ ਦਾ ਜਿਹੜਾ ਜਰਨਲਿਸਟ ਆ, ਸਟੈਨਫੋਰਡ ਯੂਨੀਵਰਸਿਟੀ ਦਾ ਪੜ੍ਹਿਆ ਆ,
ਉਸ ਬੰਦੇ ਨੇ ਪਿਛਲੇ 18 ਮਹੀਨਿਆਂ 'ਚ ਘੱਟੋ ਘੱਟ 15 ਆਰਟੀਕਲ ਲਿਖਿਆ ਜਿਹਦੇ 'ਚ ਭਾਰਤ ਦੀ ਸਰਕਾਰ ਨੂੰ ਪੂਰਾ ਐਕਸਪੋਜ਼ ਕੀਤਾ ਹੈ ਤੇ ਕਿੱਦਾਂ ਸਿੱਖਾਂ ਦੇ ਨਾਲ ਮਿਨੋਰਟੀਜ਼ ਦੇ ਨਾਲ ਧੱਕਾ ਹੋ ਰਿਹਾ। ਉਸ ਬੰਦੇ ਨੂੰ ਪੋਲਿਜ਼ਰ ਪ੍ਰਾਈਜ਼ ਵੀ ਮਿਲ ਚੁੱਕੇ ਹੈਗੇ ਆ, ਬਹੁਤ ਤਗੜਾ ਜਰਨਲਿਸਟ ਆ। ਸੋ ਮੈਂ ਹੈਰਾਨ ਹੁੰਨਾ ਵੀ ਘੱਟੋ ਘੱਟ ਯਾਰ ਇਦਾਂ ਦੇ ਬੰਦੇ ਨੂੰ ਕੋਈ ਆਪਣੀ ਸਿੱਖਾਂ ਦੀ ਆਰਗੇਨਾਈਜੇਸ਼ਨ, ਚਾਹੇ ਉਹ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੋਵੇ, ਚਾਹੇ ਕੋਈ ਕੋਲੀਸ਼ਨ ਹੋਵੇ, ਚਾਹੇ ਗੁਰੂ ਘਰ ਹੋਵੇ, ਉਹ ਬੰਦੇ ਨੂੰ ਸਨਮਾਨਤਾ ਕਰਨਾ ਚਾਹੀਦਾ ਵੀ ਭਾਈ ਤੂੰ ਠੀਕ ਆ, ਉਹ ਜੌਬ ਵੀ ਕਰ ਰਿਹਾ, ਪਰ ਇਹ ਇੱਕ ਬਹੁਤ ਵੱਡੀ ਹੌਸਲਾ ਮਿਲਦਾ ਅਗਲੇ ਨੂੰ ਵੀ ਐਡੇ ਮੁਲਕ ਦੇ ਨਾਲ ਉਹ ਫਿਰ ਵੀ ਕਰਦਾ ਆ। ਦਿੱਲੀ ਤੋਂ ਬੈਠਾ ਕਰਦਾ ਆ, ਉਹ ਉੱਥੇ ਦਾ ਕਰਦਾ ਆ। 4 ਲੈਂਗੁਏਜ ਆਉਂਦੀਆਂ ਉਹਨੂੰ, ਚਾਈਨੀਜ਼, ਜੈਪਨੀਜ਼, ਹਿੰਦੀ, ਇੰਗਲਿਸ਼, ਤੇ ਐਡਾ ਦਲੇਰੀ ਦਾ ਕੰਮ ਉਹਨੇ ਕੀਤਾ ਆ ਪਿਛਲੇ ਸਾਲ 'ਚ। ਸੋ ਐਪਰੀਸ਼ੀਏਸ਼ਨ ਜ਼ਰੂਰ ਕਰਨੀ ਚਾਹੀਦੀ ਹੈ। ਆਪਣੀ ਕਮਿਊਨਿਟੀ 'ਚ ਘਾਟ ਹੈਗੀ ਆ, ਕੋਈ ਵੀ ਕੰਮ ਕਰਦਾ ਜਿਹੜਾ ਵੀ। ਆਪਾਂ ਪੰਜਾਬੀ ਰੇਡੀਓ USA ਦੀ ਹਮੇਸ਼ਾ ਰੱਖਿਆ, ਚਾਹੇ ਸਾਡੇ ਵਿਚਾਰ ਕਿਸੇ ਉਸ ਆਰਗੇਨਾਈਜੇਸ਼ਨ ਨਾਲ ਨਾ ਵੀ ਮਿਲਦੇ ਹੋਣ, ਜਿਹੜਾ ਕੋਈ ਕੌਮ ਦੇ ਲਈ, ਕਮਿਊਨਿਟੀ ਦੇ ਲਈ ਕੋਈ ਵੀ ਕੰਮ ਕਰਦਾ ਹੈਗਾ, ਆਪਾਂ ਹਮੇਸ਼ਾ ਉਹਨਾਂ ਨੂੰ ਹਾਈਲਾਈਟ ਕਰੀਦਾ ਹੈਗਾ, ਹਮੇਸ਼ਾ ਹੀ ਉਹਨਾਂ ਦੀ ਖਬਰ ਕਰੀਦੀ ਹੈਗੀ। ਬਿਲਕੁਲ ਕਰਦੇ, ਤੁਸੀਂ ਤਾਂ ਸੁਨੇਹਾ ਪਹੁੰਚਾ ਦਿੰਦੇ ਆ ਉਹਨਾਂ ਦਾ, ਕਿਉਂਕਿ ਖਬਰਾਂ ਸਾਡੇ ਤੱਕ ਉਦਾਂ ਨਹੀਂ ਪਹੁੰਚਦੀਆਂ, ਤੁਸੀਂ ਪਹੁੰਚਾਉਂਦੇ ਆ। ਤੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਜਾਂ ਆਰਗੇਨਾਈਜੇਸ਼ਨ, ਜਿੱਦਾਂ ਤੁਸੀਂ ਦੱਸਿਆ, ਇਹਨਾਂ ਨੂੰ ਇਹ ਉਪਰਾਲਾ ਜ਼ਰੂਰ ਕਰਨਾ ਚਾਹੀਦਾ, ਮਾਣ ਸਤਿਕਾਰ ਜ਼ਰੂਰ ਕਰਨਾ ਚਾਹੀਦਾ, ਤਾਂ ਕਿ ਹੋਰ ਲੋਕ ਏਦਾਂ ਉੱਠਣ ਸਾਡੇ ਹੱਕ ਵਿੱਚ। ਮਿਹਰਬਾਨੀ ਜੀ। ਥੈਂਕ ਯੂ, ਮਿਹਰਬਾਨੀ ਹਰਜੀਤ ਜੀ, ਸ਼ੁਕਰੀਆ, ਮਿਹਰਬਾਨੀ ਜੀ, ਧੰਨਵਾਦ। ਸੁਲੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਸਾਰੀ ਟੀਮ ਤੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਨਵਾਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਥੈਂਕ ਯੂ, ਤੁਹਾਨੂੰ ਵੀ ਜੀ। ਇਸ ਵੇਲੇ ਮੈਂ ਵੀ ਤੁਰ ਰਿਹਾ ਤੇ ਨਾਲ ਮੈਂ ਤੇ ਪੱਪੀਆਂ ਨੂੰ ਵੀ ਲੈ ਕੇ ਤੁਰ ਰਿਹਾ ਸੀ, ਮੈਂ ਥੋੜਾ ਜਿਹਾ ਭੱਜਿਆ ਹੋਇਆ ਇਹਨਾਂ ਨਾਲ। ਤੇ ਬਾਕੀ ਮੇਰਾ ਇੱਕ ਥੋੜਾ ਜਿਹਾ ਸੁਝਾਅ ਸੁਣਨ ਵਾਲਿਆਂ ਨੂੰ, ਜੋ ਖਾਸ ਕਰਕੇ ਪੰਜਾਬ ਜਾਂ ਉਧਰ ਬੈਠੇ ਨੇ, ਵੀ ਜਿਸ ਤਰ੍ਹਾਂ ਖਬਰਾਂ ਸੁਣਦੇ ਆ ਤੇ ਉਹਦੇ 'ਚ ਸੁਣ ਤੋਂ ਪਤਾ ਲੱਗਦਾ ਵੀ ਹੋ ਸਕਦਾ ਛੇਤੀ ਪੰਜਾਬ ਦੇ ਵਿੱਚ ਇੰਟਰਨੈਟ ਛੇਤੀ ਫ੍ਰੀ ਵੀ ਮਿਲਣ ਲੱਗ ਜੇ, ਤੇ ਹੋ ਸਕਦਾ ਜਿੰਨੇ ਵੱਧ ਤੋਂ ਵੱਧ ਤੁਸੀਂ ਆਪਣਾ ਵਾਈਫਾਈ ਰੇਡੀਓ ਸੈੱਟ ਲੈ ਕੇ ਪੰਜਾਬ ਦੇ ਵਿੱਚ ਦੋਸਤਾਂ, ਰਿਸ਼ਤੇਦਾਰਾਂ, ਮਿੱਤਰਾਂ ਨੂੰ ਭੇਜੋ, ਤਾਂ ਵਧੀਆ ਰਹੂਗਾ ਮੇਰੇ ਖਿਆਲ 'ਚ ਵੀ। ਹੋਰ ਵੱਧ ਆਪਣੇ ਫੋਨ ਨਾਲ ਜੁੜਨਗੇ। ਬਿਲਕੁਲ। ਤੇ ਬਾਕੀ ਜੋ ਗੱਲ ਆਪਣਾ ਹਰਜੋਤ ਭਾਜੀ ਨੇ ਕੀਤੀ ਹੈ ਜਰਨਲਿਸਟ ਦੀ, ਸੋ ਉਹਨਾਂ ਨੂੰ ਮੈਂ ਦਿਲੀ ਸਲੂਟ ਕਰਦਾ। ਪਰਮਾਤਮਾ ਉਹਨਾਂ ਦੇ ਅੰਗ ਸੰਗ ਸਹਾਈ ਰਹੇ ਤੇ ਉਹਨਾਂ ਨੂੰ ਹੋਰ ਵਧੀਆ ਸਾਡੀ ਕਮਿਊਨਿਟੀ ਦੇ ਨਾਲ ਜੋੜਨ ਦੇ ਲਈ, ਕੰਮ ਕਰਨ ਦੇ ਲਈ ਤਰੱਕੀ ਬਖਸ਼ੇ, ਹਿੰਮਤ ਬਖਸ਼ੇ। ਸੋ ਸਾਰਿਆਂ ਨੂੰ ਅਗੇਨ ਨਵਾਂ ਸਾਲ ਬਹੁਤ ਬਹੁਤ ਮੁਬਾਰਕ ਜੀ। ਧੰਨਵਾਦ ਜੀ। ਤੁਹਾਨੂੰ ਵੀ ਬਹੁਤ ਬਹੁਤ। ਸੁਲੱਖਣ ਸਿੰਘ ਭਾਜੀ, ਹਮੇਸ਼ਾ ਜਦੋਂ ਸਾਡੀ ਟੀਮ ਬੇਕਰਸਫੀਲਡ ਜਾਂਦੀ ਹੈ, ਬਹੁਤ ਪਿਆਰ ਦੇ ਨਾਲ ਸਾਡਾ ਪਰਿਵਾਰ ਮਿਲਦਾ ਹੈ। ਗੰਢਿਆਂ ਦੀ ਪਨੀਰੀ ਇਹਨਾਂ ਦੀ ਹੁੰਦੀ ਹੈ, ਬਾਕੀ ਹਰ ਸਾਲ ਸਾਨੂੰ ਮਿਲਣੀ ਆ, ਤੇ ਰਿਟਾਇਰਮੈਂਟ ਆ, ਫਿਰ ਬਿਲਕੁਲ ਸਵੇਰੇ ਸ਼ਾਮ 2 ਟਾਈਮ ਜ਼ਰੂਰ ਤੁਰਿਆ ਕਰੋ, ਕਿਉਂਕਿ ਰਿਟਾਇਰਮੈਂਟ ਹੋ ਕੇ ਟੀਵੀ ਮੂਹਰੇ ਨਹੀਂ ਬੈਠਣਾ। ਨਹੀਂ, ਮੈਂ ਹੁਣ ਇਸ ਵੇਲੇ ਤਾਂ ਹੀ ਮੇਰਾ ਸਾਹ ਚੜਿਆ, ਮੈਂ ਇਹਨਾਂ ਨੂੰ ਭਜਾਉਣਾ, ਮੈਨੂੰ ਭਜਾਉਂਦੇ। ਵਾਹ ਜੀ, ਏਦਾਂ ਭਜਦੇ ਦੌੜਦੇ ਰਹੋ ਜੀ, ਇਸ ਸਾਲ ਏਦਾਂ ਹੀ ਬਸ ਜਾਂਦੇ ਆ ਜੀ ਹੁਣ। ਬਿਲਕੁਲ ਜੀ, ਬਹੁਤ ਧੰਨਵਾਦ, ਥੈਂਕ ਯੂ ਜੀ, ਮਿਹਰਬਾਨੀ। ਮੋਦੀ ਦੇ ਫੁੱਫੜ ਸਾਹਿਬ ਵੀ ਸਾਨੂੰ ਵਧਾਈ ਭੇਟ ਕਰਦੇ ਨੇ। ਇੱਕ ਜਿਹੜੇ ਆ ਆਨਲਾਈਨ ਕਿਸੇ ਦਾ ਹੈਗਾ ਆ ਜੀ, ਨਾਮ ਉਹਦਾ ਲੱਖਾ ਢਿੱਲੋਂ ਨੇ, ਤੇ ਹੈਪੀ ਨਿਊ ਈਅਰ ਕਹਿੰਦੇ ਆ। ਤੇ ਚਲੋ ਏਦਾਂ ਦੇ ਵੀ ਕਈ ਵਾਰੀ ਜਿਹੜੇ ਨਾਮ ਰੱਖੇ ਹੁੰਦੇ ਆ। ਰਜਿੰਦਰ ਤੂਰ ਜੀ, ਕਰਮਵੀਰ ਗਰੇਵਾਲ, ਤੇ ਪ੍ਰਗਟ ਸਿੰਘ ਬੱਲ ਜੀ, ਹੈਪੀ ਕੈਂਥ ਜੀ, ਮਨਵੀਰ ਸਿੰਘ, ਬਲਜੀਤ ਜੀ, ਜਗਦੀਪ ਸਿੰਘ, ਨਛੱਤਰ ਸਿੰਘ ਸੰਘਾ ਜੋਗੇ ਵਾਲੇ ਸਾਡੇ ਅੰਕਲ ਜੀ, ਬੜੇ ਖਾਸ ਇੱਥੋਂ ਫ੍ਰੈਜ਼ਨੋ ਕਲੋਵਿਸ ਇਲਾਕੇ ਤੋਂ। ਹਮੇਸ਼ਾ ਹੀ ਤੁਸੀਂ ਇਹਨਾਂ ਦੀਆਂ ਵੀਡੀਓਜ਼ ਵੀ ਦੇਖੀਆਂ ਹੋਣੀਆਂ, ਇਹਨਾਂ ਦੇ ਘਰ ਦੇ ਪਿੱਛੇ ਜਿਹੜਾ ਜਾੜ ਆ 1 ਇੰਚ ਵੀ ਨਹੀਂ ਛੱਡਿਆ ਨਹੀਂ ਹੈਗਾ। ਕਿੰਨੇ ਤਰ੍ਹਾਂ ਦੀਆਂ ਸਬਜ਼ੀਆਂ, ਫਰੂਟ ਉਗਾਉਂਦੇ ਆ, ਤੇ ਤੁਸੀਂ ਵੀਡੀਓਜ਼ ਵੀ ਦੇਖੀਆਂ ਆ। ਆਪਾਂ 2 ਵਾਰੀ ਵੀਡੀਓਜ਼ ਵੀ ਇਹਨਾਂ ਦੀਆਂ ਕੀਤੀਆਂ ਜੀ। ਬਿਲਕੁਲ। ਸਰਲ ਨੀਨਾ ਜੀ, ਰੁਪਿੰਦਰ ਸਿੰਘ ਜੀ, ਜਗਰਾਜ ਸਿੱਧੂ ਜੀ, ਪਾਲ ਮਨਹਾਸ ਜੀ, ਸਾਰੇ ਜਿਹੜੇ ਆ ਵਧਾਈ ਭੇਂਟ ਕਰ ਰਹੇ ਆ। ਤੇ ਆਓ ਹੁਣ ਆਪਾਂ ਅੱਗੇ ਵਧਦੇ ਅਗਲੇ ਕਾਲਰਸ ਦੇ ਵੱਲ ਨੂੰ ਵੀ। ਨੰਬਰ ਹੈ 408 272 5200। ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਹਿੰਦੇ ਮੇਰਾ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਪਹਿਲਾਂ ਤਾਂ ਸਰਬੱਤ ਦਾ ਭਲਾ ਕਰੇ ਜੀ ਪ੍ਰਮਾਤਮਾ। ਤੇ ਬਾਕੀ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਨਾਲ ਲੈਂਦੇ ਤਾਂ ਅੱਧਾ ਘੰਟਾ ਲੱਗ ਜੂ, ਫਿਰ ਹੋਰ ਸਰੋਤੇ ਵੀ ਫਿਰੇ ਆ, ਮੈਨੂੰ ਵੀ ਅੱਧਾ ਘੰਟਾ ਵੇਟ ਕਰਨੀ ਪਈ ਹੁਣ, ਹਨਾ। ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਤੇ ਸਾਰੇ ਬਹੁਤ ਵਧੀਆ ਕੰਮ ਕਰਦੇ, ਬਹੁਤ ਵਧੀਆ ਪੜ੍ਹੇ ਲਿਖੇ। ਇਹ ਪਤਾ ਨਹੀਂ ਕਿੱਥੋਂ ਭਾਲ ਕੇ ਲਿਆਂਦੇ, ਚੁਣ ਕੇ ਲਿਆਂਦੇ ਆ, ਚੁਣ ਕੇ ਲਿਆਂਦੇ ਆ। ਇਹ ਨਹੀਂ ਗੱਲ ਵੀ ਉਹ ਦੂਜੇ ਵਾਲਿਆਂ ਨੂੰ ਕਰਦੇ ਨਾ, ਜਿਹੜੇ ਉਹ ਅੱਧੀ ਇੱਕ ਗੱਲ ਜੀ ਕਰਕੇ ਛੱਡ ਕੇ, ਜਾਂ ਕਿਸੇ ਦੀ ਗੱਲ ਧਿਆਨ ਨਾਲ ਨਹੀਂ ਸੁਣਦੇ, ਜਾਂ ਫੋਨ ਕੱਟ ਜਾਂਦੇ। ਵਧੀਆ ਜਵਾਬ ਵਧੀਆ ਦਿੰਦੇ ਆ, ਹਨਾ। ਤੇ ਬਾਕੀ ਚੱਕਰ ਆ ਵੀ ਸਿਆਣੇ ਆਂਦੇ ਨੇ ਵੀ ਜਿਹੜੇ ਸੰਗ ਰਹੀਏ ਨਾ,
ਉਹਦਾ ਪ੍ਰਭਾਵ ਤਾਂ ਪੈਂਦਾ, ਅਸਰ ਪੈ ਹੀ ਜਾਂਦਾ। ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਮੈਂ ਉਦੋਂ ਆਨ ਕੀਤਾ ਸੀ, ਜਦੋਂ ਕਹਿੰਦੇ ਸੀ ਅਸੀਂ ਵੀ ਨਾਲ ਜੁੜਨਾ ਮੰਗਦੇ ਆ, ਹਨਾ, ਉਹ ਕਹਿਣਾ ਵੀ ਸਾਡੇ ਨਾਲ ਵੀ ਜੁੜਨੇ ਚਾਹੀਦੇ ਆ, ਜੋੜੋ। ਇਸ ਕਰਕੇ ਪੰਜਾਬੀ ਦਾ ਵੀ ਮੈਂ ਕਿਹਾ ਨਾਲ ਹੀ ਐਡ ਲਾ ਦਈਏ ਜੀ, ਵੀ ਵੇਖੋ ਇੰਨੇ ਧਿਆਨ ਨਾਲ ਸਰੋਤੇ ਸੁਣਦੇ ਤੁਹਾਡੇ ਪ੍ਰੋਗਰਾਮਾਂ ਨੂੰ, ਤੇ ਬਹੁਤ ਵਧੀਆ ਸਾਰੇ ਪ੍ਰੋਗਰਾਮ। ਸਾਰਿਆਂ ਨੂੰ ਪ੍ਰਮਾਤਮਾ ਤਰੱਕੀਆਂ, ਖੁਸ਼ੀਆਂ, ਗੇੜੇ, ਤੰਦਰੁਸਤੀਆਂ ਬਖਸ਼ੇ। ਤੇ ਮੈਂ ਵੀ ਉਹਨਾਂ ਚੋਂ, ਜਿਵੇਂ ਰਾਜਕਰਨ ਵੀਰ ਜੀ ਦੇ ਬਿਮਾਰਾਂ ਚੋਂ ਅੱਜ ਮਸਾਂ ਹੀ ਬਚਿਆ, ਤੇ ਪ੍ਰਮਾਤਮਾ ਸਭ ਦੀ ਉਮਰ ਲੰਮੀ ਕਰੇ ਜੀ। ਇੰਨਾ ਹੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਬਹੁਤ ਬਹੁਤ ਧੰਨਵਾਦ ਬੂਟਾ ਸਿੰਘ ਜੀ, ਸਾਡੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਆ। ਅਸੀਂ ਇੱਕ ਵਾਰੀ ਬੂਟਾ ਸਿੰਘ ਦੀਆਂ ਕਾਲਾਂ ਨੂੰ ਸਾਰੇ ਵੇਟ ਕਰਦੇ ਹੁੰਦੇ, ਕਹਿੰਦੇ ਵੀ ਕਦੋਂ ਆਉਣਗੇ ਬੂਟਾ ਸਿੰਘ ਦੀ ਕਾਲ ਤੇ। ਅਸੀਂ ਸਿਆਟਲ ਗਏ ਸੀ, ਵਾਸ਼ਿੰਗਟਨ, ਲਿਨਵੁੱਡ ਗੁਰਦੁਆਰਾ ਸਾਹਿਬ, ਤੇ ਲੰਗਰ ਦੇ ਵਿੱਚ ਸੇਵਾ ਕਰ ਰਹੇ ਸੀ, ਤੇ ਜਦੋਂ ਬੋਲੇ ਤੇ ਮੈਂ ਕਿਹਾ ਵੀ ਬੂਟਾ ਸਿੰਘ ਜੀ, ਬੜੇ ਹੈਰਾਨ ਹੋਏ ਵੀ ਕੌਣ, ਹਨਾ, ਤੇ ਫਿਰ ਦੱਸਿਆ, ਕਿਉਂਕਿ ਆਪਾਂ ਮਿਲੇ ਕਦੇ ਨਹੀਂ ਸੀ, ਜੀ, ਕਾਫੀ ਸਾਲਾਂ ਦੀ ਗੱਲ ਆ। ਜੀ ਜੀ, ਬਹੁਤ ਧੰਨਵਾਦ, ਤੇ ਪ੍ਰਮਾਤਮਾ ਸਿਹਤਯਾਬੀ ਜਿਹੜੀ ਉਹ ਬਖਸ਼ੇ। ਗੁਰਮੇਜ ਕੌਰ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਰਾਜਕਰਨ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਹਰਜੋਤ ਸਿੰਘ ਖਾਲਸਾ ਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਮੈਂ ਤੁਹਾਨੂੰ ਸਾਰੀ ਟੀਮ ਨੂੰ ਨਵੇਂ ਸਾਲ ਦੀ ਵਧਾਈ ਦਿੰਦੀ ਆ। ਸੁੱਖਾਂ ਭਰੀ ਲਿਆਵੇ ਸੱਚੇ ਪਾਤਸ਼ਾਹ, ਪੰਜਾਬੀ ਰੇਡੀਓ USA ਦੀ ਚੜ੍ਹਦੀ ਕਲਾ ਰੱਖੇ, ਕੁੱਲ ਦੁਨੀਆ ਦਾ ਭਲਾ ਕਰੇ। ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਤੇ ਵਧੀਆ ਚੜ੍ਹਦੀ ਕਲਾ ਰੱਖੇ। ਧੰਨਵਾਦ ਜੀ, ਧੰਨਵਾਦ ਮਾਤਾ। ਸਾਰੀ ਟੀਮ ਦੇ ਬਹੁਤ ਵਧੀਆ ਵਧੀਆ ਪ੍ਰੋਗਰਾਮ ਹੁੰਦੇ ਆ। ਮੈਂ ਇਹ ਕਹਿੰਦੀ ਆ ਤੇ ਇੰਨੇ ਸੋਹਣੇ ਪ੍ਰੋਗਰਾਮ ਪਹਿਲੀ ਵਾਰੀ ਮੈਂ ਤੁਹਾਡੇ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸੁਣੇ ਆ। ਇੰਨਾ ਮਨ ਖੁਸ਼ ਹੁੰਦਾ। ਸਾਰੀ ਟੀਮ ਨੂੰ ਮੇਰੇ ਵੱਲੋਂ, ਸਾਰੀ ਜਿੱਥੇ ਤੱਕ ਦੁਨੀਆ ਸੁਣਦੀ ਆ, ਨਵੇਂ ਸਾਲ ਦੀ ਮੈਂ ਵਧਾਈ ਦਿੰਦੀ। ਤੁਹਾਡੀ ਪਰਮਾਤਮਾ ਵੱਡੀਆਂ ਵੱਡੀਆਂ ਉਮਰਾਂ ਚ ਚੜ੍ਹਦੀ ਕਲਾ ਰੱਖੇ। ਤੁਸੀਂ ਪ੍ਰੋਗਰਾਮ ਕਰੋ ਤੇ ਅਸੀਂ ਇਹ ਸੁਣੀਏ। ਧੰਨਵਾਦ ਜੀ, ਤੁਸੀਂ ਹਮੇਸ਼ਾ ਹੀ ਹਰ ਪ੍ਰੋਗਰਾਮ 'ਚ ਜੁੜਦੇ ਆ, ਜਿੱਥੇ ਵੀ ਕਿਤੇ ਸਾਡੀ ਟੀਮ ਜਾਂਦੀ ਆ। ਬਹੁਤ ਵਾਰ ਉੱਥੇ ਤੁਸੀਂ ਸਾਨੂੰ ਮਿਲਦੇ ਆ, ਤੇ ਇਹ ਵੀ ਦੱਸਦੇ ਜਾਈਏ, ਬਹੁਤ ਵਾਰ ਸਾਨੂੰ ਪਿੰਨੀਆਂ ਬਣਾ ਕੇ ਵੀ ਭੇਜਦੇ ਆ ਸੈਕਰਾਮੈਂਟੋ ਤੋਂ। ਮਾਤਾ ਜੀ, ਬਹੁਤ ਬਹੁਤ ਧੰਨਵਾਦ। ਮੈਂ ਨਹੀਂ ਦਿੰਦੀ, ਉਹ ਤੁਹਾਨੂੰ ਮਿਸਟੇਕ ਲੱਗਦੀ ਜੀ। ਸੁਖਵਿੰਦਰ ਭੈਣ ਜੀ ਨੇ ਜੀ, ਥੈਂਕ ਯੂ। ਚਲੋ ਮਿਹਰਬਾਨੀ, ਮਿਹਰਬਾਨੀ। ਚਲੋ ਪਰ ਇਹਦਾ ਮਤਲਬ ਵੀ ਆਰਡਰ ਲਿਖ ਲਓ, ਇੱਥੋਂ ਇਹ ਪਤਾ ਲੱਗਦਾ ਵੀ ਹੁਣ ਤੁਹਾਨੂੰ ਕਹਿਤਾ ਤੇ ਹੁਣ ਤੁਹਾਨੂੰ ਕਰਨਾ ਹੀ ਪੈਣਾ ਅੱਗੇ ਤੇ ਪੂਰਾ। ਹਾਂਜੀ, ਬਲਵਿੰਦਰ ਕੌਰ ਖਾਲਸਾ ਜੀ, ਸਤਿ ਸ਼੍ਰੀ ਅਕਾਲ ਜੀ। ਐਨੂੰ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ। ਵੈਸੇ ਮੈਂ ਵਧਾਈਆਂ ਦੇਣੀ ਚੁੱਕੀ ਟੀਮ ਨੂੰ, ਤੇ ਸਾਰੇ ਸੁਣਨ ਵਾਲਿਆਂ ਨੂੰ ਵਧਾਈਆਂ, ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ। ਕਿਉਂਕਿ ਜਦ ਤੱਕ ਮੈਂ ਰਾਜ ਕਰਨ ਆਉਣਾ ਆ ਨਾ, ਲੋਕਾਂ ਨੇ ਅੱਧੀ ਦੁਨੀਆ ਖਰੀਦ ਲੈਣੀ ਹੈ ਨਵੇਂ ਸਾਲ ਚ। ਹਾਂ, ਸਹੀ ਗੱਲ ਆ, ਸਹੀ ਗੱਲ ਆ। ਨਹੀਂ ਨਹੀਂ ਜੀ, ਮੇਰੇ ਆਉਂਦੇ ਆਉਂਦੇ 4 ਵੱਜ ਜਾਣੇ, ਕਈ ਥਾਈਂ 7 ਵੱਜ ਜਾਣੇ ਆ, ਤੇ ਸਾਰਾ ਪਿੰਡ ਮਿੱਤਰਾਂ ਦਾ ਹੋਇਆ ਹੁੰਦਾ ਉਦੋਂ ਤੇ ਨਵਾਂ ਸਾਲ ਸਾਰਿਆਂ ਲਈ ਵਧੀਆ ਵਧੀਆ ਆਵੇ। ਤੇ ਆਪਾਂ ਆਪਣੇ ਇੱਕ ਨਿਆਣਿਆਂ ਦੇ ਲਈ, ਸਾਰੇ ਪੇਰੈਂਟਸ ਨੂੰ ਆਪਣੇ ਰਿਕੁਐਸਟ ਕਰਨੇ ਚਾਹੁੰਦੇ ਆ ਕਿ ਇਹ ਸਾਡੀ ਇਨਵੈਸਟਮੈਂਟ ਆ। ਬੱਚੇ, ਰੇਡੀਓ ਆਲਵੇਜ਼ ਓਪਨ ਰਹਿੰਦਾ ਬੱਚਿਆਂ ਲਈ। ਤੁਸੀਂ ਬੱਚਿਆਂ ਨੂੰ ਗੁਰਬਾਣੀ ਨਾਲ, ਪੰਜਾਬੀ ਦੇ ਨਾਲ, ਪੋਲਿਟਿਕਸ ਦੇ ਨਾਲ, ਜਾਂ ਸਮਾਜਿਕ ਹੋਰ ਕੰਮਾਂ ਦੇ ਨਾਲ ਜ਼ਰੂਰ ਜੋੜੋ। ਇਹਦੇ ਵਿੱਚ ਅਸੀਂ ਬਹੁਤ ਪਿੱਛੇ ਹਾਂ। ਕੁਝ ਕੁ ਬੱਚੇ ਸਾਨੂੰ ਦੀਦੇ ਆ ਕਿ ਉਹ ਆਪਣੇ ਧਰਮ ਦਾ ਕੰਮ ਵੀ ਕਰਦੇ ਆ, ਆਪਣੇ ਧਰਮ ਨਾਲ ਵੀ ਜੁੜੇ ਹੋਏ ਆ। ਪੋਲਿਟਿਕਸ ਦੇ ਵਿੱਚ ਬਹੁਤ ਘੱਟ ਆ ਬੱਚੇ ਸਾਡੇ, ਸਮਾਜਿਕ ਕੰਮਾਂ ਦੇ ਵਿੱਚ ਬਹੁਤ ਘੱਟ ਆ। ਆਪਣਾ ਜਿਹੜਾ ਘਰ ਆ ਉਹੀ ਸਕੂਲ ਆ ਸਾਰੇ ਕਾਸੇ ਦੇ। ਰੇਡੀਓ ਤੇ ਅਸੀਂ 14 ਸਾਲ ਬੱਚਿਆਂ ਦਾ ਪ੍ਰੋਗਰਾਮ ਚਲਾਇਆ, ਪੂਰੇ 14 ਸਾਲ। ਪਰ ਬੱਚੇ ਕਿੰਨੇ ਕੁ ਜੋੜੇ ਆ ਪੇਰੈਂਟਸ ਨੇ, ਉਹ ਸਾਰਿਆਂ ਦੇ ਸਾਹਮਣੇ ਹੀ ਹੈਗਾ ਆ। ਸੋ ਰੇਡੀਓ ਆਪਣਾ ਕੰਮ ਕਰ ਰਿਹਾ ਆ, ਪਰ ਨਾਲ ਦੀ ਨਾਲ ਸਾਨੂੰ ਸਾਰਿਆਂ ਨੂੰ ਇਹ ਜਿਹੜੀ ਸਾਡੀ ਵਧੀਆ ਇਨਵੈਸਟਮੈਂਟ ਅਸੀਂ ਕਰਨੀ ਹੈ ਨਾ ਬੱਚਿਆਂ ਦੇ ਵਿੱਚ, ਸਾਨੂੰ ਸਾਰਿਆਂ ਨੂੰ ਖਿਆਲ ਕਰਨਾ ਪੈਣਾ ਆ ਕਿ ਇੱਧਰ ਅਸੀਂ ਸਾਰੇ ਜਾਣੇ ਬਹੁਤ ਜ਼ਿਆਦਾ ਧਿਆਨ ਦੇਈਏ। ਬਾਕੀ ਜਿੱਥੇ ਸਿਹਤ ਦਾ ਖਿਆਲ ਰੱਖਣਾ, ਬਾਕੀ ਹੋਰ ਸਾਰਾ ਕੁਛ ਹੀ ਆ, ਉਹ ਆਪਾਂ ਸਾਰਿਆਂ ਨੇ ਆਪਣਾ ਖਿਆਲ ਰੱਖਣਾ। ਤੇ ਪਰ ਬੱਚਿਆਂ ਵੱਲ ਬਹੁਤ ਜ਼ਰੂਰੀ ਧਿਆਨ ਦੇਣ ਦੀ ਲੋੜ ਆ। ਬਾਕੀ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਆਪਣਾ ਪ੍ਰੋਗਰਾਮ ਕਰਾਂਗੇ। ਸਾਰਿਆਂ ਨੂੰ ਇੱਕ ਵਾਰੀ ਫਿਰ ਬਹੁਤ ਬਹੁਤ ਮੁਬਾਰਕਾਂ। ਧੰਨਵਾਦ, ਧੰਨਵਾਦ ਜੀ, ਤੁਹਾਨੂੰ ਵੀ ਬਹੁਤ। ਸੋ ਬਹੁਤ ਸਾਰੇ ਆਪਣੇ ਨਾਲ ਸੋਸ਼ਲ ਮੀਡੀਆ ਤੇ ਰਾਜਕਰਨ ਵੀਰ ਜੀ ਕਮੈਂਟ ਪੜ੍ਹਦੇ ਹੋ, ਕਿਉਂਕਿ ਜ਼ਿਆਦਾ ਆਉਂਦੇ ਉਹ ਥੱਲੇ ਚੱਲ ਜਾਂਦੇ ਨੇ ਜੀ। ਹੁਣੇ ਕਰ ਦਿੰਦੇ ਜੋ ਹੁਕਮ ਜੀ। ਗੁਲਿੰਦਰ ਗਿੱਲ ਜੀ, ਅਮਰੀਕ ਮੱਲੀ ਜੀ, ਸਤਨਾਮ ਔਲਖ ਜੀ, ਕੁਲਦੀਪ ਬਰਾੜ ਜੀ, ਮਨਜਿੰਦਰ ਕੌਰ ਜੀ, ਜਤਿੰਦਰ ਰੰਗੀ ਜੀ ਕਹਿੰਦੇ ਵੀ ਉਹਨਾਂ ਦੇ ਮਾਤਾ ਜੀ ਬਲਬੀਰ ਕੌਰ ਰੰਗੀ ਜੀ ਤੁਹਾਡੇ ਡੇਲੀ ਲਿਸਨਰ ਨੇ, ਤੇ ਸ਼ੁਕਰੀਆ ਜੀ ਉਹਨਾਂ ਦਾ ਵੀ। ਕੁਲਦੀਪ ਸਿੰਘ ਜੀ, ਟਰੈਵਲਿੰਗ ਟਰੱਕਰ, ਇਹ ਟਰੱਕਰ ਵੀਰ ਮਿਲਾਦਾ ਜੀ, ਵਲੌਗ ਵੀ ਕਰਦੇ ਆ ਨਾਲ ਨਾਲ, ਤੇ ਨਾਲ ਰੇਡੀਓ ਨੂੰ ਵੀ ਸੁਣਦੇ ਆ, ਸੋ ਉਹਨਾਂ ਦਾ ਵੀ ਥੈਂਕ ਯੂ। ਮਾਲਵਾ ਸਿੰਘ, ਹਰਦੇਵ ਓਟਲ, ਬਲਰਾਮ ਸਿੰਘ ਵੱਲਾ,
ਮਿੱਕੀ ਬਸਰਾ ਜੀ, ਅਮਰੀਕ ਬਸਰਾ ਜੀ, ਆਪਣੇ ਪੱਗ ਦੇ ਜਿਹੜੇ ਇਹ ਮੈਂਬਰ ਨੇ ਪੰਜਾਬੀ ਅਮਰੀਕਨ ਗਲੋਬਲ ਗਰੁੱਪ ਦੇ, ਬਲਵਿੰਦਰ ਸਿੰਘ ਖੇਤੀਬਾੜੀ ਦੇ ਪ੍ਰੋਗਰਾਮ 'ਚ ਹਿੱਸਾ ਲੈਂਦੇ ਆ, ਬਲਵਿੰਦਰ ਸਿੰਘ ਮੰਡੇਰ ਜੀ, ਇਹ ਵੀ ਸੋ ਇਹ ਵੀ ਨਵੇਂ ਸਾਲ ਦੀਆਂ ਸਾਰੇ ਜਾਣੇ ਵਧਾਈਆਂ ਭੇਂਟ ਕਰ ਰਹੇ ਆ। ਜੇ ਭਾਈ ਕਿਸੇ ਦਾ ਰਹਿ ਗਿਆ ਤਾਂ ਉਹਨਾਂ ਤੋਂ ਅਸੀਂ ਮਾਫੀ ਵੀ ਮੰਗਦੇ ਆ, ਤੇ ਤੁਸੀਂ ਕੋਈ ਨਹੀਂ ਦੁਬਾਰਾ ਨਵੇਂ ਸਿਰ ਤੋਂ ਕਰਦੇ ਹੋ ਕਮੈਂਟ, ਫਿਰ ਆਪਾਂ ਤੁਹਾਨੂੰ ਕਿਉਂਕਿ ਇੰਨੇ ਕਮੈਂਟ ਆਉਂਦੇ ਥੱਲੇ ਰਹਿ ਜਾਂਦਾ ਹੈ ਜੀ। ਬਿਲਕੁਲ। ਆਪਣੇ ਅਗਲੇ ਕਾਲਰ ਉਹਨਾਂ ਨਾਲ ਕਰਦੇ ਆ ਜੀ ਗੱਲ, ਸੁਖਰਾਜ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੁਖਰਾਜ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ ਜਿੰਨੇ ਸੁਣਦੇ ਆ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ। ਮਹਾਰਾਜ ਤੰਦਰੁਸਤੀ ਦੇ ਵਿੱਚ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਜੀ ਸਾਰੇ ਪੰਜਾਬੀ ਸਰੋਤੇ ਜੋ ਜਿੰਨੇ ਸੁਣਦੇ ਆ ਜੀ। ਜੀ ਥੈਂਕ ਯੂ ਜੀ, ਤੁਹਾਨੂੰ ਵੀ ਜੀ, ਮਿਹਰਬਾਨੀ ਜੀ, ਤੁਹਾਨੂੰ ਵੀ ਵਧਾਈਆਂ ਜੀ, ਬਹੁਤ ਬਹੁਤ ਸ਼ੁਕਰੀਆ। ਰਾਜਪਾਲ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਅਸੀਂ ਤਾਂ ਜੀ ਤੁਹਾਡੀ ਟੀਮ ਨੂੰ ਸਭ ਤੋਂ ਪਹਿਲਾਂ ਨਿਊ ਈਅਰ ਦੀਆਂ ਵਧਾਈਆਂ ਨਵੇਂ ਸਾਲ ਦੀਆਂ ਦੇਣੀਆਂ ਚਾਹੁੰਦੇ ਆ। ਤੇ ਤੁਸੀਂ ਬੜਾ ਵਧੀਆ ਕੰਮ ਕਰ ਰਹੇ ਹੋ। ਸਾਡੀ ਸਾਰੀ ਕਿਸਾਨ ਮੋਰਚਾ ਟੀਮ ਵੱਲੋਂ ਹੀ, ਸਾਰੇ ਵਰਲਡ ਨੂੰ ਵਧਾਈਆਂ ਨਵੇਂ ਸਾਲ ਦੀਆਂ। ਤੇ ਤੁਹਾਨੂੰ ਸਪੈਸ਼ਲ ਤੌਰ ਤੇ ਜਿਹੜਾ ਤੁਸੀਂ ਪੰਜਾਬੀ ਵਾਸਤੇ, ਸਿੱਖੀ ਵਾਸਤੇ ਇੰਨਾ ਵਧੀਆ ਕੰਮ ਕਰ ਰਹੇ ਹੋ ਜੀ। ਇੰਨੀਆਂ ਗੱਲਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ ਸਰੋਤਿਆਂ ਨੂੰ ਇਹ ਦੱਸਦੇ ਜਾਈਏ, ਜਿਹੜਾ ਪੰਜਾਬੀ ਰੇਡੀਓ USA ਜਦੋਂ ਆਪਾਂ ਸ਼ੁਰੂ ਕੀਤਾ ਸੀ, ਸਾਡਾ ਲੋਗੋ ਹੀ ਇਹ ਰੱਖਿਆ ਸੀ, ਅਸੀਂ ਯੂਨਾਈਟਿੰਗ ਪੰਜਾਬੀਜ਼ ਆਲ ਓਵਰ। ਕਿਤੇ ਵੀ ਦੁਨੀਆ ਦੇ ਵਿੱਚ ਪੰਜਾਬੀ ਵਸਦੇ ਆ, ਚਾਹੇ ਉਹ ਸਿੱਖ ਆ, ਚਾਹੇ ਉਹ ਹਿੰਦੂ ਆ, ਚਾਹੇ ਉਹ ਮੁਸਲਮਾਨ ਆ, ਚਾਹੇ ਉਹ ਕ੍ਰਿਸਚੀਅਨ ਆ, ਆਪਾਂ ਸਾਰੇ ਪੰਜਾਬੀਆਂ ਦੀ ਗੱਲਬਾਤ ਕਰਨੀ ਆ। ਤੇ ਤੁਸੀਂ ਸਾਡੀ ਟੀਮ ਦੇ ਮੈਂਬਰ ਦੇਖਦੇ ਹੀ ਆ, ਸਿੱਖ ਵੀ ਆ, ਹਿੰਦੂ ਵੀ ਆ, ਪ੍ਰਵੀਨ ਸ਼ਰਮਾ, ਦੀਪਕ ਜੀ, ਉਹ ਤੋਂ ਬਿਨਾਂ ਮੁਸਲਮਾਨ ਵੀ ਆ, ਮਸੂਦ ਮੱਲੀ, ਪ੍ਰਵੀਨ ਮਸੂਦ। ਸੋ ਸਾਰੇ ਸਾਡੀ ਟੀਮ ਦੇ ਵਿੱਚ ਜੋ ਅਸੀਂ ਕਹਿੰਦੇ ਆ ਉਹ ਸਾਡੀ ਟੀਮ ਦੇ ਮੈਂਬਰ ਵੀ ਆ, ਇਹ ਨਹੀਂ ਹੈ। ਤੇ ਜਿੱਥੇ ਵੀ ਕਿਤੇ ਕਿਸੇ ਨਾਲ ਧੱਕਾ ਹੁੰਦਾ, ਠੀਕ ਆ, ਅੱਜ ਦੀ ਡੇਟ ਦੇ ਵਿੱਚ ਸਿੱਖਾਂ ਨਾਲ, ਦਲਿਤਾਂ ਨਾਲ, ਮੁਸਲਮਾਨਾਂ ਨਾਲ ਇੰਡੀਆ 'ਚ ਬਹੁਤ ਧੱਕਾ ਹੁੰਦਾ। ਜੇ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨਾਲ ਧੱਕਾ ਹੁੰਦਾ ਤੇ ਆਪਾਂ ਉਹਦੀ ਗੱਲ ਵੀ ਕਰਦੇ ਹਾਂ। ਜੇ ਮੁਸਲਮਾਨਾਂ ਦਾ ਨਾਲ ਪਾਲਸਤੀਨ 'ਚ ਧੱਕਾ ਹੁੰਦਾ ਤੇ ਆਪਾਂ ਉਹਦੀ ਵੀ ਗੱਲ ਕਰਦੇ ਹੈਗੇ ਆ। ਜੇ ਸਾਡੇ ਗੁਰੂ ਸਾਹਿਬ ਅੱਜ ਦੀ ਟਾਈਮ 'ਚ ਹੁੰਦੇ ਤੇ ਉਹਨਾਂ ਨੇ ਵੀ ਇਹੀ ਕਰਨਾ ਸੀਗਾ। ਕੋਈ ਵੀ ਕੌਮ ਦਾ ਬੰਦਾ ਹੁੰਦਾ ਜਿਹੜਾ, ਕਿਉਂਕਿ ਉਹ ਇਨਸਾਨੀਅਤ ਲਈ ਲੜੇ ਹੈਗੇ ਆ, ਉਹ ਕਿਸੇ ਧਰਮ ਲਈ ਨਹੀਂ ਲੜੇ ਹੈਗੇ। ਹਾਲਾਂਕਿ ਠੀਕ ਆ, ਕਈ ਉਹ ਅਲੱਗ ਧਰਮ ਦੇ ਨਾਲ ਜੋੜ ਦਿੰਦੇ ਹੈਗੇ ਆ। ਸੋ ਆਪਾਂ ਸਾਰਿਆਂ ਨੇ ਰਲ ਕੇ, ਜਿੱਥੇ ਕਿਤੇ ਵੀ ਕੌਮ ਦੀ ਗੱਲ ਹੁੰਦੀ ਆ, ਕਮਿਊਨਿਟੀ ਦੀ ਗੱਲ ਹੁੰਦੀ ਹੈਗੀ ਆ, ਨੋ ਮੈਟਰ ਜਿਹੜੇ ਮਰਜ਼ੀ ਮੁਲਕ ਦਾ ਆ, ਜਿਹੜੇ ਮਰਜ਼ੀ ਧਰਮ ਦਾ ਆ, ਤੇ ਆਪਾਂ ਉਹਦੀ ਗੱਲ ਕਰਨੀ ਆ। ਤੇ ਆਪਾਂ ਸਾਡੇ ਸਾਰੇ ਹੀ ਪਰਿਵਾਰਕ ਮੈਂਬਰ ਆ ਜੀ। ਬਿਲਕੁਲ। ਹਰਭਜਨ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟੇ, ਸਾਰਿਆਂ ਨੂੰ ਵਧਾਈਆਂ ਬਹੁਤ ਬਹੁਤ, ਸਾਰੀ ਟੀਮ ਨੂੰ ਬੇਟੇ ਤੁਹਾਨੂੰ ਵੀ ਵਧਾਈਆਂ ਜੀ, ਬਹੁਤ ਬਹੁਤ ਵਧਾਈਆਂ। ਸੋਹਣਾ ਪ੍ਰੋਗਰਾਮ ਹੁੰਦਾ ਤੁਹਾਡਾ, ਕੋਈ ਨਿੰਦਣਯੋਗ ਨਹੀਂ ਪੁੱਤ, ਬਹੁਤ ਸੋਹਣਾ। ਤੁਸੀਂ ਐਵੇਂ ਕਿਵੇਂ ਕਰਦੇ ਰਹੋ ਤੇ ਅਸੀਂ ਸੁਣੀ ਚੱਲੀਏ। ਸਾਰੀ ਟੀਮ ਨੂੰ, ਬਲਵਿੰਦਰ ਹੋਣਾ ਨੂੰ ਵੀ, ਪ੍ਰਵੀਨ ਹੋਣਾ ਨੂੰ ਵੀ, ਸਭ ਨੂੰ, ਕੋਲੋਂ ਨੂੰ ਵੀ, ਸਾਰਿਆਂ ਨੂੰ ਵਧਾਈਆਂ। ਚੜ੍ਹਦੀ ਕਲਾ 'ਚ ਰਹੋ ਪੁੱਤ, ਪਰਮਾਤਮਾ ਤੰਦਰੁਸਤੀਆਂ ਬਖਸ਼ੇ ਤੁਹਾਨੂੰ। ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਸਤਿ ਸ਼੍ਰੀ ਅਕਾਲ ਬੇਟੇ। ਸਤਿ ਸ਼੍ਰੀ ਅਕਾਲ। ਹਰਜੋਤ ਜੀ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਮੁੜਦੇ ਆ। ਬ੍ਰੇਕ ਤੋਂ ਬਾਅਦ ਮੱਲੀ ਸਾਹਿਬ ਉਹਨਾਂ ਨੂੰ ਵੀ ਜੋੜ ਲਓ। ਹਾਂਜੀ ਆ ਰਹੇ ਜੀ, ਜੋੜਨ ਹੀ ਲੱਗੇ ਆ ਜੀ ਉਹਨਾਂ ਨੂੰ, ਪ੍ਰਵੀਨ ਨੂੰ, ਮਸੂਦ ਮੱਲੀ ਜੀ, ਸਾਰੇ ਜਾਣੇ ਬਾਹਰ ਇੰਤਜ਼ਾਰ 'ਚ ਆ। ਸ਼ਰਮਾ ਜੀ ਵੀ, ਉਹ ਵੀ ਹੁਣ ਚਾਹ ਪਾਣੀ ਛਕ ਲਿਆ ਹੁਣ, ਉਹਨੀ ਖਬਰਾਂ ਤੋਂ ਬਾਅਦ ਉਹਨਾਂ ਨੂੰ ਵੀ ਹੁਣ ਆ ਰਹੇ। ਸੋ ਬ੍ਰੇਕ ਤੋਂ ਬਾਅਦ ਦੇ ਵਿੱਚ ਟੀਮ ਦੇ ਬਾਕੀ ਮੈਂਬਰ ਆ ਉਹ ਵੀ ਤੁਹਾਡੇ ਨਾਲ ਜੁਆਇਨ ਕਰਨਗੇ। ਸੋ ਸਰੋਤਿਓ ਇਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ, ਤੇ ਕਾਲਾਂ ਦਾ ਸਿਲਸਿਲਾ ਇਦਾਂ ਜਾਰੀ ਰਹੇ, ਟੁੱਟੇ ਨਾ, ਜਿਹੜੀ ਆ ਉਹ ਲੜੀ ਨਾ ਟੁੱਟੇ। ਕਾਲ ਕਰੀ ਚੱਲੋ 408 272 5200 ਦੇ ਉੱਤੇ। ਤੇ ਮਿਲਦੇ ਆ ਤੁਹਾਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਹਾਂਜੀ ਉਹ ਤਾਰ ਦੂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਨਾਲ ਹੀ ਆਉਣਾ? ਆਹੋ, ਫੋਟੋ ਠੀਕ ਦਿਸਦੀ ਆ, ਕਾਲੀ ਤਾਂ ਨਹੀਂ ਦਿਸਦੀ? ਨਹੀਂ ਠੀਕ ਹੈ ਭਾਜੀ, ਤੁਹਾਡੀ ਤਾਂ ਚੜਾਈ ਹੈ ਪੂਰੀ, ਬੱਲੇ ਬੱਲੇ ਆ। ਅੱਛਾ ਭਾਜੀ ਕਹਿੰਦੇ ਫੋਟੋ ਠੀਕ ਦਿਸਦੀ ਹੈ, ਕਾਲੀ ਤਾਂ ਨਹੀਂ ਦਿਖਦੀ। ਨਹੀਂ ਨਹੀਂ ਭਾਜੀ, ਡਾਕਟਰ ਹਰਜੋਤ ਸਿੰਘ ਖਾਲਸਾ ਜੀ ਦੀ ਫੋਟੋ ਖਰਾਬ ਹੋ ਸਕਦੀ ਬਣਨ ਦੀ? ਉਹ ਇੰਡੀਆ ਗਿਆ ਆ। ਅੱਛਾ, ਉਹ ਪੂਰੀਆਂ ਫੋਟੋਆਂ ਲਾਉਂਦਾ ਉੱਤੇ ਫੇਸਬੁੱਕ ਤੇ YouTube। ਚਾਹੀਦਾ ਹੈ ਜਾਂ ਬੰਦਾ ਭਾਜੀ ਇੱਕ ਵਿੱਚ ਦੀ ਆ ਕੇ ਬੜਾ ਰੌਲਾ ਜਿਹਾ ਪਾ ਜਾਵੇ, ਹਨਾ? ਨਹੀਂ ਇਹੀ ਲੱਗਦੀ ਸੀ ਪਹਿਲਾਂ, ਇਹੀ ਭਾਜੀ ਵੀ ਰਹਿਣਗੇ ਨਾਲ ਹੀ। ਚੰਗੀ ਗੱਲ ਆ। ਆਹੋ ਮੈਂ ਕਹਿੰਦੀ ਐਡ ਕਰ ਲਈਏ ਫਰੇਮ। 3 ਫਰੇਮ ਹੈਗੇ ਤੇ ਆ। ਹਾਂਜੀ ਦੋਨੋਂ ਪਾਸੇ ਆਉਣਗੇ ਤੇ ਮਸੂਦ ਨੂੰ ਸੈੱਟ ਕਰਨਾ ਕਰ ਦੇਣਾ। ਪ੍ਰਵੀਨ, ਆ ਕਮੈਂਟ ਵੀ ਪੜ੍ਹਨੇ ਆ? ਹਾਂਜੀ ਭਾਜੀ ਪੜ੍ਹ ਦਿੰਦੇ ਜੀ, ਪੜ੍ਹ ਦਿੰਦੇ ਭਾਜੀ। ਮੱਲੀ ਸਾਹਿਬ ਨੇ ਤਾਂ ਕੱਪ ਹੀ ਬੜਾ ਤਕੜਾ ਰੰਗ ਦਾ ਲਿਆਂਦਾ, ਰੈੱਡ ਕਾਮਰੇਡਾਂ ਵਾਲਾ। ਮੱਲੀ ਸਾਹਿਬ ਨੇ ਤਾਂ ਕੱਪ ਹੀ ਬੜੇ ਤਕੜਾ ਰੰਗ ਦਾ ਲਿਆਂਦਾ, ਕਹਿੰਦੇ ਰੈੱਡ ਪੱਕਾ ਹੀ ਆ ਉਹਨਾਂ ਦਾ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ, ਤੇ ਪੰਜਾਬੀ ਡੀਐਸਏ ਅੱਜ 2025 ਦੇ ਇਸ ਪ੍ਰੋਗਰਾਮ ਦੇ ਵਿੱਚ, ਪਲੇਠੇ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਸਾਰਿਆਂ ਦੀਆਂ ਕਾਲਸ ਲੈ ਰਹੇ ਹਾਂ ਅਸੀਂ। ਇਸ ਪ੍ਰੋਗਰਾਮ ਦੇ ਵਿੱਚ ਵਧਾਈ ਸੰਦੇਸ਼ ਪੰਜਾਬੀ ਡੀਐਸਏ ਦੀ ਟੀਮ ਦੇ ਨਾਲ, ਆਪਣੇ ਪਿਆਰਿਆਂ ਦੇ ਨਾਲ ਤੁਸੀਂ ਸਾਂਝੇ ਕਰ ਰਹੇ ਹੋ। ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਆਪਣੇ ਨਾਲ ਹਰਜੋਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਨੇ ਮਸੂਦ ਮੱਲੀ ਸਾਹਿਬ। ਮੱਲੀ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। बड़ी बड़ी मेहरबानी प्रवीण शर्मा जी, बहुत धन्यवाद, थैंक यू सो मच। सत श्री अकाल और सब सुनने वालियां नूं हैप्पी न्यू ईयर जी।
ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਅਸੀਂ ਤਾਂ ਸਾਰੇ ਇੱਕ ਦੂਜੇ ਨਾਲ ਸਾਂਝੀਆਂ ਕਰ ਚੁੱਕੇ ਹਾਂ। ਤੁਹਾਨੂੰ ਬਹੁਤ-ਬਹੁਤ ਥੈਂਕ ਯੂ ਮੁਬਾਰਕਾਂ ਜੀ, ਨਵੇਂ ਥੈਂਕ ਸਾਲ ਯੂ, ਦੀਆਂ। ਧੰਨਵਾਦ ਮੇਰੇ ਵੱਲੋਂ ਵੀ ਆਪ ਸਭ ਨੂੰ ਜੀ। ਨਵੇਂ ਸਾਲ ਦੀਆਂ ਬਹੁਤ ਸ਼ੁਭਕਾਮਨਾਵਾਂ। ਜੀ। ਪੰਜਾਬੀ ਰੇਡੀਓ ਐਸੇ ਤੁਹਾਡਾ ਸਭ ਦਾ ਧੰਨਵਾਦ ਕਰਦਾ ਹੈ ਕਿ ਤੁਸੀਂ ਕਾਲਸ ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਹੋ ਤੇ ਇਹਦੇ ਨਾਲ-ਨਾਲ ਸੋਸ਼ਲ ਮੀਡੀਆ ਜਿਹੜੇ ਸਾਡੇ ਮੰਚ ਨੇ, ਫੇਸਬੁੱਕ ਉੱਤੇ, YouTube ਦੇ ਉੱਤੇ ਪੰਜਾਬੀ ਰੇਡੀਓ USA ਦੇ ਨਾਲ-ਨਾਲ ਪੰਜਾਬੀ ਟੀਵੀ USA ਦੇ ਉੱਤੇ ਵੀ ਆਪਾਂ ਲਾਈਵ ਕਰ ਰਹੇ ਹਾਂ ਇਸ ਪ੍ਰੋਗਰਾਮ ਨੂੰ। ਉੱਥੇ ਵੀ ਤੁਹਾਡੇ ਵਧਾਈ ਸੰਦੇਸ਼ ਆ ਰਹੇ ਨੇ। ਆਪਾਂ ਇੱਕ ਵਾਰ ਤੋਂ ਕਾਲਰਸ ਦੇ ਵੱਲ ਚੱਲਦੇ ਹਾਂ। ਉਹਨਾਂ ਦੇ ਕਿਉਂਕਿ ਜ਼ਿਆਦਾਤਰ ਹੋ ਗਿਆ, ਜ਼ਿਆਦਾ ਸਮਾਂ ਹੋ ਗਿਆ ਉਹਨਾਂ ਨੂੰ ਵੇਟ ਕਰਦਿਆਂ ਨੂੰ। ਉਹਨਾਂ ਦੇ ਵੱਲ ਚੱਲਦੇ ਹਾਂ ਤੇ ਉਸ ਤੋਂ ਬਾਅਦ ਜਿਹੜੇ ਸੋਸ਼ਲ ਮੀਡੀਆ ਤੇ ਹਾਜ਼ਰੀ ਲਵਾ ਰਹੇ ਨੇ, ਇੱਕ ਵਾਰੀ ਉਹਨਾਂ ਦੀ ਵੀ ਹਾਜ਼ਰੀ ਜਿਹੜੀ ਆ ਉਹ ਪ੍ਰੋਗਰਾਮ ਦੇ ਵਿੱਚ ਸਾਰਿਆਂ ਦੇ ਨਾਂ ਲੈ ਕੇ ਸਾਰਿਆਂ ਦੇ ਵਧਾਈ ਸੰਦੇਸ਼ ਸਾਂਝੇ ਕਰਾਂਗੇ। ਆਪਣੇ ਨਾਲ ਜੁੜ ਚੁੱਕੇ ਨੇ ਸਰਬਜੀਤ ਸਿੰਘ ਸਰਾਂ ਜੀ ਕਰਮਨ ਤੋਂ। ਸਤਿ ਸ਼੍ਰੀ ਅਕਾਲ ਸਰਾਂ ਸਾਹਿਬ, ਤੁਸੀਂ ਆਉਣੇ ਰਹੋ ਜੀ। ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਸਾਰੇ ਸਰੋਤਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਪੰਜਾਬੀ ਰੇਡੀਓ USA ਦੀ ਸਮੁੱਚੀ ਟੀਮ ਦਾ ਤੇ ਭਾਈ ਹਰਜੋਤ ਸਿੰਘ ਖਾਲਸਾ, ਭੈਣ ਜੀ ਬਲਵਿੰਦਰ ਕੌਰ ਜਿਨ੍ਹਾਂ ਨੇ ਇੰਨਾ ਵਧੀਆ ਗੁਲਦਸਤਾ ਤਿਆਰ ਕਰਕੇ ਸਾਡੇ ਮੂਹਰੇ ਰੱਖਿਆ ਹੋਇਆ ਜੀ, ਤੇ ਜਿਹਦੀ ਸਾਨੂੰ ਹਰ ਵਕਤ ਉਡੀਕ ਰਹਿੰਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿ ਕਿਹੜਾ ਨਵਾਂ ਪ੍ਰੋਗਰਾਮ ਆ ਰਿਹਾ ਜੀ ਤੇ ਕਿਹੜੀ ਨਵੀਂ ਖਬਰ ਆ ਰਹੀ ਆ। ਕਿਉਂ ਖਬਰਾਂ ਬਹੁਤ ਜ਼ਰੂਰੀ ਹੁੰਦੀਆਂ ਸਵੇਰ ਨੂੰ, ਜਿਹੜਾ ਅਪਡੇਟ ਅਮਰੀਕਾ ਪ੍ਰਵੀਨ ਜੀ ਤੁਹਾਡਾ। ਬਾਕੀ ਜਦੋਂ ਫਿਰ ਹਨੇਰੀ ਆਉਂਦੀ ਆ ਬਾਅਦ ਚ ਉਹ ਤਾਂ ਫਿਰ ਕਮਾਲ ਹੀ ਹੋ ਜਾਂਦੀ। ਬਹੁਤ ਚੜ੍ਹਦੀ ਕਲਾ ਚ ਰਹੋ। ਬਹੁਤ ਤੁਸੀਂ ਕੌਮ ਦੀ ਬਹੁਤ ਵੱਡੀ ਸੇਵਾ ਕਰਦੇ ਆ, ਬੇਵਾਕ ਮੁੱਦਿਆਂ ਤੇ ਬੋਲਦੇ ਆ, ਹਰੇਕ ਚੀਜ਼ ਨੂੰ ਕਵਰੇਜ ਕਰਦੇ ਆ। ਆਪਣੇ ਜਿੰਨੇ ਵੀ ਇਵੈਂਟ ਹੁੰਦੇ ਆ ਇਹ ਵੀ ਸਾਨੂੰ ਬਹੁਤ ਵੱਡਾ ਮਾਣ ਆ ਜੀ ਤੁਹਾਡੇ ਤੇ ਸਾਰਿਆਂ ਤੇ। ਅਰਦਾਸ ਕਰਦੇ ਆ ਨਵੇਂ ਸਾਲ ਦੇ ਵਿੱਚ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰਹੋ ਤੇ ਸਰੋਤਿਆਂ ਨੂੰ ਬੇਨਤੀ ਕਰਦੇ ਤੇ ਵੱਧ ਤੋਂ ਵੱਧ ਪੰਜਾਬੀ ਰੇਡੀਓ ਦੇ ਪ੍ਰੋਗਰਾਮ ਜਿਹੜੇ ਉਹ ਜ਼ਰੂਰ ਸਪਾਂਸਰ ਕਰਿਆ ਕਰੋ ਜੀ। ਜੀ ਜੀ, ਥੈਂਕ ਯੂ। ਧੰਨਵਾਦ ਜੀ ਤੁਹਾਨੂੰ ਵੀ ਬਹੁਤ-ਬਹੁਤ। ਤੇ ਹਮੇਸ਼ਾ ਹੀ ਸਰਬਜੀਤ ਭਾਜੀ ਕਰਮਨ ਤੋਂ ਹਮੇਸ਼ਾ ਸਾਡਾ ਸਾਥ ਦਿੰਦੇ ਆ, ਫਾਈਨੈਂਸ਼ੀਅਲੀ ਵੀ ਬੜੀ ਸਪੋਰਟ ਕਰਦੇ ਆ। ਹਰ ਜਿਹੜਾ ਫੰਕਸ਼ਨ ਹੁੰਦਾ ਉਸ ਏਰੀਏ ਤੇ ਉੱਤੇ ਹਮੇਸ਼ਾ ਮਿਲਦੇ ਆ। ਜਦੋਂ ਪੈਦਲ ਮਾਰਚ ਚੱਲਿਆ ਸੀ ਉਹਦੇ ਵਿੱਚ ਵੀ ਪੂਰਾ ਵੱਧ ਚੜ ਕੇ ਇਹਨਾਂ ਨੇ ਹਿੱਸਾ ਲਿਆ ਸੀ, ਜਿਹੜਾ ਬੇਕਰਸਫੀਲਡ ਤੋਂ ਸੈਕਰਾਮੈਂਟੋ ਕੈਪੀਟਲ ਗਿਆ ਸੀ ਪੂਰੇ ਪਰਿਵਾਰ ਸਮੇਤ। ਬਿਲਕੁਲ ਜੀ। ਜੀ ਗਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਗਿੰਦਰ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਹਾਰਾਜ ਮੇਰੀ ਪਹਿਲਾਂ ਬੇਨਤੀ ਆ ਵੀ ਰੱਬ ਨੇ ਸ੍ਰਿਸ਼ਟੀ ਰਚੀ ਆ ਜਿਹੜੀ ਉਹ ਆਪਣੇ ਸਾਰੀ ਦੁਨੀਆ ਦਾ ਸਾਂਝਾ ਹੈ ਜੀ ਜੀ। ਤੇ ਇਹ ਜਿਹੜਾ USA ਰੇਡੀਓ ਆ ਇਹ ਦੂਜੇ ਨੰਬਰ ਤੇ ਇਹ ਬਹੁਤ ਹੀ ਸਾਰੇ ਜਿੱਥੋਂ ਤੱਕ ਦੁਨੀਆ ਇਹ ਸਾਂਝਾ ਬਿਲਕੁਲ ਜੀ ਸਾਂਝਾ। ਇਹਦਾ ਕਿਸੇ ਨਾਲ ਮਤਭੇਦ ਨਹੀਂ ਕਿਸੇ ਨਾਲ ਵੀ ਜੀ। ਤੇ ਤੀਜਾ ਨੰਬਰ ਇਹ ਵੀ ਇਹਨੇ ਬਜ਼ੁਰਗਾਂ 'ਚ ਜਾਨ ਪਾਤੀ ਜੀ। ਥੈਂਕ ਯੂ। ਮੇਰੀ ਉਮਰ 100 ਸਾਲ ਦੇ ਨੇੜੇ ਹੋਈ ਵੀ ਆ। ਮੈਂ ਇਹਦਾ ਆਸਰਾ ਹੋਇਆ ਬਜ਼ੁਰਗਾਂ ਦਾ ਜੀ। ਵੀ ਇਹਦੀ ਨਾ ਜਾਨ ਪੈਂਦੀ ਆ। ਜੇ ਪਹਿਲਾ ਬੰਦਾ ਇਹਨੂੰ ਸੁਣਦਾ, ਤੁਹਾਡੇ ਕਿੰਨੇ ਆਉਂਦੇ ਆ ਪ੍ਰੋਗਰਾਮ। ਹਾਂਜੀ ਹਾਂਜੀ, ਨਹੀਂ ਕੰਮ ਵਾਲੇ ਵੀ ਸੁਣਦੇ ਆ ਜੀ, ਇਕੱਲੇ ਵੇਲੇ ਨਹੀਂ ਸੁਣਦੇ। ਕਿੱਥੋਂ ਬੋਲਦੇ ਜੀ ਤੁਸੀਂ, ਕਿਹੜੇ ਸ਼ਹਿਰ ਤੋਂ ਬੋਲਦੇ ਆ? ਸੈਕਰਾਮੈਂਟੋ ਜੀ। ਜੀ ਜੀ। ਕਿੰਨੀ ਉਮਰ ਪ੍ਰਵੀਨ ਜੀ? ਆਪਣਾ ਫੋਨ ਨੰਬਰ ਨੋਟ ਕਰਕੇ ਰੱਖਿਓ ਇਹਨਾਂ ਦਾ, ਬਜ਼ੁਰਗਾਂ ਦਾ। ਹਾਂਜੀ ਬਿਲਕੁਲ ਜੀ ਬਿਲਕੁਲ, ਇਹਨਾਂ ਦਾ ਫੋਨ ਨੰਬਰ ਤੇ ਬਿਲਕੁਲ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੁਸੀਂ ਬਜ਼ੁਰਗਾਂ ਹਿੱਸਾ ਲੈਂਦੇ ਰਹਿੰਦੇ ਪ੍ਰੋਗਰਾਮਾਂ ਦੇ ਵਿੱਚ, ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ। ਸੈਂਚਰੀ ਮਾਰੀ ਆ, ਸੈਂਚਰੀ ਦਾ ਵੀ ਤੁਹਾਡੇ ਕੋਲ ਪਤਾ ਕਰਾਂਗੇ ਵੀ ਕਿਹੜੇ ਹਾਂਜੀ ਕੀ ਉਤਰਾ ਚੜਾ ਕੀ ਕੁਝ ਖਾਦਾ ਪੀਤਾ ਜਿਹਦੇ ਕਰਕੇ ਪੂਰੀ ਸੈਂਚਰੀ ਮਾਰੀ ਆ। ਹਾਂਜੀ ਪੂਰਾ ਜੀ ਮੈਂ ਜਾਨੀ ਜਵਾਨੀ ਆ ਜਾਂਦੀ ਆ ਜਦੋਂ ਸੁਣੀ ਤੁਹਾਡਾ ਰੇਡੂਆ। ਵਾਹ ਜੀ ਵਾਹ, ਥੈਂਕ ਯੂ ਗਿੰਦਰ ਸਿੰਘ ਜੀ, ਧੰਨਵਾਦ। ਅਸੀਂ ਅਰਦਾਸ ਕਰਦੇ ਹਾਂ ਤੁਹਾਡੀ ਸਿਹਤਯਾਬੀ ਲਈ, ਤੰਦਰੁਸਤੀ ਦੇ ਲਈ, ਕਿ ਤੁਸੀਂ ਇਸੇ ਤਰ੍ਹਾਂ ਤੰਦਰੁਸਤ। ਦੇਖੋ ਮੈਂ ਸਵੇਰੇ ਫੌਜਾ ਸਿੰਘ ਉਹਨਾਂ ਦੀ ਗੱਲਬਾਤ ਕੀਤੀ ਸੀ, 109 ਸਾਲ ਦੇ ਹੋ ਗਏ। ਹਾਂਜੀ। ਪਿਛਲੇ ਦਿਨਾਂ 'ਚ ਹੀ ਉਹਨਾਂ ਦੀ ਇੰਟਰਵਿਊ ਕਿਸੇ ਨੇ ਕੀਤੀ ਤੇ ਭਈ ਬਜ਼ੁਰਗੋ ਕੀ ਤੁਹਾਡਾ ਰਾਜ ਆ ਹਨਾ ਇੰਨੀ ਉਮਰ ਦਾ। ਉਹ ਕਹਿੰਦੇ ਯਾਰ ਬਜ਼ੁਰਗ ਕਿੱਥੇ, ਮੈਂ ਤਾਂ ਜਵਾਨ ਆ। ਸਹੀ ਹੈ ਜੀ, ਸਹੀ ਹੈ ਬਿਲਕੁਲ। ਇਹਦਾ ਮਤਲਬ ਸਾਨੂੰ 100 ਸਾਲ ਦੇ ਬਜ਼ੁਰਗ ਇਹ ਵੀ ਕਹਿ ਕੇ ਗਏ ਆ ਵੀ ਹਾਂ ਸਾਡੇ 'ਚ ਜਵਾਨੀ ਆ ਜਾਂਦੀ ਆ ਜਦੋਂ ਆਪਾਂ ਰੇਡੀਓ ਸੁਣਦੇ ਆ। ਬਿਲਕੁਲ ਜੀ ਬਿਲਕੁਲ। ਅਗਲੇ ਕਾਲਰ ਨੇ ਜੀ ਕਮਲਜੀਤ ਸਿੰਘ। ਸਤਿ ਸ਼੍ਰੀ ਅਕਾਲ ਕਮਲਜੀਤ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। USA ਰੇਡੀਓ ਦੇ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ। ਤੁਹਾਨੂੰ ਵੀ ਬਹੁਤ ਨਵੇਂ ਸਾਲ ਦੀਆਂ। ਥੈਂਕ ਯੂ ਜੀ, ਥੈਂਕ ਯੂ। ਹੋਰ ਸਾਰੀ ਟੀਮ ਚੜ੍ਹਦੀ ਕਲਾ 'ਚ ਰਹੇ, ਵਾਹਿਗੁਰੂ ਤਰੱਕੀਆਂ ਬਖਸ਼ੇ। ਧੰਨਵਾਦ ਜੀ, ਥੈਂਕ ਯੂ। ਤੇ ਮੈਂ ਵੀ ਤੁਹਾਨੂੰ 1.5 ਸਾਲ ਤੋਂ ਸੁਣ ਰਿਹਾ। ਠੀਕ ਹੈ ਜੀ। ਤੇ ਬਹੁਤ ਵਧੀਆ ਤੁਹਾਡੇ ਪ੍ਰੋਗਰਾਮ ਹੈ, ਏਦਾਂ ਹੀ ਚੜ੍ਹਦੀ ਕਲਾ ਰਹੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਇੱਕ ਜ਼ਰੂਰ ਪ੍ਰਵੀਨ ਜੀ ਬੇਨਤੀ ਆ, ਜਿਹੜੇ ਸਰੋਤੇ ਆ ਜਦੋਂ ਕਾਲ ਕਰਦੇ ਜਰੂਰ ਦੱਸਿਆ ਕਰੋ ਕਿਹੜੇ ਏਰੀਏ ਤੋਂ ਕਾਲ ਕਰਦੇ ਆ। ਬਿਲਕੁਲ। ਇੱਕ ਜੋ ਆਪਣੇ ਸੋਸ਼ਲ ਮੀਡੀਆ ਦੇ ਕਮੈਂਟ ਕਿਉਂਕਿ ਥੱਲੇ ਬਹੁਤ ਚੱਲ ਜਾਂਦੇ, ਉਹ ਵੀ ਥੋੜੇ ਪੜ੍ਹ ਦਿਓ। ਬਿਲਕੁਲ ਜੀ ਜ਼ਰੂਰ। ਤੁਸੀਂ ਕਾਲ ਦੇ ਜ਼ਰੀਏ ਜੁੜ ਸਕਦੇ ਹੋ, ਮਾਫ ਕਰਨਾ
408 272 5200 ਸਟੂਡੀਓ ਦਾ ਨੰਬਰ ਹੈ। ਤੇ ਜਿਵੇਂ ਤੁਸੀਂ ਕਿਹਾ ਸੀਗਾ, ਵਾਕਈ ਸੋਸ਼ਲ ਮੀਡੀਆ ਵਾਲਿਆਂ ਦੀ ਵੀ ਹਾਜ਼ਰੀ ਜਿਹੜੀ ਲਿਸਟ ਲੰਬੀ ਹੋ ਗਈ ਆ। ਸਤਨਾਮ ਸਿੰਘ ਜੀ ਆਪਣੇ ਨਾਲ ਜੁੜੇ ਨੇ, ਹੈਪੀ ਨਿਊ ਈਅਰ ਕਹਿ ਰਹੇ ਨੇ। ਸਤਨਾਮ ਸਿੰਘ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਇੱਕ ਆਈਡੀ ਆ ਵਾਹਿਗੁਰੂ ਜੀ ਦੇ ਨਾਮ ਤੋਂ, ਉਹ ਵੀ ਨਵੇਂ ਸਾਲ ਦੀਆਂ ਮੁਬਾਰਕਾਂ ਭੇਜ ਰਹੇ ਨੇ। ਇਸੇ ਤਰ੍ਹਾਂ ਆਪਣੇ ਜਿਹੜੇ ਹੋਰ ਕਾਲਰ ਨੇ, ਨਾਨਕ ਸਿੰਘ ਜੀ ਹੈਪੀ ਨਿਊ ਈਅਰ ਕਹਿ ਰਹੇ ਨੇ, ਮਨਬੀਰ ਸਿੰਘ ਜੀ ਹੈਪੀ ਨਿਊ ਈਅਰ, ਗੁਰਪ੍ਰੀਤ ਨੰਗਲ ਜੀ ਉਹ ਕਹਿ ਰਹੇ ਨੇ ਨਵੇਂ ਸਾਲ ਦੀਆਂ ਮੁਬਾਰਕਾਂ ਭੇਜ ਰਹੇ ਨੇ। ਸਿੰਘ ਰਵਿੰਦਰ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ। ਰਣਜੀਤ ਸਿੰਘ ਰਾਣਾ ਜੀ, ਕਸ਼ਮੀਰਾ ਖੁਸ਼ਪ੍ਰੀਤ ਸਿੰਘ, ਰਣਦੀਪ ਸਰੋਇਆ ਮੋਮੀ, ਗੁਰਵਿੰਦਰ ਕੌਰ ਜੀ, ਜਸਪਾਲ ਸਿੰਘ ਜੀ ਇਹ ਕਹਿ ਰਹੇ ਨੇ ਜੀ ਪੰਜਾਬੀ USA ਦੀ ਟੀਮ ਨੂੰ, ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ, ਵਧਾਈਆਂ, ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ। ਪਰਮਜੀਤ ਖਹਿਰਾ ਜੀ, ਲਲਿਤ ਗਰੇਵਾਲ ਜੀ। ਜੀ ਬਿਲਕੁਲ, ਪਰਮਜੀਤ ਖਹਿਰਾ ਗਰੁੱਪ ਦੱਸਦੇ ਜਾਈਏ ਵੀ ਚੜ੍ਹਦਾ ਪੰਜਾਬ ਗਰੁੱਪ ਆ ਸੈਕਰਾਮੈਂਟੋ ਤੋਂ, ਨਵੇਂ ਸਾਲ ਦੀਆਂ ਵਧਾਈਆਂ ਭੇਜਦੇ ਆ। ਬਹੁਤ ਬਹੁਤ ਧੰਨਵਾਦ। 30-35 ਸਾਲਾਂ ਤੋਂ ਆਪਣੇ ਦੋਸਤ ਮਿੱਤਰ ਆ, ਤੇ ਜਦੋਂ ਵੀ ਆਪਾਂ ਯੂਬਾ ਸਿਟੀ ਸੈਕਰਾਮੈਂਟੋ ਜਾਂਦੇ ਆ ਪ੍ਰੋਗਰਾਮ ਤੇ, ਨਗਰ ਕੀਰਤਨ ਜਾਂ ਹੋਰ ਕੋਈ ਵੀ ਹੁੰਦਾ ਹੈਗਾ, ਹਮੇਸ਼ਾ ਸਾਰੇ ਦਾ ਸਾਰਾ ਇਹਨਾਂ ਦਾ ਗਰੁੱਪ ਜਿਹੜਾ ਆ ਕੇ ਸਾਨੂੰ ਮਿਲਦਾ। ਸੋ ਸਾਰੇ ਪ੍ਰਮਾਤਮਾ ਚੜ੍ਹਦੇ ਪੰਜਾਬ ਗਰੁੱਪ ਨੂੰ ਵੀ ਜਿਹੜੀ ਚੜ੍ਹਦੀ ਕਲਾ ਬਖਸ਼ੇ ਜੀ। ਬਹੁਤ ਧੰਨਵਾਦ ਜੀ ਇਹਨਾਂ ਦਾ ਜੀ। ਬਿਲਕੁਲ ਬਿਲਕੁਲ। ਸੋ ਇਸੇ ਤਰ੍ਹਾਂ ਆਪਣੇ ਨਾਲ ਜੁੜੇ ਨੇ ਸੈਮ ਤੂਰ ਜੀ, ਹੈਪੀ ਨਿਊ ਈਅਰ ਭੇਜ ਰਹੇ ਨੇ। ਰਜਿੰਦਰ ਹੁੰਦਲ ਜੀ, ਅਮਰੀਕ ਮੱਲੀ ਜੀ, ਇੰਦਰਜੀਤ ਸਿੰਘ ਜੀ, ਇਹ ਸਾਰੇ ਪੰਜਾਬੀ USA ਦੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉਹਨਾਂ ਦੇ ਉੱਤੇ, ਫੇਸਬੁੱਕ ਦੇ ਉੱਤੇ, YouTube ਦੇ ਉੱਤੇ ਤੁਹਾਨੂੰ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਰਜਿੰਦਰ ਹੁੰਦਲ ਜੀ ਤੇ ਉਸ ਤੋਂ ਬਾਅਦ ਇੰਦਰਜੀਤ ਸਿੰਘ ਜੀ ਜਿਹੜੇ ਨੇ ਆਪਣੇ ਨਾਲ ਵਧਾਈਆਂ ਜਿਹੜੀਆਂ ਸਾਂਝੀਆਂ ਕਰ ਰਹੇ ਨੇ। ਕਾਲਸ ਦੇ ਜ਼ਰੀਏ ਆਪਣੇ ਨਾਲ ਜੁੜ ਚੁੱਕੇ ਨੇ ਰਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਰਵਿੰਦਰ ਕੌਰ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਨਵੇਂ ਸਾਲ ਦੀਆਂ ਜੀ। ਮੈਂ ਮੈਰਿਜਵਿਲ ਰਹਿਣੀ ਆ, ਪਹਿਲਾਂ ਯੂਬਾ ਸਿਟੀ ਗੁਰਦੁਆਰੇ ਸੀਗੇ, ਫਿਰ ਹੁਣ ਮੈਰਿਜਵਿਲ ਆ ਗਈ ਅਸੀਂ ਕਿਰਾਏ ਤੇ। ਠੀਕ ਹੈ ਜੀ। ਤੇ ਹੋਰ ਮੱਲੀ ਸਾਹਿਬ ਨੂੰ, ਹਾਂਜੀ, ਜਸਪਾਲ ਬਿਰਕ ਸਾਹਿਬ ਨੂੰ, ਤੇ ਪ੍ਰੇਮਦਾਸ ਜੀ ਨੂੰ, ਤੇ ਹੋਰ ਬੂਟਾ ਸਿੰਘ ਜੀ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਜਿੰਨੇ ਵੀ ਕਾਲਰ ਨੇ ਹਾਂਜੀ ਵਧਾਈਆਂ, ਔਰ ਤੁਹਾਨੂੰ ਸਾਰੇ ਟੀਮ ਨੂੰ ਵਧਾਈਆਂ। ਧੰਨਵਾਦ ਜੀ। ਬਿਲਕੁਲ, ਇਹ ਭੈਣ ਜੀ ਸਾਡੇ ਨਾਲ ਪਿਛਲੇ 15 ਸਾਲਾਂ ਤੋਂ ਜੁੜੇ ਹੋਏ ਆ। ਹਾਂਜੀ ਪਰਮਜੀਤ ਸ਼ਰਮਾ ਨੂੰ ਜੀ, ਥੈਂਕ ਯੂ ਜੀ। ਮੱਲੀ ਸਾਹਿਬ, ਤੁਹਾਡੇ ਜਿਹੜੇ ਮੁੰਦੀਆਂ ਛੱਲੇ ਕਾਰਾਂ ਜਿੱਤਣ ਵਾਲਾ ਵੀ ਕੋਈ ਕਾਲ ਕਰ ਰਿਹਾ? ਕਾਰ ਉਹਦੀ ਵੇਟ ਜਾਂ ਸੁੱਤੇ ਪਏ ਆ, ਜਿੱਤ ਕੇ ਪਾ ਕੇ ਸੌ ਗਿਆ ਕਿ ਨਹੀਂ? ਰਾਤ ਦੇਖਣਾ ਦਾ ਦੌਰ ਸੀਗਾ। ਬੈਂਕ ਖੁੱਲਣ ਦੀ ਉਡੀਕ ਕਰ ਰਹੇ ਜੀ, ਲੋਕਰ 'ਚ ਜਮਾ ਕਰਾਉਣਾ ਸਭ ਕੁਝ ਉਹਨਾਂ ਨੇ, ਪਹਿਲਾਂ ਸੁੱਤੇ ਹੀ ਹੈ। ਸਹੀ ਹੈ, ਬਿਲਕੁਲ ਜੀ। ਸੋ ਆਪਣੇ ਜਿਹੜੇ ਮੱਲੀ ਸਾਹਿਬ ਦੇ ਸਰੋਤੇ ਨੇ ਜਾਂ ਜਿਹੜੇ ਮਿਲਦੇ ਰਹੇ ਨੇ ਪ੍ਰੋਗਰਾਮਾਂ ਦੇ ਵਿੱਚ, ਉਹ ਵੀ ਹਾਜ਼ਰੀ ਜ਼ਰੂਰ ਲਵਾਉਣ ਜੀ। ਬਿਲਕੁਲ, ਮੱਲੀ ਸਾਹਿਬ ਦਾ ਗਲਾ ਬੈਠਾ ਆ। ਤੁਹਾਨੂੰ ਸਰੋਤੇ ਜਿਸ ਤਰ੍ਹਾਂ ਸੁਣੇ ਰਹੇ ਆ, ਪਿਛਲੇ 5-6 ਦਿਨਾਂ ਤੋਂ ਲਗਾਤਾਰ ਬਸ ਸੋਨਾ ਹੀ ਵੰਡ ਰਹੇ ਸੀਗੇ ਇਹ। ਇਸ ਕਰਕੇ ਫਿਰ ਹੁਣ ਮੇਰੇ ਖਿਆਲ ਨਾਲ ਪੀਣਾ ਵੀ ਕੁਛ ਇਦਾਂ ਦਾ ਹੀ ਪੈਣਾ ਹੈ। ਕੋਸ਼ਿਸ਼ ਕਰਨੇ ਕੁਛ ਘੋਲ ਇਹੋ ਜਿਹਾ ਘੁਲ ਜਾਏ, ਹਾਂਜੀ, ਜਿਹੜਾ ਗੱਲ ਠੀਕ ਕਰ ਦੇਵੇ। ਹਾਂਜੀ, ਰਣਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਰਣਜੀਤ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਰਣਜੀਤ ਸਿੰਘ ਬੇਕਰਫੀਲ ਤੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਰਣਜੀਤ ਸਿੰਘ ਜੀ, ਤੁਸੀਂ ਹਮੇਸ਼ਾ ਹਿੱਸਾ ਲੈਂਦੇ ਰਹਿੰਦੇ ਆ, ਕੋਈ ਕਵਿਤਾ ਸੁਣਾ ਜਾਓ ਨਵੇਂ ਸਾਲ ਦੇ ਉੱਤੇ। ਅੱਛਾ, ਪ੍ਰੋਗਰਾਮ 'ਚ ਵੀ ਸੁਣਾ ਸਕਦੇ ਆ ਕੁਝ? ਹਾਂਜੀ ਸੁਣਾ ਦਿਓ। ਕੋਈ ਨਹੀਂ, ਤਾਂ ਕੀ ਆ, ਖੁੱਲਾ ਹੀ ਟਾਈਮ ਆ ਅੱਜ ਤਾਂ, ਅਸੀਂ ਰੱਖਿਆ ਸਾਰਿਆਂ ਨੂੰ। ਅੱਛਾ, ਸਭ ਤੋਂ ਪਹਿਲਾਂ ਮੈਂ ਵਧਾਈ ਦੇਣਾ ਚਾਹੁੰਦਾ ਹਾਂ। ਮੈਂ ਗੱਲਬਾਤ ਸੁਣ ਰਿਹਾ ਸੀ ਮੱਲੀ ਸਾਹਿਬ ਨੂੰ, ਬਲਵਿੰਦਰ ਭੈਣ ਜੀ ਨੂੰ। ਕੱਲ ਨਾ ਮੈਨੂੰ ਇੱਥੇ ਗੁਰਦੁਆਰਾ ਸਾਹਿਬ ਜੋ ਜੀ ਇੱਕ ਮੁੰਡਾ ਮਿਲਿਆ ਸੀ, ਉਹ ਕੋਈ ਨਵਾਂ ਰੈਸਟੋਰੈਂਟ ਖੁੱਲਿਆ, ਕਹਿੰਦਾ ਸਾਨੂੰ ਰੇਡੀਓ ਤੇ ਐਡਵਰਟਾਈਜ਼ਮੈਂਟ ਦੇਣੀ ਹੈ, ਤੇ ਮੈਂ ਬਲਵਿੰਦਰ ਭੈਣ ਜੀ ਦਾ ਡਾਇਰੈਕਟ ਨੰਬਰ ਦੇ ਦਿੱਤਾ। ਕੁਝ ਗਲਤ ਨਹੀਂ ਕੀਤਾ ਨਾ? ਨਹੀਂ, ਕੋਈ ਨਹੀਂ, ਬਹੁਤ ਵਧੀਆ, ਥੈਂਕ ਯੂ। ਉਹ ਕਹਿੰਦੇ, ਮੈਂ ਇੱਕ ਵਾਰ ਅੱਗੇ ਸੁਣਿਆ ਸੀ ਕਿ ਉਹ ਤੁਹਾਨੂੰ ਕਿਸੇ ਨੇ ਪੁੱਛਿਆ ਸੀ, ਤੁਸੀਂ ਕਿਹਾ ਕਿ ਉਹ ਬਲਵਿੰਦਰ ਜੀ ਨਾਲ ਗੱਲ ਕਰੋ, ਮੈਂ ਤਾਂ ਕਰਕੇ ਉਹਨਾਂ ਦਾ ਨੰਬਰ ਦੇ ਦਿੱਤਾ ਐਡਵਰਟਾਈਜ਼ਮੈਂਟ ਵਾਸਤੇ। ਤੇ ਬਹੁਤ ਬਹੁਤ ਵਧਾਈਆਂ ਮੱਲੀ ਸਾਹਿਬ, ਤੁਹਾਨੂੰ ਸਾਰਿਆਂ ਨੇ। ਇਹਨਾਂ ਦਾ ਬੜਾ ਜ਼ੋਰ ਲੱਗਾ ਖਾਦਮ ਜੂਲਰ ਤੇ। ਮੈਂ ਬੇਕਰਫੀਲਡ 3 ਘੰਟੇ ਇਹਨਾਂ ਨਾਲ ਰਿਹਾ ਉੱਧਰ। ਬੜੀ ਮਿਹਰਬਾਨੀ, ਥੈਂਕ ਯੂ। ਬਿਲਕੁਲ ਜੀ, ਮੈਨੂੰ ਯਾਦ ਹੈ, ਬਹੁਤ ਅੱਛਾ ਲੱਗਾ। ਮੈਂ ਐਕਚੁਅਲੀ ਪਹਿਲੀ ਵਾਰੀ ਉੱਥੇ ਗਿਆ ਸੀ, ਤੇ ਮੈਂ ਨਾ ਕਹਿੰਦੇ ਕਿ ਮੇਰਾ ਕੁਝ ਨਿਕਲਿਆ ਨਹੀਂ ਹੈ। ਮੈਂ ਕਿਹਾ ਮੇਰਾ ਜੋ ਨਿਕਲਿਆ ਤੁਹਾਨੂੰ ਪਤਾ ਹੀ ਨਹੀਂ ਲੱਗਾ। ਮੈਂ ਕਿਹਾ ਮੈਂ ਮੱਲੀ ਸਾਹਿਬ ਨਾਲ ਜਿਹੜਾ ਟਾਈਮ ਸਪੈਂਡ ਕੀਤਾ, ਉਹ ਮੇਰੇ ਵਾਸਤੇ ਸਭ ਤੋਂ ਜ਼ਿਆਦਾ ਵਧੀਆ। ਥੈਂਕ ਯੂ, ਤੁਸੀਂ ਨਾ ਆਦਰ ਮਾਣ ਦਿੰਦੇ ਜੀ, ਥੈਂਕ ਯੂ ਸੋ ਮਚ। ਮੈਂ ਪ੍ਰੋਗਰਾਮ ਦੀਆਂ ਗੱਲਾਂ ਸੁਣ ਰਿਹਾ, ਬੜਾ ਅੱਛਾ ਲੱਗਦਾ। ਕਦੀ ਕਦੀ ਇੰਝ ਲੱਗਦਾ ਕਿ ਪੰਜਾਬੀ ਰੇਡੀਓ USA ਦੀ ਜਗ੍ਹਾ ਤੇ ਇਹਨੂੰ ਇਹ ਵੀ ਕਹਿ ਸਕਦੇ ਕਿ ਡਾਕਟਰ ਰੇਡੀਓ USA। ਜਿਵੇਂ ਲੋਕੀ ਕਹਿੰਦੇ ਕਿ ਸਾਡੀ ਜਵਾਨੀ ਆ ਜਾਂਦੀ ਹੈ, ਸਾਡੀਆਂ ਤਕਲੀਫਾਂ ਦੂਰ ਹੋ ਜਾਂਦੀਆਂ ਨੇ। ਕਈ ਵਾਰੀ ਸਰੋਤੇ ਕਈ ਰੋ ਪੈਂਦੇ ਕਿ ਅਸੀਂ ਇਕੱਲੇ ਜਦੋਂ ਆਪਣੇ ਕਮਰੇ ਵਿੱਚ ਬੱਚੇ ਕੰਮਾਂ ਤੇ ਚਲ ਜਾਂਦੇ, ਬੈਠੇ ਹੁੰਦੇ ਆ, ਤੇ ਇੱਕ ਅਸੀਂ ਇਹਨੂੰ ਸਾਥੀ ਬਣਾ ਲਿਆ, ਆਪਣਾ ਹਾਣੀ ਬਣਾ ਲਿਆ ਰੇਡੀਓ ਜੀ। ਹਾਂਜੀ, ਬਿਲਕੁਲ। ਮੈਂ ਥੋੜਾ ਜਿਹਾ 2-4 ਲਾਈਨਾਂ ਕੁਝ ਸੁਣਾ ਦਿੰਦਾ। ਹਾਂਜੀ, ਜਾਂ ਸ਼ਾਰਟ ਰੱਖਿਓ, ਤੇ ਕਿਉਂਕਿ ਹੋਲਡ ਤੇ ਬਹੁਤ ਆ। ਸ਼ਾਰਟ ਲਾਈਨਾਂ ਰੱਖਿਓ, 2-4 ਲਾਈਨਾਂ ਸੁਣਾਣਾ ਬਸ।
ਮੈਂ ਇੱਕ ਇਹ ਕਹਿਣਾ ਚਾਹੁੰਦਾ ਕਿ ਨਵੇਂ ਸਾਲ ਤੇ ਅਸੀਂ ਕਦੀ ਕੋਈ ਚੀਜ਼ ਮੰਗਦੇ ਆ ਪਰਮਾਤਮਾ, ਕਦੀ ਕੋਈ ਚੀਜ਼ ਮੰਗਦੇ। ਮੈਂ ਆਪ 2-4 ਲਾਈਨਾਂ ਮੱਲੀ ਸਾਹਿਬ ਲਿਖੀਆਂ ਨੇ ਕਿ ਸਾਨੂੰ ਅਸਲ ਵਿੱਚ ਕੀ ਮੰਗਣਾ ਚਾਹੀਦਾ ਹੈ ਨਾ, ਸਭ ਤੋਂ ਜ਼ਰੂਰੀ ਕੀ ਹੈ ਮੰਗਣ ਵਾਲੀ ਪਰਮਾਤਮਾ ਕੋ ਚੀਜ਼। ਮੈਂ ਉਹ 2-4 ਆਪਣੀਆਂ ਲਿਖੀਆਂ ਲਾਈਨਾਂ ਸੁਣਾਉਣਾ, ਠੀਕ ਹੈ। ਇੱਕ ਤੇਰੇ ਨਾਮ ਬਿਨਾ ਹੋਰ ਕੁਝ ਮੰਗਦਾ ਨਾ, ਸਦਾ ਤੇਰੀ ਰਜ਼ਾ ਚ ਰਵਾਂ, ਸਭਨਾਂ ਦੇ ਮਾਲਕਾ ਸਦਾ ਤੇਰੀ ਰਜ਼ਾ ਚ ਰਵਾਂ। ਨਵਾਂ ਸਾਲ ਸਾਰਿਆਂ ਨੂੰ ਖੁਸ਼ੀਆਂ ਵਿਖਾਵੇ ਦਾਤਾ, ਨਵੇਂ ਸਾਲ ਸਾਰਿਆਂ ਨੂੰ ਖੁਸ਼ੀਆਂ ਦਿਖਾਵੀਂ ਦਾਤਾ। ਇਹੋ ਅਰਦਾਸ ਕਰਾਂ ਸਭਨਾਂ ਦੇ ਮਾਲਕਾ, ਇਹੋ ਅਰਦਾਸ ਕਰਾਂ। ਦੁੱਖ ਦੇਵੀਂ ਸੁੱਖ ਦੇਵੀਂ ਮਰਜ਼ੀ ਏ ਤੇਰੀ ਦਾਤਾ, ਦੁੱਖ ਦੇਵੀਂ ਸੁੱਖ ਦੇਵੀਂ ਮਰਜ਼ੀ ਏ ਤੇਰੀ ਦਾਤਾ। ਹਰ ਵੇਲੇ ਸ਼ੁਕਰ ਕਰਾਂ ਸਭਨਾਂ ਦੇ ਮਾਲਕਾ, ਹਰ ਵੇਲੇ ਸ਼ੁਕਰ ਕਰਾਂ। ਪੰਜਾਬੀ ਰੇਡੀਓ ਨੂੰ ਸਦਾ ਚੜ੍ਹਦੀ ਕਲਾ ਚ ਰੱਖੀ, ਪੰਜਾਬੀ ਰੇਡੀਓ ਦੀ ਟੀਮ ਸਦਾ ਚੜ੍ਹਦੀ ਕਲਾ ਚ ਰੱਖੀ। ਇਹੋ ਅਰਦਾਸ ਕਰਾਂ ਸਭਨਾਂ ਦੇ ਮਾਲਕਾ, ਇਹੋ ਅਰਦਾਸ ਕਰਾਂ। ਇੱਕ ਇੱਕ ਸਾਹ ਦਾ ਇੱਕ ਇੱਕ ਸਵਾਸ ਦਾ ਚੁਕਾਉਣਾ ਮੁੱਲ ਔਖਾ ਦਾਤਾ, ਹੋਰ ਦੱਸ ਤੈਥੋਂ ਕੀ ਲਵਾਂ ਸਭਨਾਂ ਦੇ ਮਾਲਕਾ, ਇਹੋ ਅਰਦਾਸ ਕਰਾਂ। ਇੱਕ ਤੇਰੇ ਨਾਮ ਬਿਨਾ ਹੋਰ ਕੁਝ ਮੰਗਦਾ ਨਾ, ਸਦਾ ਤੇਰੀ ਰਜ਼ਾ ਚ ਰਵਾਂ। ਹੋਰ ਬਹੁਤ ਕੁਝ ਅੱਗੇ ਲਿਖਿਆ। ਬਹੁਤ ਧੰਨਵਾਦ, ਥੈਂਕ ਯੂ, ਬਹੁਤ ਧੰਨਵਾਦ ਰਣਜੀਤ ਸਿੰਘ ਜੀ, ਬਹੁਤ ਧੰਨਵਾਦ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਪੌਲ ਜੀ। ਪੌਲ ਜੀ ਸਤਿ ਸ਼੍ਰੀ ਅਕਾਲ, ਤੁਸੀਂ ਔਨ ਹੋ ਜੀ? Hi, am I on air? ਹਾਂਜੀ ਤੁਸੀਂ ਔਨ ਹੋ ਜੀ? ਜੀ ਜੀ ਸਤਿ ਸ਼੍ਰੀ ਅਕਾਲ। I just have a question. I know today, happy new year to everyone. You talk about a lot of issues. One of the issue I want you guys to talk about in future is why is there so many fights in the Gurdwaras? Doesn't matter, New York, Washington, San Jose, Italy, everywhere. What can you guys talk about encouraging youngsters like us to come to the Gurdwara without thinking that there will be fights, there will be people fighting over stupid issues? Thank you very much. ਕੋਈ ਨਾ ਜੀ, ਕੋਈ ਨਾ। ਇਹਨਾਂ ਇਸ਼ੂਜ਼ ਦੇਖੋ ਅਸੀਂ ਇਸ ਇਸ਼ੂ 'ਚ ਨਹੀਂ ਪੈਂਦੇ। ਗੱਲ ਇਹ ਆ ਵੀ ਕਈ ਵਾਰੀ ਬਹੁਤ ਵਧਾ ਚੜਾ ਕੇ ਵੀ ਗੱਲ ਕੀਤੀ ਜਾਂਦੀ ਹੈ। ਕਿਹੜੀ ਫਾਈਟ ਹੁੰਦੀ ਆ ਮੈਨੂੰ ਤਾਂ ਸਮਝ ਨਹੀਂ ਆਈ ਵੀ ਕਿਹੜੀ ਫਾਈਟ। ਠੀਕ ਆ, ਥੋੜੇ ਬਹੁਤੇ ਵੋਟਾਂ ਦਾ ਰੌਲਾ ਰੱਪਾ ਚੱਲਦਾ ਰਹਿੰਦਾ, ਉਹ ਸਾਡੇ ਘਰਾਂ 'ਚ ਵੀ ਚੱਲਦਾ ਹੈਗਾ, ਜੋ ਕਿ ਨਹੀਂ ਹੋਣਾ ਚਾਹੀਦਾ। ਪਰ ਮੇਰੇ ਖਿਆਲ ਨਾਲ ਆਪਾਂ ਪੰਜਾਬੀ ਰੇਡੀਓ USA ਆਪਾਂ ਕਿਸੇ ਗੁਰੂ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਆ ਉਹਦੇ 'ਚ ਇਨਵੋਲਵ ਨਹੀਂ ਹੋਣਾ। ਜੇ ਹੋਏ ਆ ਤੇ ਪਿਛਲੇ ਸਮੇਂ 'ਚ ਉਹ ਮਾਫੀ ਮੰਗਦੇ ਆ, ਪਰ ਇਹ ਸਾਡਾ ਮੇਨ ਮਕਸਦ ਨਹੀਂ ਹੈ। ਮੇਨ ਮਕਸਦ ਇਹ ਆ ਵੀ ਆਪਾਂ ਪੰਜਾਬੀ ਨੂੰ ਪ੍ਰਮੋਟ ਕਰਨਾ, ਆਪਣੀ ਕਮਿਊਨਿਟੀ ਨੂੰ ਅੱਗੇ ਲੈ ਕੇ ਜਾਣਾ ਹੈਗਾ। ਉਹ ਤੁਸੀਂ ਲੋਕਲ ਜਿੱਥੇ ਜਿੱਥੇ ਵੀ ਰਹਿੰਦੇ ਆ, ਆਪਣੇ ਬੰਦੇ ਆ, ਆਪਣੇ ਭੈਣ ਭਰਾ ਆ, ਕਦੇ ਇਕੱਠੇ ਹੋ ਜਾਂਦੇ, ਕਦੇ ਅਲੱਗ ਹੋ ਜਾਂਦੇ ਆ। ਸੋ ਉਹਨਾਂ ਨਾਲ ਗੱਲ ਕਰੋ। ਇਹ ਜਿਹੜਾ ਤੁਹਾਡੇ 'ਚ ਹੈਗਾ ਨਾ ਵੀ ਤੁਸੀਂ ਕਹਿ ਰਹੇ ਆ ਵੀ ਜਿਹੜੇ ਨਿਆਣੇ ਬੱਚੇ ਕਿੱਦਾਂ ਜਾਣ, ਤੁਸੀਂ ਪੰਜਾਬੀ ਰੇਡੀਓ USA ਦੇਖਿਆ ਕਰੋ। ਜਦੋਂ ਕਿਤੇ ਅਸੀਂ ਕਵਰ ਕਰਨ ਜਾਂਦੇ ਆ, ਕਿਤੇ ਗੱਤਕਾ ਹੁੰਦਾ 500-500 ਨਿਆਣਾ ਹੁੰਦਾ, ਤੁਸੀਂ ਸੈਨੋ ਦੇ ਗੁਰਦੁਆਰੇ ਚਲ ਜਾਓ 600 ਬੱਚਾ ਪੜ੍ਹਦਾ, ਉੱਥੇ ਫਰੀਮੌਂਟ ਗੁਰਦੁਆਰੇ ਚਲ ਜਾਓ 700 ਬੱਚਾ ਪੜ੍ਹਦਾ। ਇਹ ਮੈਂ ਇਸ ਏਰੀਆ ਦੀ ਗੱਲ ਕਰਦਾ ਹਨਾ, ਬਾਕੀ ਈਸਟ ਵਾਲੀ ਵੀ ਇਦਾਂ ਨਹੀਂ ਹੈ। ਠੀਕ ਆ, ਬਾਕੀ ਸਾਰੀ ਜਗ੍ਹਾ ਹੀ ਰੌਲਾ ਰੱਪਾ ਹੋਰ ਧਰਮਾਂ 'ਚ ਵੀ ਪੈਂਦਾ ਹੀ ਆ। ਕ੍ਰਿਸਚਨਾਂ ਦੇ ਕਿੰਨੇ ਆਪਾਂ ਦੇਖਦੇ ਆ ਵੀ ਉਹਨਾਂ ਦੇ ਜਿਹੜੇ ਪ੍ਰੀਸਟ ਆ ਉਹ ਚਾਈਲਡ ਅਬਿਊਜ਼ ਦੇ ਵਿੱਚ ਜਾਂ ਹੋਰ ਕਿੰਨੇ ਦੋਸ਼ ਲੱਗ ਜਾਂਦੇ ਹੈਗੇ ਆ ਹਨਾ। ਸੋ ਆਪਾਂ ਇਸ ਗੱਲ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਹੈਗੇ ਪੰਜਾਬੀ ਰੇਡੀਓ USA ਵਾਲੇ, ਕਿਸੇ ਗੁਰੂ ਘਰ ਦੇ ਲੜਾਈ
ਜਾਂ ਹੋਰ ਇਦਾਂ ਦੀ ਗੱਲ ਦੇ ਵਿੱਚ, ਪਰ ਕੋਈ ਐਡੀ ਗੱਲ ਨਹੀਂ ਹੈ ਜਿੰਨਾ ਤੁਸੀਂ ਡਰ ਰਹੇ ਆ ਵੀ ਜੀ ਨਹੀਂ ਬਹੁਤ ਬੱਚੇ ਜਿਹੜੇ ਉਹ ਨਹੀਂ ਜਾ ਰਹੇ। ਇਹ ਪੇਰੈਂਟਸ ਦਾ ਫਰਜ਼ ਬਣਦਾ, ਆਪਾਂ ਸਾਰੇ ਲੈ ਕੇ ਚੱਲੀਏ ਉੱਥੇ। ਬਲਕਿ ਕਈ ਵਾਰੀ ਤੇ ਇਹ ਲੱਗਦਾ ਕਿ ਜਦੋਂ ਆਪਾਂ ਇਹਨਾਂ ਗੱਲਾਂ ਨੂੰ ਅੱਗੇ ਲੈ ਕੇ ਜਾਂਦੇ ਤਾਂ ਕੋਈ ਖਾਸ ਧਾਰਨਾ ਤੋਂ ਪ੍ਰੇਰਿਤ ਹੁੰਦੀਆਂ ਵੀ ਉਹ ਚੀਜ਼ਾਂ ਅਸੀਂ ਨਹੀਂ ਅੱਗੇ ਲੈ ਕੇ ਜਾਣੀਆਂ। ਚਲੋ ਠੀਕ ਆ ਕਿ ਵਖਰੇਵੇਂ ਹੁੰਦੇ ਨੇ, ਉਹਨਾਂ ਨੂੰ ਸੋਲਵ ਕਰਨਾ ਜਾਂ ਉਹਨਾਂ ਤੇ ਸਵਾਦ ਲੈਣਾ, ਇਹ ਇੱਕ ਵੱਖੋ ਵੱਖਰੀਆਂ ਗੱਲਾਂ ਨੇ। ਆਪਾਂ ਅੱਗੇ ਚੱਲਦੇ ਹਾਂ ਜੀ। ਜਿਹਨਾਂ ਨੇ ਕੰਮ ਕਰਨਾ ਹੁੰਦਾ ਨਾ, ਤੁਸੀਂ ਜਕਾਰਾ ਮੂਵਮੈਂਟ ਦੇਖ ਲਓ, ਹਨਾ। ਹਾਂਜੀ ਬਿਲਕੁਲ ਮੈਂ ਜ਼ਿਆਦਾ ਬੋਲੀ ਜਾਂਦਾ। ਉਹਨਾਂ ਨੇ ਕੀ ਕੀਤਾ ਦੇਖੋ ਭਈ, ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਪਾਰਕ ਬਣਾਇਆ। ਪਿਛਲੇ ਜਿਹੜਾ ਜੋ ਪੈਦਲ ਮਾਰਚ ਚੱਲਿਆ ਸਿੱਖ ਜੈਨੋਸਾਈਡ ਨੂੰ ਲੈ ਕੇ, ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ, ਤੇ ਉਹਨਾਂ ਦੇ ਨਾਲ ਘੱਟੋ ਘੱਟ 1000 ਨਿਆਣਾ ਜੁੜਿਆ, ਤੇ ਉਹ ਸਾਰੇ ਦੇ ਸਾਰੇ ਬੱਚੇ ਇੱਥੇ ਦੇ ਹੀ ਬੋਰਨ ਹੈਗੇ ਆ। ਸਹੀ ਬਿਲਕੁਲ। ਤੇ ਉਹਨਾਂ ਚ ਹਿੰਦੂ ਵੀ ਆ, ਸਿੱਖ ਵੀ ਆ, ਸਾਰੇ ਆ। ਸੋ ਇਦਾਂ ਦੀਆਂ ਆਰਗੇਨਾਈਜੇਸ਼ਨ ਦੇ ਨਾਲ ਵੀ ਜੋੜੋ ਬੱਚਿਆਂ ਨੂੰ। ਜੀ ਬਿਲਕੁਲ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਪਰਮਿੰਦਰ ਸੰਘਾ ਜੀ। ਸਤਿ ਸ਼੍ਰੀ ਅਕਾਲ ਪਰਮਿੰਦਰ ਸੰਘਾ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਚਰਨ ਭਰਾਵਾਂ ਨੂੰ ਤੇ ਪਿਆਰ ਸਤਿਕਾਰ ਨਾਲ, ਤੇ ਜੀ ਉੜ ਬੈਠੇ ਵੀਰ ਭੈਣ ਜਿੰਨੇ ਵੀ ਆ, ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਭ ਨੂੰ। ਤੇ ਸਪੋਰਟ ਜ਼ਰੂਰ ਕਰੋ ਪੰਜਾਬੀ ਰੇਡੀਓ ਨੂੰ, ਤੇ ਜਿੰਨਾ ਵੀ ਹੋ ਸਕਦਾ, ਜਿੰਨਾ ਵੀ ਇਹ ਵਰਕਆਊਟ ਕਰਦੇ ਆ ਸਾਰੇ ਵੀਰ ਸਾਡੇ ਭੈਣਾਂ, ਖਾਸ ਕਰਕੇ ਬਲਵਿੰਦਰ ਭੈਣ ਜੀ ਬਹੁਤ ਪਿਆਰ ਨਾਲ ਪੇਸ਼ ਆਉਂਦੇ ਹਮੇਸ਼ਾ ਜਿੱਦਾਂ। ਤੇ ਚੜ੍ਹਦੀ ਕਲਾ ਲਈ ਇੱਕ ਅਰਦਾਸ ਕਰੀਏ ਤੇ ਜੋ ਅੱਜ ਸ਼ੁਰੂਆਤ ਹੋਈ ਆ, ਸਭ ਨੂੰ ਮਾਲਕ ਦਿਨ ਦੁਗਣਾ ਰਾਤ ਚੌਗਣੀ ਦੇਵੇ ਤੇ ਤਰੱਕੀਆਂ ਬਖਸ਼ੇ, ਤੇ ਵਧੀਆ ਵਧੀਆ ਕੰਮ ਕਰੋ। ਤੇ ਸਾਰੇ ਮਕਸੂਦ ਮੱਲੀ ਜੀ ਬਹੁਤ ਧੰਨਵਾਦ। ਪਿਛਲੇ ਸਾਲ ਮਿਲੇ ਸੀ, ਐਤਕੀ ਤਾਂ ਫੇਰ ਆ ਨਹੀਂ ਹੋਇਆ। ਬਹੁਤ ਧੰਨਵਾਦ ਜੀ ਤੁਹਾਡਾ। ਹਾਂਜੀ, ਬਹੁਤ ਪ੍ਰੋਗਰਾਮ ਵਧੀਆ ਲਿਆਉਣੇ ਹੋ। ਹਮੇਸ਼ਾ ਪਾਕਿਸਤਾਨ ਦੇ ਸ਼ੋਅ ਦੇਖੀ ਰਹੇ ਤਾਂ ਯਾਦ ਆਉਂਦੀ ਹੈ, ਏਦਾਂ ਹੀ ਜੁੜ ਮਿਲ ਕੇ ਸਾਰੇ ਬੈਠੀਏ। ਬੜੀ ਮਿਹਰਬਾਨੀ, ਬਹੁਤ ਧੰਨਵਾਦ ਆਪ ਜੀ ਦਾ ਜੀ। ਸਤਿ ਸ਼੍ਰੀ ਅਕਾਲ, ਹਰਿਓਤ ਖਾਲਸਾ ਜੀ। ਤੇ ਸਤਿ ਸ਼੍ਰੀ ਅਕਾਲ, ਧੰਨਵਾਦ ਜੀ, ਬਹੁਤ ਬਹੁਤ। ਇਹ ਪਰਮਿੰਦਰ ਸੰਘਾ ਜੀ ਹਮੇਸ਼ਾ ਹੀ ਸਾਡੇ ਪ੍ਰੋਗਰਾਮਾਂ 'ਚ ਹਿੱਸਾ ਲੈਂਦੇ ਰਹਿੰਦੇ ਆ। ਬਿਲਕੁਲ ਜੀ। ਸਵੇਰ ਨੂੰ ਗੁਰਬਾਣੀ ਵਾਲੇ ਪ੍ਰੋਗਰਾਮ ਹੁੰਦੇ ਆ, ਉਹਨਾਂ 'ਚ ਹਮੇਸ਼ਾ ਹੀ ਸ਼ਬਦਾਂ ਦੀ ਰਿਕੁਐਸਟ ਕਰਦੇ ਆ। ਬਹੁਤ ਲੰਮੇ ਸਮੇਂ ਤੋਂ ਆਪਣੇ ਨਾਲ ਜੁੜੇ ਹੋਏ ਆ ਸੈਕਰਾਮੈਂਟੋ ਤੋਂ। ਜੀ ਬਿਲਕੁਲ। ਸ਼ਰਨਜੀਤ ਗਿੱਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਸਿੰਘ, ਰਾਜਕਰਨ, ਆਪਣਾ ਪ੍ਰਵੀਨ ਸ਼ਰਮਾ, ਪ੍ਰਵੀਨ ਕੌਰ, ਤੇ ਇਹਨਾਂ ਸਾਰਿਆਂ ਨੂੰ, ਬਲਵਿੰਦਰ ਭੈਣ ਜੀ ਹੈ ਨਾ, ਰਾਣੀ ਭੈਣ ਜੀ, ਸਭ ਜਿੱਥੇ ਜਿੱਥੇ ਮੇਰੀ ਆਵਾਜ਼ ਜਾਂਦੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ। ਥੈਂਕ ਯੂ। ਤੇ ਰਾਜਕਰਨ ਜੀ ਤੇ ਆਪਣਾ ਪ੍ਰਵੀਨ ਜੀ, ਮੈਂ ਨਾ ਦੱਸਣ ਲੱਗੀ ਆ ਮੈਂ ਕਿਹੜੇ ਸਾਲ ਦੀ ਜੁੜੀ ਰੇਡੀਓ ਨਾਲ। ਮੈਂ ਜੁੜੀ ਆ ਜਦੋਂ ਚਾਲੂ ਹੋਇਆ ਸੀ ਨਾ ਰੇਡੀਓ, ਉਦੋਂ ਦੀ ਜੁੜੀ ਆ। ਉਦੋਂ ਇਹ ਪ੍ਰੋਗਰਾਮ ਕਰਦੇ ਹੁੰਦੇ ਸੀ ਬਾਬਾ ਖੁੰਡੇ ਵਾਲਾ, ਪਾਕਿਸਤਾਨ ਦਾ ਜੀ। ਤੇ ਉਹ ਉਸੇ ਤਰ੍ਹਾਂ ਹੀ ਆਵਾਜ਼ ਆਉਣੀ ਵੀ ਵਿੱਚ ਹੱਥ ਹਿੱਲਦਾ ਏਦਾਂ। ਤੇ ਮੇਰੀ ਨਾ ਦੋਤੀ ਸਕੂਲੇ ਗਈ ਪਹਿਲੇ ਦਿਨ, ਹਨਾ, ਤੇ ਮੈਂ ਰੋਵਾਂ ਬੜੀ ਵੀ ਮੈਂ ਕੱਲੀ ਘਰ ਰਹਿ ਗਈ। ਮੇਰੀ ਕੁੜੀ ਆਂਦੀ ਵੀ ਤੂੰ ਰੋਣੀ ਕਿਉਂ? ਮੈਂ ਗੁਆਂਢਣ ਆਂਦੀ ਉਹਨੇ ਸਕੂਲੇ ਨੀ ਜਾਣਾ, ਹਨਾ। ਤੇ ਮੇਰੀ ਕੁੜੀ ਆਂਦੀ ਵੀ ਤੂੰ ਰੋਇਆ ਨਾ ਕਰ, ਆ ਲੈ ਪੰਜਾਬੀ ਰੇਡੀਓ ਦਾ ਨੰਬਰ, ਇੱਥੇ ਭੈਣਾਂ ਗੱਲਾਂ ਕਰਦੀਆਂ, ਇਹਨਾਂ ਨਾਲ ਗੱਲਾਂ ਕਰਿਆ ਕਰ। ਤੇ ਉਸ ਦਿਨ ਦੀ ਮੈਂ ਜੁੜੀ ਆ। ਕੀ ਆਂਦੇ, ਮੈਂ ਪਹਿਲਾਂ ਇੰਡੀਆ ਕਦੀ ਨਹੀਂ ਸਾਂ ਬੋਲੀ, ਹੁਣ ਜਿੱਦਾਂ ਮੈਂ ਰੇਡੀਓ ਤੇ ਬੋਲਦੀ ਆ। ਤੇ ਮੈਨੂੰ ਵੀ ਬੋਲਣਾ ਇਹਨਾਂ ਸਿਖਾਇਆ, ਹਨਾ। ਮੇਰੇ ਦੁੱਖਾਂ 'ਚ ਜ਼ਿੰਦਗੀ ਲੰਘੀ ਸੀ ਕਿ ਨਹੀਂ। ਤੇ ਅੱਜ ਦਾ ਸਮਾਂ ਤੇ ਉਹ ਸਮਾਂ ਮੈਂ ਹੁਣ ਖੁਸ਼ੀਆਂ ਨਾਲ ਹੰਡਾਉਣੀ ਆ ਜੀ। ਪੰਜਾਬੀ ਰੇਡੀਓ ਵਾਲਿਆਂ ਨੇ ਮੈਨੂੰ ਬੋਲਣਾ ਲਾਇਆ, ਤੇ ਮੈਂ ਇਹਨਾਂ ਦੀ ਚੜ੍ਹਦੀ ਕਲਾ ਸਾਰਿਆਂ ਦੀ ਮੰਗਦੀ ਆ। ਹਰਜੋਤ ਸਿੰਘ ਦਾ ਵੀ ਪ੍ਰੋਗਰਾਮ ਬੜਾ ਸੋਹਣਾ ਹੁੰਦਾ, ਤੁਹਾਡਾ ਸਭਨਾਂ ਦਾ ਕੋਈ ਨਿੰਦਣ ਵਾਲਾ ਨਹੀਂ। ਏਦਾਂ ਹੀ ਤੁਸੀਂ ਸਾਨੂੰ ਸੁਣਾਉਂਦੇ ਰਹੋ ਤੇ ਅਸੀਂ ਸੁਣਦੇ ਰਹੀਏ ਜੀ। ਲੱਖ ਲੱਖ ਵਧਾਈਆਂ ਫੇਰ। ਥੈਂਕ ਯੂ ਜੀ, ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਬਲਜਿੰਦਰ ਜੀ, ਸਤਿ ਸ਼੍ਰੀ ਅਕਾਲ। ਬਲਜਿੰਦਰ ਜੀ, ਤੁਸੀਂ ਆਉਣੇ ਰਹੋ ਜੀ। ਬਲਜਿੰਦਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਭਾਜੀ, ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਖਾਲਸਾ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਤੇ ਮੱਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਵਾਲੇਕੁਮ ਸਲਾਮ। ਸਾਰੀ ਟੀਮ ਨੂੰ ਲੱਖ ਲੱਖ ਮੁਬਾਰਕਾਂ ਜੀ। ਪਹਿਲਾਂ ਤਾਂ ਥੈਂਕ ਯੂ ਜੀ, ਤੁਹਾਨੂੰ ਕਰੋੜ ਕਰੋੜ ਮੁਬਾਰਕਾਂ। ਜਿਹੜੇ ਸਰੋਤੇ ਆ, ਪ੍ਰਮਾਤਮਾ ਸਭ ਨੂੰ ਨਵਾਂ ਸਾਲ ਮੁਬਾਰਕ ਜੀ, ਔਰ ਚੰਗਾ ਚੰਗਾ ਆਵੇ ਜੀ। ਆਪਣੇ ਜੋ ਪਿੱਛੇ ਹੋਇਆ ਉਹ ਅੱਗੇ ਨਾ ਆਵੇ ਜੀ। ਬੜੀ ਮਿਹਰਬਾਨੀ ਭਾਜੀ ਆਪਣੇ ਦਾ, ਤੇ ਸਾਰੀ ਟੀਮ ਨੂੰ ਤੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ, ਥੈਂਕ ਯੂ ਤੁਹਾਡਾ, ਥੈਂਕ ਯੂ ਜੀ। ਚਮਕੌਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਚਮਕੌਰ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਸਾਰੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ। ਜੀ ਜੀ, ਥੈਂਕ ਯੂ ਜੀ, ਤੁਹਾਨੂੰ ਵੀ। ਹਾਂਜੀ, ਤਾਂ ਸਾਡੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ, ਸਾਰੇ ਪ੍ਰੋਗਰਾਮ ਸੁਣੀਦੇ, ਹਰ ਰੋਜ਼ ਸਾਰੇ ਪ੍ਰੋਗਰਾਮ ਸੁਣੀਦੇ, ਪਰ ਕਾਲ ਨਹੀਂ ਕੀਤੀ। ਕਾਲ ਪਹਿਲੀ ਅੱਜ ਮੈਂ ਨਹੀਂ ਜੁੜਿਆ ਕਰੋ ਜੀ ਤੁਸੀਂ। ਹਾਂਜੀ ਹਾਂਜੀ, ਅਸੀਂ ਕੱਲ ਜੁੜਿਆ ਕਰੋ, ਅਸੀਂ ਵੀ ਤੁਹਾਡੇ ਵਰਗੇ ਬੰਦੇ ਆ। ਅਸੀਂ ਰੇਡੀਓ ਤੇ ਤਾਂ ਕਾਲ ਕਰਨੀ ਬੜੀ ਸੌਖੀ ਹੈ, ਕਿਹੜਾ ਕੋਈ ਦਿਸਦਾ ਬੰਦਾ ਜੋ ਮਰਜ਼ੀ ਬੋਲਦੇ ਹੋ। ਸਹੀ ਹੈ। ਸਾਹਮਣੇ ਬੈਠ ਕੇ ਬੋਲਣਾ ਫਿਰ ਕਈ ਵਾਰੀ ਬੰਦਾ ਸੰਗ ਜਾਂਦਾ ਜਾਂ
ਸੋਚਦਾ। ਹਾਂਜੀ 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 ਹਾਂ, ਨਹੀਂ ਸੰਗਣਾ ਤਾਂ ਕੋਈ ਗੱਲ ਨਹੀਂ, ਜੋ ਮਰਜ਼ੀ ਵੀ ਨਹੀਂ ਬੋਲਣਾ, ਇਹ ਤਾਂ ਚਲੋ ਠੀਕ ਠਾਕ ਹੀ ਬੋਲਣਾ। ਜੋ ਮਰਜ਼ੀ ਦਾ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਸਹੀ ਬੋਲਣਾ, ਸਹੀ ਬੋਲਣਾ। ਹਾਂਜੀ ਹਾਂਜੀ ਬਿਲਕੁਲ। ਹਾਂਜੀ ਹਾਂਜੀ ਹਾਂਜੀ, ਧੰਨਵਾਦ ਜੀ, ਥੈਂਕ ਯੂ ਦਰਸ਼ਨ ਕੀਤੇ ਸਾਰਿਆਂ ਨੇ। ਓਕੇ ਜੀ, ਥੈਂਕ ਯੂ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਆਪਣੇ ਅਗਲੇ ਕਾਲਰ ਨੇ ਮੁਖਤਿਆਰ ਸਿੰਘ ਜੀ। ਸਤਿ ਸ਼੍ਰੀ ਅਕਾਲ ਮੁਖਤਿਆਰ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਸੁਣਨ ਵਾਲਿਆਂ ਨੂੰ, ਸੁਣਨ ਵਾਲਿਆਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਅਪਡੇਟ ਕਰਨੀ ਸੀ I-5 ਤੇ 689 ਦਾ ਜਿਹੜਾ ਨਾ ਐਗਜ਼ਿਟ ਆ, ਉਹਦੇ ਥੱਲੇ ਹਾਈਵੇ ਪੈਟਰੋਲਰ ਖੜਿਆ 10-11 ਗੱਡੀਆਂ ਲੈ ਕੇ, ਤੇ ਮੋਰੇ ਗੱਡੀਆਂ ਕੱਢੀਆਂ ਵੀ ਆ। ਜਿਹੜੇ ਵੀਰ ਇੱਧਰੋਂ ਆਉਂਦੇ ਆ ਧਿਆਨ ਨਾਲ। ਕਿਹੜਾ ਟਾਊਨ ਆ ਲੱਗੇ ਉੱਥੇ? ਰੇਟਿੰਗ ਤੋਂ ਪਹਿਲਾਂ 689 ਹੈਗਾ ਐਗਜ਼ਿਟ 689 ਜੀ ਜੀ। ਉਹ ਥੱਲੇ ਆਪਣੇ ਉਹ ਕੈਮਰਾ ਖੜੇ ਲਾ, ਕੈਮਰਾ ਲੈ ਖੜੇ ਆ, ਮੋਰੇ ਗੱਡੀਆਂ ਕੱਢੀ ਜਾਂਦੇ ਆ। ਟਿਕਟਾਂ ਦੇਣ ਨੂੰ ਖੜੇ ਅੱਜ। ਸੋ ਬਿਲਕੁਲ ਧੰਨਵਾਦ ਬਹੁਤ ਬਹੁਤ। ਜਿਹੜੇ ਲੋਕ I-5 ਤੇ ਇਧਰੋਂ ਉਧਰ ਨੂੰ ਜਾ ਰਹੇ ਆ, ਓਰੀਗਨ ਵੱਲ ਨੂੰ, ਜਾਂ ਉਧਰੋਂ ਐ ਨੂੰ ਆ ਰਹੇ? ਓਰੀਗਨ ਤੋਂ ਇਧਰ ਨੂੰ ਆ ਰਹੇ ਆ, ਕੈਲੀਫੋਰਨੀਆ ਨੂੰ। ਠੀਕ ਆ ਜੀ, ਠੀਕ ਆ। ਥੈਂਕ ਯੂ ਜੀ, ਥੈਂਕ ਯੂ, ਤੁਸੀਂ ਜਾਣਕਾਰੀ ਵੀ ਸਾਂਝੀ ਕਰਕੇ। ਹਾਂਜੀ, ਤੇ ਦੂਸਰੀ ਗੱਲ ਆ, ਤੁਸੀਂ ਆਪ ਰੇਡੀਓ ਦੀ ਗੱਲ ਕਰਦੇ ਸੀ ਨਾ। ਹਾਂਜੀ ਹਾਂਜੀ। ਰੇਡੀਓ ਜੁੜੇ 15 ਸਾਲ ਦਾ ਜਦ ਰੇਡੀਓ ਦੂਜਾ ਹੋਇਆ, ਪਰ ਮੱਲੀ ਉਹਨਾਂ ਨਾਲ ਉਹ ਤੋਂ ਵੀ ਪਹਿਲਾਂ ਜੁੜੇ ਆ। ਅੱਛਾ, ਥੈਂਕ ਯੂ ਜੀ। ਹਾਂਜੀ ਹਾਂਜੀ, ਇਹਨਾਂ ਦਾ ਪਹਿਲਾ ਪ੍ਰੋਗਰਾਮ ਆਉਂਦਾ ਸੀ 15:50 ਤੇ 2 ਘੰਟੇ ਦਾ। ਹਾਂਜੀ ਹਾਂਜੀ, ਉੱਥੋਂ ਸੁਣਦੇ ਇਹਨਾਂ ਨੂੰ ਪ੍ਰਵੀਨ ਜੀ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ, ਠੀਕ ਹੈ ਓਕੇ ਓਕੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਆਪਣੇ ਅਗਲੇ ਕਾਲਰ ਨੇ ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਅਵਤਾਰ ਸਿੰਘ ਜੀ, ਤੁਸੀਂ ਆਨ 에ਅਰ ਹੋ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ ਜੀ, ਸਾਰੇ ਜਗਤ ਨੂੰ ਜੀ। ਤੇ ਬਾਬਾ ਆ ਇੱਕ ਕੋਈ ਵੀਰ ਜੀ ਬੋਲ ਕੇ ਗਏ ਆ ਵੀ ਗੁਰਦੁਆਰਾ ਸਾਹਿਬ ਬੱਚਿਆਂ ਨੂੰ ਕਿਉਂ ਲੈ ਕੇ ਜਾਣਾ ਨਹੀਂ ਚਾਹੁੰਦੇ। ਮੇਰੀ 4 ਮਹੀਨਿਆਂ ਦੀ ਪੋਤੀ ਹੈ ਜੀ। ਰਾਤ 1:30 ਵਜੇ ਆਏ ਆ ਜੀ ਅਸੀਂ ਗੁਰਦੁਆਰਾ ਸਾਹਿਬ ਤੋਂ। ਠੀਕ ਹੈ। ਸਾਰੇ ਬੱਚੇ ਛੋਟੇ ਤੋਂ ਛੋਟੇ, ਵੱਡੇ ਤੋਂ ਵੱਡੇ ਗੁਰਦੁਆਰਾ ਸਾਹਿਬ ਬੈਠ ਕੇ ਉੱਥੇ ਹਾਜ਼ਰੀ ਲਵਾਈ ਹੈ ਜੀ। ਇਹ ਤਾਂ ਆਪਣੇ ਚ ਘਾਟ ਹੁੰਦੀ ਹੈ ਜੀ। ਆਪਾਂ ਆਪ ਹੀ ਨਹੀਂ ਜਾਣਾ ਚਾਹੁੰਦੇ ਜੀ। ਬੱਚੇ ਕਿਉਂ ਨਹੀਂ ਜਾਣਾ ਚਾਹੁੰਦੇ? ਬੱਚੇ ਜਾਣਾ ਚਾਹੁੰਦੇ, ਜਿੱਧਰ ਮਰਜ਼ੀ ਲੈ ਜਾਓ ਬੱਚਿਆਂ ਨੂੰ ਜੀ। ਬਾਕੀ ਮੱਲੀ ਸਾਹਿਬ ਦਾ ਪ੍ਰੋਗਰਾਮ ਮੈਂ ਸਾਰੇ ਵੀਰਾਂ ਦਾ ਸੁਣਦਾ ਹੁੰਦਾ ਜੀ। ਮੱਲੀ ਸਾਹਿਬ ਜੀ ਦਾ ਖਾਸ ਤੌਰ ਤੇ ਸੁਣਦਾ ਹੁੰਦਾ ਜੀ। ਥੋੜਾ ਜਿਹਾ ਬਹੁਤ ਧੰਨਵਾਦ। ਆਪਾਂ ਯੂਬਾ ਸਿਟੀ ਵੀ ਮਿਲੇ ਸੀ ਜੀ, ਸੈਕਰਾਮੈਂਟੋ ਤੋਂ। ਮੈਂ ਅਵਤਾਰ ਸਿੰਘ ਮਹਾਰਾਜ, ਬਹੁਤ ਜੀ ਜੀ, ਬਹੁਤ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਮਹਾਰਾਜ ਸੱਚੇ ਪਾਤਸ਼ਾਹ। ਥੈਂਕ ਯੂ ਥੈਂਕ ਯੂ, ਧੰਨਵਾਦ। ਕੁਝ ਕਮੈਂਟ ਪ੍ਰਵੀਨ ਜੀ ਆਪਾਂ ਸੋਸ਼ਲ ਮੀਡੀਆ ਵਾਲੇ ਵੀ ਪੜ੍ਹ ਲਈਏ। ਸਨੀ ਦਾਰਾਪੁਰੀਆ ਜੀ, ਪੰਜਾਬੀ ਰੇਡੀਓ ਟੀਮ ਨੂੰ ਨਵੇਂ ਸਾਲ ਦੀ ਵਧਾਈ। ਤੁਹਾਨੂੰ ਵੀ ਬਲਜੀਤ ਕੂਨਰ ਜੀ, ਕਮਲ ਢਿੱਲੋਂ ਜੀ, ਰਵਿੰਦਰ ਸਿੰਘ ਜੀ, ਤੇ ਇਸੇ ਤਰ੍ਹਾਂ ਚਰਨਜੀਤ ਕੌਰ ਕਹਿੰਦੇ ਆ ਵੀ ਬਹੁਤ ਵਧੀਆ ਅਪਡੇਟ ਅਮਰੀਕਾ, ਬਲਵਿੰਦਰ ਕੌਰ, ਮਕਸੂਦ ਮੱਲੀ। ਸੋ 2 ਨਾਂ ਜਿਹੜੇ ਆ ਨਾ, ਉਹ ਆਪਾਂ ਥੋੜੇ ਜਿਹਾ ਅੱਜ ਕਲੀਅਰ ਕਰਦਾ। ਮੈਂ ਬਹੁਤ ਵਾਰ ਆਪਣੇ ਭੁੱਲ, ਕਈ ਮਕਸੂਦ ਲਿਖ ਦਿੰਦੇ, ਮਸੂਦ ਮੱਲੀ ਆ ਜੀ ਸਹੀ ਨਾਂ। ਕਿਤੇ ਸਾਡੇ ਰਾਜਕਰਨਵੀਰ ਸਿੰਘ ਉਹਨਾਂ ਦਾ ਕੋਈ ਕਹਿ ਦਿੰਦਾ ਕਰਨਵੀਰ, ਕੋਈ ਕੁਛ। ਸੋ ਉਹਦਾ ਸੌਖਾ ਹੀ ਬੜਾ ਆ। ਨਾਲੇ ਆਪਾਂ ਰਾਜ ਕਰਨ ਦੀ ਗੱਲ ਕਰਦੇ ਆ, ਸਿੱਧਾ ਹੀ ਨਾਂ ਆ ਫਿਰ ਰਾਜ ਕਰਨਵੀਰ ਸਿੰਘ। ਸੋ ਪਲੀਜ਼। ਤੇ ਇਦਾਂ ਤੀਜਾ ਜਿਹੜਾ ਨਾਂ ਪੰਜਾਬੀ ਰੇਡੀਓ USA, ਕੋਈ USA ਕਹਿ ਦਿੰਦਾ, ਕੋਈ ਰੇਡੀਓ USA ਕਹਿ ਦਿੰਦਾ। ਸੋ ਇਹ ਸਾਰੇ ਸਰੋਤਿਆਂ ਨੂੰ ਆਪਾਂ ਨਹੀਂ, ਉਹ ਤਾਂ ਬਹੁਤ ਪੰਜਾਬੀ ਰੇਡੀਓ USA ਤਾਂ ਸੌਖਾ ਹੀ ਬਹੁਤ ਆ। ਪੰਜਾਬੀ ਆਪਾਂ ਸਾਰੇ ਹੈਗੇ ਆ। ਰੇਡੀਓ ਤੇ ਤੁਸੀਂ ਕਾਲ ਕਰ ਰਹੇ ਹੋ, USA ਚ ਰਹਿੰਦੇ ਆ ਬਸ। ਲੰਬਾ ਕੋਈ ਐਲਗੋਰਿਦਮ ਹੀ ਨਹੀਂ ਹੈਗਾ। ਆਪਾਂ ਪੰਜਾਬੀ ਤੋਂ ਸ਼ੁਰੂ ਹੁੰਦੀ ਹੈ ਗੱਲ ਸਾਰੀ, ਮਾਂ ਬੋਲੀ ਤੋਂ, ਪੰਜਾਬ ਤੋਂ, ਆਪਣਾ ਪੰਜਾਬ ਹਨਾ, ਉੱਥੋਂ ਸ਼ੁਰੂ ਹੁੰਦੀ ਹੈ ਪੰਜਾਬੀ। ਉਹ ਆ ਤੇ ਰੇਡੀਓ ਜਿੱਥੇ ਆਪਾਂ ਗੱਲ ਕਰ ਰਹੇ ਹਾਂ USA ਦੇ ਵਿੱਚ ਆਪਾਂ ਰਹਿੰਦੇ ਹਾਂ। ਸੋ ਪੰਜਾਬੀ ਰੇਡੀਓ USA ਜਮਾ ਸੌਖਾ ਤੇ ਸਰਲ ਨਾਮ ਹੈ ਜੀ। ਆਪਾਂ ਅਗਲੇ ਕਾਲਰ ਦੇ ਬਾਅਦ ਚੱਲਦੇ ਹਾਂ। ਬਿੱਟੂ ਗੁੱਸਾ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਬਿੱਟੂ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਸਾਰੇ ਟੀਮ ਨੂੰ, ਤੁਹਾਡੀ ਨੂੰ, ਖਾਲਸਾ ਜੀ, ਪ੍ਰਵੀਨ ਜੀ, ਕਰਨਵੀਰ ਜੀ, ਹੋਰ ਵੀ ਜਿੰਨੇ, ਸਭ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ। ਜਿੰਨੇ ਵੀ ਲਿਸਨਰ ਆ ਉਹਨਾਂ ਨੂੰ ਨਵੇਂ ਸਾਲ ਮਹਾਰਾਜ ਸਭ ਨੂੰ ਵਧੀਆ ਲੈ ਕੇ ਆਵੇ ਤੇ ਚੜ੍ਹਦੀ ਕਲਾ ਚ ਹੋਵੇ। ਤੇ ਇਦਾਂ ਹੀ ਤੁਸੀਂ ਆਪਦੇ ਪ੍ਰੋਗਰਾਮ ਦਿੰਦੇ ਰਹੋ ਤੇ ਅਸੀਂ ਉਹਨਾਂ ਦਾ ਆਨੰਦ ਮਾਣਦੇ ਰਹੀਏ। ਤੇ ਸਿੱਖਣ ਨੂੰ ਵੀ ਬਹੁਤ ਕੁਛ ਆ, ਲਾਟ ਆਫ ਨੌਲੇਜ। ਤੇ ਬਾਕੀ ਤਾਂ ਇਹੀ ਸਤਿ ਸ਼੍ਰੀ ਅਕਾਲ ਤੁਹਾਨੂੰ। ਸਤਿ ਸ਼੍ਰੀ ਅਕਾਲ। ਬਿੱਟੂ ਭਾਜੀ ਇਹ ਹਮੇਸ਼ਾ ਹੀ ਫ੍ਰਿਜ਼ਨੋ ਜਦੋਂ ਜਾਂਦੇ ਆ, ਇਹਨਾਂ ਦੀ ਪੂਰੀ ਟੀਮ, ਹਾਕਮ ਸਿੰਘ ਢਿੱਲੋਂ ਹੋਣੀ, ਸਾਰੇ ਬੜੇ ਪਿਆਰ ਨਾਲ ਮਿਲਦੇ ਆ, ਹਮੇਸ਼ਾ ਸਾਡੀ ਸਪੋਰਟ ਵੀ ਕਰਦੇ ਆ। ਬਹੁਤ ਬਹੁਤ ਧੰਨਵਾਦ। ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਪਰਮਜੀਤ ਕੌਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਖਾਲਸਾ ਜੀ, ਹਰਜੋਤ ਖਾਲਸਾ ਜੀ, ਸੌਰੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰਿਆਂ ਨੂੰ ਲੱਖ ਲੱਖ ਵਧਾਈ ਆ। ਦਰਅਸਲ ਕਦੀ ਦੱਸ ਨਹੀਂ ਹੁੰਦਾ ਕਿ ਪ੍ਰੋਗਰਾਮ ਕਿੰਨੇ ਕਿੰਨੇ ਪਸੰਦ ਨੇ। ਸਭ ਤੋਂ ਵੱਡਾ ਪ੍ਰੋਗਰਾਮ ਤਾਂ ਸਵੇਰ ਦੀਆਂ ਸ਼ੁਰੂ ਹੋਈਆਂ ਖਬਰਾਂ ਤੋਂ ਹੀ ਸ਼ੁਰੂ ਹੋ ਜਾਂਦਾ। ਕੀਰਤਨ ਬਾਕੀ ਜੋ ਸਵੇਰ ਦਾ ਕਥਾ ਕੀਰਤਨ ਸਾਰੇ ਸੁਣਦੇ ਨੇ ਜੀ। ਪਰ ਜਿਹੜੀਆਂ ਤੁਸੀਂ ਰਾਤੀ ਖਬਰਾਂ ਲੈ ਕੇ ਆਉਂਦੇ ਹੋ, ਉਹ ਸਭ ਤੋਂ ਜ਼ਿਆਦਾ
ਮਤਲਬ ਮਿਹਨਤ ਰੱਖਦੀਆਂ ਨੇ ਸਾਰੇ ਦਿਨ ਵਾਸਤੇ ਜੀ। ਤੇ ਤੁਹਾਨੂੰ ਸਾਰਿਆਂ ਨੂੰ ਇਹ ਸਾਰਾ ਜਿੱਦੋਜਹਿਦ ਕਰਨ ਤੇ ਅਣਥੱਕ ਮਿਹਨਤ ਕਰਨ ਤੇ ਬਹੁਤ ਬਹੁਤ ਵਧਾਈ ਆ। ਅਗਲਾ ਸਾਲ ਇਸ ਤਰ੍ਹਾਂ ਚੜ੍ਹਦੀ ਕਲਾ ਵਿੱਚ ਆਵੇ, ਸਾਡੀ ਅਰਦਾਸ ਹੈ। ਜੀ ਜੀ, ਥੈਂਕ ਯੂ। ਚੰਦ ਮੰਗਲ ਬੁੱਧ ਬ੍ਰਿਹਸਪਤ ਤੋਂ ਅੱਗੇ ਜਾਣਾ ਹੈ, ਕਿਸਮਤ ਨੇ ਧਰਤੀ ਤਾਂ ਇੱਕ ਪੜਾ ਹੀ ਹੈ, ਰੱਖ ਦਾਇਰਾ ਪੰਧ ਲਮੇਰੇ ਦਾ। ਸੋ ਲਮੇਰੇ ਪੰਧ ਨੇ ਪੰਜਾਬੀਆਂ ਦੇ ਇਸੇ ਤਰ੍ਹਾਂ ਚੱਲਦੇ ਰਹਿਣੇ ਨੇ। ਉਹ ਇੱਕ ਵੀਰ ਜੀ ਕਹਿ ਕੇ ਗਏ ਨੇ ਪੌਲ ਕਰਕੇ ਕਿ ਕਿਉਂ ਏਦਾਂ ਹੁੰਦਾ ਆ। ਹਾਂਜੀ, ਮੈਨੂੰ ਲੱਗਦਾ ਕਿ ਉਹ ਸ਼ਾਇਦ ਇਹ ਕਹਿ ਰਹੇ ਹੋਣ ਕਿ ਜਦੋਂ ਅਸੀਂ ਵੱਡੇ ਵੱਡੇ ਸਾਡੇ ਫੰਕਸ਼ਨ ਹੁੰਦੇ ਨੇ ਤੇ ਅਸੀਂ ਉੱਥੇ ਗੱਤਕਾ ਦੀਆਂ ਟੀਮਾਂ ਆਉਂਦੀਆਂ ਨੇ ਤਾਂ ਕਰਦੇ ਨੇ। ਮੈਨੂੰ ਸਮਝ ਨਹੀਂ ਆਇਆ ਕਿ ਉਹ ਅੰਦਰ ਦੀ ਲੜਾਈ ਦੀ ਗੱਲ ਕਰ ਰਹੇ ਨੇ ਕਿ ਚਲੋ ਕੋਈ ਵੀ ਸੀਗੀ ਨਹੀਂ, ਉਹ ਕੋਈ ਨਹੀਂ। ਅੱਜ ਆਪਾਂ ਭੈਣ ਜੀ ਉਹਦੇ ਤੇ ਫੋਕਸ ਰੱਖਣਾ ਨਵੇਂ ਸਾਲ ਤੇ। ਆਪਾਂ ਨਵੇਂ ਸਾਲ ਤੇ ਹਾਂ ਜੀ, ਕੋਈ ਨਾ, ਉਹ ਕੋਈ ਨਹੀਂ, ਉਹ ਬਾਅਦ ਚ ਆਪਾਂ ਸਾਰਾ ਸਾਲ ਕਰਦੇ ਹਾਂ ਹਾਂਜੀ ਉਹਨਾਂ ਤੇ ਕਰਾਂਗੇ। ਹਾਂਜੀ, ਉਹਨਾਂ ਦਾ ਵੀ ਕੰਸਰਨ ਸਹੀ ਹੋ ਸਕਦਾ। ਸੋ ਆਪਾਂ ਅੱਜ ਨਵੇਂ ਸਾਲ ਦੀਆਂ ਵਧਾਈਆਂ ਤੇ ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ ਤੁਹਾਡਾ। ਆਪਣੇ ਅਗਲੇ ਕਾਲਰ ਨੇ ਉਸ਼ਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਉਸ਼ਵਿੰਦਰ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ, ਤੇ ਸੁਣਨੇ ਵਾਲਿਆਂ ਨੂੰ ਵੀ। ਤੇ ਸਾਨੂੰ ਦੇਖੋ ਜੀ, ਪੰਜਾਬੀ ਰੇਡੀਓ USA ਦੀ ਤਾਂ ਅਸੀਂ ਜਿੰਨੀ ਤਾਰੀਫ ਕਰੀਏ ਉਨੀ ਥੋੜੀ ਹੈ। ਥੈਂਕ ਯੂ ਜੀ, ਥੈਂਕ ਯੂ। ਇਹ ਤਾਂ ਖਾਸ ਕਰਕੇ ਬਜ਼ੁਰਗਾਂ ਦਾ ਤਾਂ ਬਹੁਤ ਹੀ ਬੜਾ ਸਹਾਰਾ ਹੈ। ਤਾਂ ਹੀ ਮੈਂ ਇਹਦਾ ਨਾਂ ਕੱਲ ਗਿਆ ਸੀ ਕਿ ਇਹਦਾ ਜੇ ਅਸੀਂ ਦੁੱਖ ਨਿਵਾਰਨ ਵੀ ਰੱਖ ਲਈਏ ਨਾ, ਉਹ ਵੀ ਵਧੀਆ ਹੈ। ਤੇ ਬਾਕੀ ਇਹ ਹੈ ਕਿ ਕਵਿਤਾ ਕਈਆਂ ਨੇ ਕਹੀਆਂ, ਮੈਂ ਇੱਕ ਛੋਟੀ ਜਿਹੀ ਕਹਾਣੀ ਲਿਖੀ ਹੋਈ 2-3 ਦਿਨ ਤੋਂ, ਬਿਲਕੁਲ 4-5 ਲਾਈਨਾਂ ਦੀ। ਉਹ ਬਾਕੀ ਸਾਰੇ ਹੀ ਪ੍ਰੋਗਰਾਮ, ਸਾਰੇ ਹੀ ਸਾਡੇ ਪ੍ਰੋਗਰਾਮ ਦੇਣ ਵਾਲੇ ਬਹੁਤ ਹੀ ਵਧੀਆ ਹੈ। ਤੇ ਮੈਂ ਇੱਕ ਕਵਿਤਾ ਥੋੜੀ ਜਿਹੀ ਲਿਖੀ ਨਾ, ਇੱਕ ਕਹਾਣੀ ਹੈ ਕਿ ਇੱਕ ਪੇੜ ਤੇ ਕੋਇਲ ਤੇ ਕਊਆ ਬੈਠੇ, ਇੱਕ ਪੇੜ ਤੇ ਤੋਤਾ ਤੇ ਮੈਣਾ। ਕੋਇਲ ਪੁੱਛੇ ਕਊਏ ਨੂੰ, ਇਹ ਸਾਡੇ ਸਾਹਮਣੇ ਕੌਣ ਰਹਿੰਦੇ ਨੇ ਜੋ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਨੇ। ਕਊਆ ਕਹਿੰਦਾ ਇਹ ਸਾਡੇ ਗੁਆਂਢੀ ਨੇ, ਲੰਬੇ ਸਮੇਂ ਪਹਿਲਾਂ ਵੀ ਇਹ ਸਾਡੇ ਗੁਆਂਢੀ ਸੀ, ਫੇਰ ਵਿੱਚ ਮਾੜਾ ਸਮਾਂ ਆਇਆ, ਇਹ ਸਾਡੇ ਤੋਂ ਥੋੜੇ ਦੂਰ ਚਲੇ ਗਏ। ਫੇਰ ਅਸੀਂ USA 'ਚ ਆ ਗਏ, ਸਾਨੂੰ USA ਵਿੱਚ ਆ ਕੇ ਇਹ ਫੇਰ ਸਾਡੇ ਗੁਆਂਢੀ ਬਣ ਗਏ। ਤੇ ਕੋਇਲ ਕਹਿੰਦੀ ਤੈਨੂੰ ਪਤਾ ਇਹ ਕੀ ਕਰਦੇ ਨੇ ਤੇ ਕੀ ਇਹਨਾਂ ਦਾ ਨਾਂ ਹੈ? ਹਾਂ, ਇਹ ਪੰਜਾਬੀ ਰੇਡੀਓ USA ਤੇ ਬੋਲਦੇ ਨੇ ਤੇ ਸਭ ਦਾ ਦਿਲ ਬਹਿਲਾਉਂਦੇ ਨੇ, ਤੇ ਇਹਨਾਂ ਦੀ ਬੜੀ ਹੀ ਮਿੱਠੀ ਬੋਲੀ ਹੈ, ਤੇ ਇਹਨਾਂ ਦਾ ਨਾਮ ਪ੍ਰਵੀਨ ਮਸੂਦ ਤੇ ਮਸੂਦ ਮੱਲੀ ਹੈ। ਕੀ ਬਾਤ ਹੈ, ਕੀ ਬਾਤ, ਧੰਨਵਾਦ ਜੀ, ਕੀ ਬਾਤ ਹੈ, ਕੀ ਬਾਤ। ਹਾਂਜੀ, ਸਾਰਿਆਂ ਦੇ ਦਿਲਾਂ ਨੂੰ ਪਸੰਦ। ਹਾਂਜੀ, ਬੋਲੀ ਬੜੀ ਪਿਆਰੀ ਹੈ। ਤੇ ਬਾਕੀ ਸਾਡੇ ਗੁਆਂਢੀ ਤਾਂ ਹੈ ਹੀ ਇਹ। ਹਾਂਜੀ ਜੀ, ਹੁਣ ਤੁਹਾਡੇ ਸਾਰੇ ਸਾਡੇ ਆਪਣੇ ਆ ਜੀ, ਫਰੀਮਾਊਂਟ ਤੋਂ ਬੋਲਦੀ ਹਾਂ ਮੈਂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਤੁਹਾਡਾ, ਬਹੁਤ ਧੰਨਵਾਦ। ਮਨਜੀਤ ਜੀ, ਸਤਿ ਸ਼੍ਰੀ ਅਕਾਲ। ਮਨਜੀਤ ਜੀ, ਸਤਿ ਸ਼੍ਰੀ ਅਕਾਲ। ਮਨਜੀਤ ਜੀ, ਤੁਸੀਂ ਆਉਣੇ ਰਹੋ ਜੀ। ਹੈਲੋ, ਹਾਂਜੀ ਮਨਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਜਿੰਨਾ ਮੇਰਾ ਨੂੰ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀ ਮੁਬਾਰਕ। ਸਤਿ ਸ਼੍ਰੀ ਅਕਾਲ ਜੀ। ਮਨਜਿੰਦਰ ਸਿੰਘ ਨਾਮ ਆ ਭਾਜੀ, ਪਰ ਹਾਂਜੀ ਕੋਈ ਨਾ, ਕੋਈ ਨਾ। ਬਾਕੀ ਦਾ ਭਾਈ ਤੁਸੀਂ ਸਾਰਾ ਹੀ A1 ਹੀ ਆ, ਪਰ ਮੈਂ ਤਾਂ ਜਿਆਦਾ ਰੇਡੀਓ ਸੁਣਦਾ ਪਿਆ। ਆਪਣੇ ਨਾਲ ਨਵੀਂ ਜਨਰੇਸ਼ਨ ਨੇ ਜੁੜਦੀ, ਜਿੱਦਾਂ ਬਈ 15 ਸਾਲ ਤੋਂ ਲੈ ਕੇ 25 ਸਾਲ ਦੇ ਜਨਰੇਸ਼ਨ ਜੀ, ਜਿੰਨੇ ਵੀ ਆਪਣੇ ਰੇਡੀਓ ਤੇ ਹੈਗੇ ਆ, ਉਹ ਜਾਣੀ ਬਜ਼ੁਰਗ ਜਾਂ ਲੈ ਲਓ ਕੋਈ 35 ਸਾਲ ਤੋਂ ਉੱਤੇ, ਜਿਹੜੇ ਵੀ ਪੁਰਾਣੇ ਆਪਣਾ ਪੰਜਾਬ ਤੋਂ ਆਏ ਹੋ ਆ। ਜੀ ਜੀ, ਐਤਕੀ ਆਪਾਂ ਸੋਚਦੇ ਹਾਂ ਵੀ ਦੇਖੋ, ਤੁਸੀਂ ਸੋਚਿਓ ਵੀ ਜਿੱਦਾਂ ਆਪਾਂ ਨਵੇਂ ਆਪਣੇ ਜਿੱਦਾਂ ਮੇਰੇ ਨਿਆਣੇ ਹੋ ਗਏ, ਹੋਰ ਵੀ ਰੇਡੀਓ ਨਾਲ ਜੁੜਨ। ਜੀ, ਇਹੀ ਕਹਿਣਾ ਚਾਹੁੰਦਾ ਸੀ ਜੀ। ਕੋਈ ਗੱਲ, ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਨਹੀਂ ਦੇਖੋ, ਜਨਰੇਸ਼ਨ ਜੁੜਤਾ ਰਹੇ ਨੇ ਜੀ ਬੱਚੇ ਤੇ ਨਵੇਂ, ਇਹ ਨਹੀਂ ਆਪਾਂ ਕਹਿ ਸਕਦੇ ਜਮਾ ਹੀ ਨਹੀਂ ਜੁੜਦੇ, ਪਰ ਜਦੋਂ ਮਿਲਦੇ ਆ ਆਪਾਂ ਨਗਰ ਕੀਰਤਨ 20 ਸਾਲ ਤੋਂ ਉੱਤੇ, ਕਈ ਸਾਨੂੰ ਇਦਾਂ ਦੇ ਵੀ ਮਿਲਦੇ ਵੀ ਮੈਂ ਤਾਂ ਯਾਰ ਬੋਰਨ ਇੱਥੇ ਤਾਂ ਆ, ਮੈਂ ਤਾਂ ਸਿਟੀਜ਼ਨ ਬਣੇ ਨੂੰ ਇੰਨਾ ਟਾਈਮ, ਮੈਂ ਪਰ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਇੰਨਾ ਸੁਣਦਾ ਹੈਗਾ। ਹਾਂਜੀ ਹਾਂਜੀ, ਸੋ ਮਿਲਦੇ ਹੈਗੇ, ਸੁਣਦੇ ਬਹੁਤ ਆ। ਇਹ ਡਿਪੈਂਡ ਕਰਦਾ ਵੀ ਕਿਹੜਾ ਪ੍ਰੋਗਰਾਮ ਉਹ ਸੁਣਦੇ ਹੈਗੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਦੂਜਾ ਵੀ ਹੈ ਜੀ, ਪਰਿਵਾਰਾਂ ਤੇ ਵੀ ਇਹ ਸਾਰੀ ਗੱਲ ਕਿ ਪਰਿਵਾਰਾਂ ਨੇ ਉਹ ਜੋੜਨੇ ਆ, ਪਰਿਵਾਰਾਂ ਦੇ ਨਾਲ ਉਹਨਾਂ ਨੂੰ ਅੱਗੇ ਦੱਸਣਾ ਕਿ ਆਹ ਪੰਜਾਬੀ ਆ, ਆਹ ਆਪਣਾ ਪੰਜਾਬ ਆ, ਉੱਥੋਂ ਦੀਆਂ ਖਬਰਾਂ ਹੈ। ਸੋ ਇਹ ਆਪਾਂ ਨੂੰ ਵੀ ਕਈ ਇੰਟਰਸਟ ਪੈਦਾ ਕਰਨੇ ਪੈਂਦੇ ਨੇ। ਸੋ ਆਪਣੇ ਨਾਲ ਸੋਸ਼ਲ ਮੀਡੀਆ ਤੇ ਜੁੜੇ ਨੇ ਸਨੀ ਦਾਰਾਪੁਰੀਆ ਜੀ, ਤੇ ਉਸ ਤੋਂ ਬਾਅਦ ਦਵਿੰਦਰ ਸਿੰਘ ਜੀ, ਪ੍ਰਕਾਸ਼ ਸਿੰਘ ਜੀ, ਹੈਪੀ ਨਿਊ ਈਅਰ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ। ਸ਼ੈਲੀ ਕੌਰ ਜੀ, ਉਹ ਵੀ ਨਵਾਂ ਸਾਲ ਮੁਬਾਰਕ ਕਹਿ ਰਹੇ ਨੇ। ਪਰਮਜੀਤ ਕੌਰ ਜੀ, ਰੁਪਿੰਦਰ ਕੌਰ ਜੀ, ਇਹਨਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੇ ਆਪਣੇ ਅਗਲੇ ਕਾਲਰ ਨੇ ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਅਵਤਾਰ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਸਿੰਘ ਸਿੱਧੂ ਸੈਕਰਾਮੈਂਟੋ ਤੋਂ ਬੋਲ ਰਿਹਾ। ਜੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਵਧੀਆ ਜੀ, ਤੁਹਾਡੇ ਪ੍ਰੋਗਰਾਮ ਸਾਰੇ ਸਲਾਹੁਣਯੋਗ ਨੇ, ਕੋਈ ਵੀ ਹੈ ਨਹੀਂ ਕਿ ਆਪਾਂ ਉਹਨਾਂ ਨੂੰ ਕਿਸੇ ਨੂੰ ਕਰ ਸਕੀਏ ਕੋਈ ਕਮੀ ਪੇਸ਼ੀ। ਬਾਕੀ ਮੇਰੇ ਵੱਲੋਂ ਸਾਰੀ
ਸਰਬੱਤ ਤੋਂ ਵੀ ਮੈਂ ਤੇ ਕਹਿਣਾ ਚਾਹੁੰਦਾ, ਸਰਬੱਤ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਹਾਂਜੀ ਬਿਲਕੁਲ, ਪਰਮਾਤਮਾ ਸਭ ਨੂੰ ਲੰਮੀਆਂ ਉਮਰਾਂ ਤੇ ਸਿਹਤਯਾਬੀ ਦੇਵੇ। ਜੀ ਜੀ, ਥੈਂਕ ਯੂ ਜੀ। ਮੱਲੀ ਸਾਹਿਬ ਦਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ, ਕਿਉਂਕਿ ਲਾਸਟ ਈਅਰ ਅਸੀਂ ਸੈਕਰਾਮੈਂਟੋ ਦੋ ਮੈਂਬਰ ਗਏ ਸੀਗੇ, 2 ਪ੍ਰਾਈਜ਼ ਦਿੱਤੇ ਸੀ ਇਹਨਾਂ ਨੇ। ਮੈਂ ਇਕੱਲਾ ਗਿਆ ਸੀਗਾ, ਮੈਨੂੰ ਵੀ 5 ਗ੍ਰਾਮ ਦਾ ਬਿਸਕਿਟ ਦੇ ਕੇ ਭੇਜਿਆ ਇਹਨਾਂ ਨੇ। ਬਹੁਤ ਮੁਬਾਰਕਾਂ ਜੀ। ਅੱਗੇ ਹਰਜੋਤ ਜੀ ਪੁੱਛ ਰਹੇ ਸਨ ਕਿ ਜਿੱਤਣ ਵਾਲਿਆਂ ਚੋਂ ਵੀ ਕੋਈ ਆਇਆ, ਚੰਗਾ ਕੀਤਾ ਅੱਗੇ ਜੇ ਪ੍ਰੂਫ ਲੱਭ ਗਿਆ। ਹਾਂਜੀ ਬਹੁਤ ਬਹੁਤ ਵਧੀਆ। ਤੇ ਰਾਹਤ ਸਾਹਿਬ ਦਾ ਵੀ ਮੈਂ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ, ਬਹੁਤ ਕੂਲ ਮਾਈਂਡਡ ਨੇ ਤੇ ਬਹੁਤ ਵਧੀਆ ਬਿਜ਼ਨਸਮੈਨ ਨੇ ਆਪਣੇ ਬਿਜ਼ਨਸ। ਜੀ ਥੈਂਕ ਉਹਨਾਂ ਯੂ ਨੂੰ ਵੀ ਥੈਂਕ ਯੂ ਮੈਂ ਕਹਿਣਾ ਚਾਹੁੰਦਾ। ਥੈਂਕ ਯੂ ਜੀ, ਥੈਂਕ ਯੂ ਸਾਰਿਆਂ ਨੂੰ ਬਹੁਤ ਬਹੁਤ ਫਿਰ ਦੁਬਾਰਾ ਨਵੇਂ ਸਾਲ ਦੀਆਂ ਮੁਬਾਰਕਾਂ ਜੀ। ਜੀ ਜੀ, ਸ਼ੁਕਰੀਆ ਜੀ, ਥੈਂਕ ਯੂ, ਥੈਂਕ ਯੂ ਅਵਤਾਰ ਸਿੰਘ ਜੀ। ਸੋ ਬਹੁਤ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ। ਤੁਸੀਂ ਕਾਲਸ ਦੇ ਜ਼ਰੀਏ ਸਵੇਰ ਦਾ ਜਿਹੜਾ ਆਪਣਾ ਇਹ ਪ੍ਰੋਗਰਾਮ ਆ, ਇਹਦੇ ਵਿੱਚ ਆਪਣਾ ਲਗਾਤਾਰ ਸੰਪਰਕ ਬਣਾਇਆ ਹੋਇਆ, ਵਧਾਈ ਸੰਦੇਸ਼ ਸਾਂਝੇ ਕਰ ਰਹੇ ਹੋ। ਔਰ ਮਲੀ ਸਾਹਿਬ, ਹਰਜੋਤ ਸਿੰਘ ਖਾਲਸਾ ਜੀ, ਦੇਖੋ ਤੁਸੀਂ ਕਿੰਨਾ ਚਿਰ ਹੋਲਡ ਤੇ ਰੱਖ ਕੇ ਲੋਕ ਕਾਲ ਦਾ ਇੰਤਜ਼ਾਰ ਕਰਦੇ ਨੇ। ਉਸ ਪੰਜਾਬੀ ਰੇਡੀਓ ਇਸੇ ਤੁਹਾਡੇ ਇਸ ਪਿਆਰ ਦਾ ਦੇਣ ਨਹੀਂ ਦੇ ਸਕਦਾ। ਪਰ ਜਦੋਂ ਆਪਾਂ ਇਕੱਠੇ ਹੁੰਨੇ ਆ, ਜਦੋਂ ਆਪਾਂ ਸਿਰ ਜੋੜਦੇ ਆ, ਵਿਚਾਰ ਕਰਦੇ ਆ, ਇੱਕ ਦੂਜੇ ਨਾਲ ਚਰਚਾ ਕਰਦੇ ਆ, ਤਾਂ ਉਹਦੇ ਵਿੱਚੋਂ ਕੁਝ ਨਾ ਕੁਝ ਜਿਹੜਾ ਉਹ ਕਨਕਲੂਜਨ, ਕੁਝ ਸਿੱਟਾ ਜ਼ਰੂਰ ਆਪਾਂ ਨੂੰ ਕੱਢਣਾ ਚਾਹੀਦਾ। ਪੰਜਾਬੀ ਰੇਡੀਓ USA ਇੱਕ ਅਜਿਹਾ ਅਦਾਰਾ ਜਿਹੜਾ ਅਦਾਰਾ ਹੱਕ ਸੱਚ ਦੀ ਗੱਲ ਕਰਨ ਕਰਕੇ ਹਮੇਸ਼ਾ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਰਹਿੰਦਾ। ਇਸ ਅਦਾਰੇ ਨੂੰ ਆਪਾਂ ਨੂੰ ਲੋੜ ਆ ਇਹੋ ਜਿਹੇ ਹੋਰ ਵੀ, ਆਪਾਂ ਇਹ ਨਹੀਂ ਕਹਿੰਦੇ ਕਿ ਇਕੱਲਾ ਇਹ ਹਰ ਇੱਕ ਆਵਾਜ਼ ਨੂੰ ਬਚਾਉਣ ਦੀ, ਜਿਹੜੀ ਆਵਾਜ਼ ਜ਼ੁਲਮ ਦੇ ਖਿਲਾਫ ਖੜਦੀ ਆ। ਸਾਡੇ ਗੁਰੂ ਸਾਹਿਬਾਨਾਂ ਨੇ, ਗੁਰੂਆਂ ਪੀਰਾਂ ਫਕੀਰਾਂ ਨੇ ਇਸ ਧਰਤੀ ਦੇ ਉੱਤੇ ਮਨੁੱਖਤਾ ਦਾ ਮਾਣ ਸਨਮਾਨ ਰੱਖਣ ਦੇ ਲਈ, ਇਹ ਹੱਕ ਸੱਚ ਦੀ ਗੱਲ ਰੱਖਣ ਦੇ ਲਈ ਆਪਣਾ ਸਰਬੰਸ ਵਾਰ ਦਿੱਤਾ। ਆਪਾਂ ਲੰਘੇ ਸ਼ਹੀਦੀ ਪੰਦਰਵਾੜੇ ਦੇ ਵਿੱਚ ਸਾਰਿਆਂ ਨੇ ਇਹੀ ਸਿੱਖਿਆ। ਇਹੋ ਜਿਹੇ ਮੰਚਾਂ ਨੂੰ ਬਚਾਉਣ ਦੀ ਬਹੁਤ ਲੋੜ ਆ। ਬੇਸ਼ੱਕ ਤੁਸੀਂ ਰੇਡੀਓ ਤੇ ਸੁਣਦੇ ਹੋ, ਤੁਸੀਂ ਐਪ ਤੇ ਵੀ ਸੁਣ ਸਕਦੇ ਹੋ, ਸੋਸ਼ਲ ਮੀਡੀਆ ਮੰਚਾਂ ਤੇ ਜ਼ਰੂਰ ਜੁੜੋ, YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਡੀਆਂ ਜਿਹੜੀਆਂ ਅਸੀਂ ਕਲਿੱਪਸ ਆਪਦੀਆਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕਰਦੇ ਹਾਂ, ਉਹਨਾਂ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰੋ। ਇਹੀ ਤੁਹਾਡਾ ਸਾਰਿਆਂ ਦਾ ਸਹਿਯੋਗ ਆ। ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਕੋਈ ਵੀ ਬੰਦਾ ਸਾਨੂੰ ਆਹ ਕਰੇ, ਸਾਨੂੰ ਉਹ ਕਰੇ, ਫਾਈਨੈਂਸ਼ੀਅਲ ਸਪੋਰਟ ਕਰੇ, ਸਾਨੂੰ ਇਹ ਕਰੇ। ਅਸੀਂ ਕਹਿੰਦੇ ਕਿ ਸਾਡਾ ਸਹਿਯੋਗ ਹੀ ਕਰੋ। ਅਸੀਂ ਤੁਰ ਰਹੇ ਹਾਂ, ਸਾਡੇ ਨਾਲ ਤੁਰਦੇ ਚੱਲੋ। ਇਸ ਤੋਂ ਵੱਡਾ ਤੁਹਾਡਾ ਕੋਈ ਸਹਿਯੋਗ ਨਹੀਂ ਆ। ਹਰ ਦਿਨ ਦੇ ਉੱਤੇ ਆਪਾਂ ਹਰ ਰੋਜ਼ ਇਹ ਤੁਹਾਡੇ ਸਾਰਿਆਂ ਦੇ ਲਈ ਇਹ ਹੁੰਗਾਰਾ ਜਾਂ ਤੁਹਾਡੇ ਸਾਰਿਆਂ ਦੇ ਮੂਹਰੇ ਇਹ ਗੱਲ ਨਹੀਂ ਕਰ ਸਕਦੇ, ਪਰ ਇਹੋ ਜਿਹੇ ਮੰਚਾਂ ਨੂੰ ਬਚਾਉਣ ਦੀ ਬਹੁਤ ਜ਼ਿਆਦਾ ਲੋੜ ਆ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ ਦੇ ਉੱਤੇ, ਹੋਰ ਸਾਰੇ ਮਾਮਲਿਆਂ ਉੱਤੇ ਪੰਜਾਬੀ ਰੇਡੀਓ USA ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਸੈਕਰੀਫਾਈਸ ਕਰਨਾ ਪਿਆ ਲੰਘੇ ਸਾਲ 2024 ਦੇ ਵਿੱਚ। ਪਰ ਕਦੇ ਆਡੀਅנס ਦੇ ਵਿੱਚ, ਕਦੇ ਦਰਸ਼ਕਾਂ ਦੇ ਵਿੱਚ, ਕਦੇ ਜਦੋਂ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ, ਇੱਕ ਉਹਨਾਂ ਗੱਲਾਂ ਦਾ ਅਸੀਂ ਜ਼ਿਕਰ ਤੱਕ ਨਹੀਂ ਕਰਦੇ ਕਿ ਕਿਹੜੀਆਂ ਔਖਾਂ ਨੇ, ਤੰਗੀਆਂ ਨੇ। ਪਰ ਅਸੀਂ ਇਸੇ ਲਈ ਤੁਹਾਡੇ ਰਿਣੀ ਆ, ਇਸੇ ਲਈ ਤੁਹਾਡੇ ਸਾਰਿਆਂ ਦੇ ਧੰਨਵਾਦੀ ਹਾਂ ਵੀ ਤੁਸੀਂ 15 ਸਾਲ ਤੋਂ ਇਹ ਜਿਹੜਾ ਪਿਆਰ ਆ ਬਣਾਇਆ ਹੋਇਆ, ਇਹਨੂੰ ਇਸੇ ਤਰ੍ਹਾਂ ਜਾਰੀ ਰੱਖੋ। ਇਸੇ ਤਰ੍ਹਾਂ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਸਾਡੇ ਨਾਲ ਕਰਦੇ ਰਹੋ। ਅੱਜ ਦਾ ਜਿਹੜਾ ਆਪਣਾ ਇਹ ਪ੍ਰੋਗਰਾਮ ਹੈ, ਇਹ ਵਧਾਈ ਸੰਦੇਸ਼ ਆਪਾਂ ਸਾਂਝੇ ਕਰ ਰਹੇ ਹਾਂ। ਕਿਸੇ ਕੰਮ ਦੇ ਵਿੱਚ ਫਸੇ ਸੀ, ਡਰਾਈਵ ਕਰ ਰਹੇ ਸੀ, ਨਹੀਂ ਸਾਂਝਾ ਕਰ ਸਕੇ, ਹੁਣ ਵੀ ਜੁੜ ਸਕਦੇ ਹੋ। 408 272 5200 ਸਟੂਡੀਓ ਦਾ ਨੰਬਰ ਆ। ਇੱਕ ਵਾਰੀ ਫਿਰ ਪ੍ਰਵੀਨ ਜੀ ਤੇ ਮਸੂਦ ਜੀ, ਮੈਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਸਰੋਤੇ ਜੁੜੇ ਹੋਏ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਸੰਨ 2025 ਦੇ ਵਿੱਚ, ਇਸ ਸਾਲ ਦੇ ਵਿੱਚ ਘੱਟੋ ਘੱਟ 11 ਜਿਹੜੇ ਨਵੇਂ ਪਰਿਵਾਰ ਮੈਂਬਰ ਆ ਤੁਸੀਂ ਜੋੜੋ। ਚਾਹੇ ਤੁਹਾਡੇ ਉਹ ਰਿਸ਼ਤੇਦਾਰ ਆ, ਦੋਸਤ ਮਿੱਤਰ ਆ ਜਿਹੜੇ ਨਹੀਂ ਰੇਡੀਓ ਨਾਲ ਜੁੜੇ ਹੋਏ ਹੈਗੇ, ਉਹਨਾਂ ਨੂੰ ਚਾਹੇ ਰੇਡੀਓ ਸੈੱਟ ਲੈ ਕੇ ਦਿਓ, ਜਾਂ ਉਹ ਐਪ ਡਾਊਨਲੋਡ ਕਰਾਓ, ਜਾਂ ਆਪ ਰੇਡੀਓ ਸੈੱਟ ਲੈ ਕੇ ਦੇ ਦਿਓ। ਕਿਉਂਕਿ ਜਦੋਂ ਪ੍ਰੋਗਰਾਮ ਜੁੜਨਗੇ ਸਾਡਾ ਪਰਿਵਾਰ ਹੋਰ ਵੱਡਾ ਹੋਊਗਾ। ਸੋਸ਼ਲ ਮੀਡੀਆ ਤੇ ਦਵਿੰਦਰ ਸਿੰਘ, ਰਾਮ ਸ਼ਿਆਮ, ਗੁਰਵਿੰਦਰ ਕੌਰ, ਚਰਨਜੀਤ ਕੌਰ ਸਾਰੇ ਹੀ ਵਧਾਈਆਂ ਦੇ ਰਹੇ ਆ। ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰਬਖਸ਼ ਕੌਰ, ਸ਼ਰਨ ਕੌਰ, ਜੀਵਨ ਸਿੰਘ ਬੈਂਸ, ਪਰਮਜੀਤ ਕੌਰ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਤੁਹਾਨੂੰ ਵੀ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ। ਬਿਲਕੁਲ। ਨਰਿੰਦਰ ਜੀ ਆਪਣੇ ਨਾਲ ਜੁੜੇ ਨੇ। ਨਰਿੰਦਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਨਰਿੰਦਰ ਜੀ ਸਤਿ ਸ਼੍ਰੀ ਅਕਾਲ। ਨਰਿੰਦਰ, ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ, ਰਾਜ ਕਰਨ ਨੂੰ, ਮੱਲੀ ਨੂੰ, ਹਰਜੋਤ ਸਿੰਘ ਨੂੰ, ਭੈਣ ਜੀ ਬਲਵਿੰਦਰ ਨੂੰ, ਥੈਂਕ ਯੂ ਜੀ, ਸਾਰੇ ਵੀਰਾਂ ਭੈਣਾਂ ਨੂੰ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ ਪੰਜਾਬੀ ਰੇਡੀਓ USA ਨੂੰ। ਜੀ ਥੈਂਕ ਯੂ। ਬਹੁਤ ਸੋਹਣੇ ਤੁਹਾਡੇ ਪ੍ਰੋਗਰਾਮ, ਬੜੇ ਸੋਹਣੇ ਹੁੰਦੇ ਨੇ। ਜਦੋਂ ਤੁਸੀਂ ਬੋਲਦੇ ਜੇ ਤੁਹਾਡੇ ਮੂੰਹ ਫੁੱਲ ਘਿਰਦੇ ਨੇ ਸਾਰਿਆਂ ਦੇ। ਜੀ ਥੈਂਕ ਯੂ, ਬਹੁਤ ਧੰਨਵਾਦ। ਹਾਂਜੀ, ਬੜਾ ਮਜ਼ਾ ਆਉਂਦਾ ਸੁਣਨ ਦਾ ਤੁਹਾਡੀਆਂ ਗੱਲਾਂ। ਪ੍ਰੋਗਰਾਮ ਵਧੀਆ ਹੁੰਦੇ ਨੇ ਜੀ। ਥੈਂਕ ਯੂ ਜੀ। ਪ੍ਰੋਗਰਾਮਾਂ 'ਚ ਵੀ ਕਾਲ ਕਰਿਆ ਕਰੋ, ਤੁਸੀਂ ਜੁੜਿਆ ਕਰੋ ਪ੍ਰੋਗਰਾਮਾਂ ਦੇ ਵਿੱਚ ਵੀ। ਹਾਂਜੀ, ਜੁੜੀ ਦਾ ਟਾਈਮ ਜਦੋਂ ਹੋਵੇ ਕੋਈ ਗੱਲ, ਮਾੜਾ ਮੋਟਾ ਜੁੜੀ ਦਾ। ਹਾਂਜੀ, ਥੋੜਾ ਕੱਢੀ ਦਾ ਟਾਈਮ। ਬਹੁਤ ਸੋਹਣੇ ਪ੍ਰੋਗਰਾਮ, ਰੇਡੀਓ ਦੀ ਚੜ੍ਹਦੀ ਕਲਾ ਮਹਾਰਾਜ ਕਰੇ, ਪਰਮਾਤਮਾ ਬੜੀਆਂ ਬੜੀਆਂ ਉਮਰਾਂ ਕਰੇ ਤੁਹਾਡੀਆਂ। ਜੀ ਤੁਹਾਡੇ ਪਰਿਵਾਰਾਂ ਨੂੰ ਬਹੁਤ ਬਹੁਤ ਚੜ੍ਹਦੀ ਕਲਾ ਕਰੇ ਪਰਮਾਤਮਾ। ਵਾਹਿਗੁਰੂ ਵਧੇ ਫੁੱਲੇ ਰੇਡੀਓ ਇਸੇ ਤਰ੍ਹਾਂ ਹੀ
ਤੇ ਨਵੇਂ ਸਾਲ ਦੀ ਬਹੁਤ ਬਹੁਤ ਜਿਹੜੇ ਸਰੋਤੇ ਭੈਣ ਭਰਾ ਦੂਰ ਤੱਕ ਸੁਣਦੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਵੀਰ ਜੀ। ਤੁਹਾਨੂੰ ਵੀ ਥੈਂਕ ਯੂ ਧੰਨਵਾਦ। ਥੈਂਕ ਯੂ ਜੀ। ਜੋਗਿੰਦਰ ਜੀ ਸਤਿ ਸ਼੍ਰੀ ਅਕਾਲ। ਜੋਗਿੰਦਰ ਜੀ ਤੁਸੀਂ ਆਨ 에ਅਰ ਹੋ ਜੀ। ਹਾਂਜੀ ਬਸ ਮੱਲੀ ਸਾਹਿਬ ਕੀ ਹਾਲ ਹੈ ਜੀ? ਸ਼ੁਕਰਾਨਾ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਸਾਰੀ ਟੀਮ, ਬਹੁਤ ਵਧਾਈਆਂ ਨਵੇਂ ਸਾਲ ਦੀਆਂ। ਮਹਾਰਾਜ ਵਧਾਈਆਂ ਜੀ। ਹਾਂਜੀ ਬਹੁਤ ਤੁਹਾਡਾ ਬਸ ਕਹਿ ਨਹੀਂ ਸਕਦੇ, ਕਹਿਣ ਦੀ ਗੱਲ ਹੀ ਨਹੀਂ ਹੈਗੀ ਕੋਈ ਜੀ। ਸ਼ਾਬਾਸ਼ ਤੁਹਾਡੇ, ਸ਼ਾਬਾਸ਼ ਜਿਉਂਦੇ ਰਹੋ। ਥੈਂਕ ਯੂ ਜੀ, ਥੈਂਕ ਯੂ। ਦੁਆਵਾਂ ਤੁਹਾਡੀਆਂ, ਧੰਨਵਾਦ ਤੁਹਾਡਾ ਜੀ। ਓਕੇ ਸ਼ਾਬਾਸ਼। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਤੁਸੀਂ ਲਗਾਤਾਰ ਜੁੜੇ ਹੋਏ ਹੋ ਸਾਡੇ ਨਾਲ। ਗੁਰਬਖਸ਼ ਕੌਰ ਜੀ ਸੋਸ਼ਲ ਮੀਡੀਆ ਤੇ ਜੁੜੇ ਨੇ, ਫੇਸਬੁੱਕ ਤੇ ਜੁੜੇ ਨੇ। ਸੁਖਵਿੰਦਰ ਕੌਰ ਜੀ ਫੇਸਬੁੱਕ ਤੇ ਜੁੜੇ ਨੇ। ਰੇਸ਼ਮ ਗੋਇਲ ਜੀ ਉਹ ਕਹਿ ਰਹੇ ਨੇ ਕਿ ਜਿਹੜਾ ਇਹ ਰੇਡੀਓ ਆ ਉਹ ਹਿਊਮਨਿਟੀ ਦੇ ਲਈ ਆ, ਨਾ ਕਿਸੇ ਪਾਰਟੀਕੂਲਰ ਰੀਜਨ ਦੇ ਲਈ ਆ, ਨਾ ਕਿਸੇ ਕਮਿਊਨਿਟੀ ਦੇ ਲਈ ਆ। ਸੋ ਬਿਲਕੁਲ ਇਹ ਸਾਡੇ ਲਈ ਬਹੁਤ ਵੱਡੀ ਗੱਲ ਆ ਜੀ, ਜਦੋਂ ਤੁਸੀਂ ਰੇਡੀਓ ਨੂੰ ਐਡਾ ਵੱਡਾ ਤਖੱਲਸ ਦਿੰਦੇ ਹੋ। ਔਰ ਰੇਡੀਓ ਹਮੇਸ਼ਾ ਅਸੀਂ ਇਸ ਲਈ ਪਾਬੰਦ ਆ ਕਿ ਪੰਜਾਬ ਦੀ ਗੱਲ, ਹਰ ਇੱਕ ਜਾਣਕਾਰੀ ਪੰਜਾਬ ਦੀ, ਕਿ ਇੱਥੋਂ ਦੇ ਅਮਰੀਕਾ ਦੀ ਪੋਲਿਟਿਕਸ ਦੇ ਵਿੱਚ ਰੀਅਲ ਅਸਟੇਟ, ਇਮੀਗ੍ਰੇਸ਼ਨ, ਕਿੰਨੇ ਤਰ੍ਹਾਂ ਦੀਆਂ ਜਿਹੜੀਆਂ ਜਾਣਕਾਰੀਆਂ ਉਹ ਤੁਹਾਡੇ ਲਈ ਜਿਹੜਾ ਉਹ ਲੈ ਕੇ ਆਉਂਦਾ ਰੇਡੀਓ। ਔਰ ਹਮੇਸ਼ਾ ਬ੍ਰੇਨਸਟੋਰਮਿੰਗ ਇਸ ਗੱਲ ਤੇ ਹੁੰਦੀ ਰਹਿੰਦੀ ਰੇਡੀਓ ਦੀ ਟੀਮ ਦੀ ਕਿ ਹੋਰ ਬਿਹਤਰ ਕੀ ਹੋਵੇ, ਆਪਣੇ ਭਾਈਚਾਰੇ ਲਈ ਕੀ ਹੋਵੇ, ਜਾਣਕਾਰੀ ਦੇ ਤੌਰ ਤੇ ਕੀ ਹੋਵੇ, ਇਨਫੋਰਮੇਸ਼ਨ ਦੇ ਤੌਰ ਤੇ ਕੀ ਹੋਵੇ। ਸੋ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਤੁਸੀਂ ਆਨ 에ਅਰ ਹੋ ਜੀ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਹੀ ਭਲਾ। ਹਾਂਜੀ। ਤੇ ਮੈਂ ਬਹੁਤ ਬਹੁਤ ਤੁਹਾਨੂੰ ਵਧਾਈ ਦੇਣੀ ਚਾਹੁੰਦੀ ਆ ਵੀ ਤੁਹਾਡਾ ਪੰਜਾਬੀ ਰੇਡੀਓ ਸਾਡੇ ਮਨਾਂ 'ਚ ਵਸਿਆ ਆ। ਥੈਂਕ ਯੂ ਜੀ। ਸਾਰੇ ਸਾਡੇ ਬਜ਼ੁਰਗਾਂ ਦੇ ਵੀ ਬਹੁਤ ਜ਼ਿਆਦਾ ਜੀ, ਕਿਉਂਕਿ ਉਹਨਾਂ ਦਾ ਜੀ ਏਦਾਂ ਹੀ ਲੱਗਦਾ ਸੀਗਾ, ਰੇਡੀਓ ਸੁਣ ਸੁਣ ਕੇ ਉਹ ਇੱਥੇ ਰਹੇ ਆ ਜੀ। ਉਹਨਾਂ ਦੀਆਂ ਲੰਮੀਆਂ ਉਮਰਾਂ ਹੋਈਆਂ ਜੀ। ਤੇ ਵੀ ਇਕੱਲੇ ਅੰਦਰ ਰਹਿੰਦੇ ਸੀਗੇ, ਰੇਡੀਓ ਲਾ ਲੈਣਾ, ਉਹਨਾਂ ਨੇ ਸੁਣਦੇ ਰਹਿਣਾ ਜੀ। ਤੇ ਦੂਜੀ ਗੱਲ ਇਹ ਸਾਡਾ ਫਰਜ਼ ਆ ਵੀਰ ਜੀ ਬੱਚਿਆਂ ਨੂੰ ਜੋੜਨਾ। ਬੱਚਿਆਂ ਨੂੰ ਸਾਡਾ ਫਰਜ਼ ਇਹਨਾਂ ਨੂੰ ਨਾਲ ਲੈ ਕੇ ਆਈਏ ਰੇਡੀਓ ਤੇ। ਤੇ ਬਾਕੀ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੋ ਹੀ ਕਹਿੰਦੀ ਆ, ਚੜ੍ਹਦੀ ਕਲਾ 'ਚ ਰਹਿਣ, ਪ੍ਰਮਾਤਮਾ ਲੰਮੀਆਂ ਲੰਮੀਆਂ ਉਮਰਾਂ ਕਰੇ, ਨਵੇਂ ਸਾਲ ਖੁਸ਼ੀਆਂ ਨਾਲ ਹੀ ਬਿਤਾਉਣ ਸਾਰੇ ਜੀ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਤੁਹਾਡਾ ਧੰਨਵਾਦ ਜੀ, ਬਹੁਤ ਧੰਨਵਾਦ ਤੁਹਾਡਾ ਜੀ। ਜੀ ਹਰਜੋਤ ਸਿੰਘ ਜੀ। ਜੀ ਬਿਲਕੁਲ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਮੱਲੀ ਸਾਹਿਬ ਬੋਲੋ ਕੁਛ, ਰਾਜਕਰਨ ਵੀਰ ਨੂੰ ਵੀ ਚਾਹ ਪਾਣੀ ਛਕ ਲਿਆ ਕਿ ਨਹੀਂ? ਆਪਾਂ ਬ੍ਰੇਕ ਲੈ ਲਈਏ ਥੋੜੀ। ਆਪਾਂ ਬ੍ਰੇਕ ਲੈਣੇ। ਹਾਂਜੀ ਬਿਲਕੁਲ ਜੀ। ਬ੍ਰੇਕ ਤੋਂ ਬਾਅਦ ਜੋ ਹੁਕਮ ਕਰੋਗੇ ਮੈਂ ਇਸ ਗੱਲ ਨਾਲ ਜਿੰਨਾ ਕੁ ਬੋਲ ਸਕਿਆ ਡੈਫੀਨਿਟਲੀ ਬਣਾਉਂਗਾ। ਬਿਲਕੁਲ ਨਹੀਂ, ਬਿਲਕੁਲ ਜੀ। ਆਪਾਂ ਬ੍ਰੇਕ ਦੇ ਲਈ ਰੁਕਦੇ ਹਾਂ। ਇੱਕ ਬ੍ਰੇਕ ਤੋਂ ਪਾਰ ਫਿਰ ਆਪਾਂ ਟੀਮ ਦੇ ਦੂਜੇ ਮੈਂਬਰਾਂ ਨੂੰ ਵੀ ਮੌਕਾ ਦਿੰਦੇ ਹਾਂ ਜੁੜਨ ਦਾ। ਹਰਜੋਤ ਸਿੰਘ ਜੀ ਆਪਾਂ ਬ੍ਰੇਕ ਤੋਂ ਪਾਰ ਜਿਹੜਾ ਜੁੜਦੇ ਹਾਂ ਜੀ ਤੁਹਾਡੇ ਨਾਲ ਦੁਬਾਰਾ ਇੱਕ ਵਾਰ ਫਿਰ ਤੋਂ। ਮੱਲੀ ਸਾਹਿਬ ਤੁਹਾਡੇ ਨਾਲ ਵੀ ਜੁੜਦੇ ਹਾਂ ਜੀ। ਸਰੋਤੇ ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਆਪਾਂ ਨਾ ਸਿਰਫ ਕਾਲਸ ਦੇ ਜ਼ਰੀਏ ਬਲਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜੀਆਂ ਤੁਹਾਡੀਆਂ ਮੁਬਾਰਕਾਂ ਰਹੀਆਂ ਨੇ ਉਹਨਾਂ ਨੂੰ ਐਕਸੈਪਟ ਕਰ ਰਹੇ ਹਾਂ। ਰਾਜਾ ਸੇਖੋਂ, ਕੁਲਜੀਤ ਬਾਜਵਾ, ਬਲੈਤੀ ਪੌਲ ਇਹ ਹੁਣੇ ਜੁੜੇ ਸਾਡੇ ਨਾਲ, ਇਹ ਨਵੇਂ ਸਾਲ ਦੀਆਂ ਵਧਾਈਆਂ ਸਾਂਝੀਆਂ ਕਰ ਰਹੇ ਨੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਕਾਲਸ ਦੇ ਜ਼ਰੀਏ ਜੇਕਰ ਤੁਸੀਂ ਜੁੜੋਗੇ ਤਾਂ 408-272-5200 ਸਟੂਡੀਓ ਦਾ ਨੰਬਰ ਹੈ ਤੇ ਇਹਦੇ ਨੰਬਰ ਦੇ ਉੱਤੇ ਡਾਇਲ ਕਰਕੇ ਤੁਸੀਂ ਆਪਣੇ ਨਾਲ ਪੰਜਾਬੀ ਰੇਡੀਓ ਐਸਏ ਦੀ ਟੀਮ ਦੇ ਨਾਲ ਤੇ ਆਪਣੇ ਪਿਆਰਿਆਂ ਦੇ ਨਾਲ ਨਵੇਂ ਸਾਲ ਦੀਆਂ ਜਿਹੜੀਆਂ ਸ਼ੁਭ ਕਾਮਨਾਵਾਂ ਨੇ, ਵਧਾਈਆਂ ਨੇ, ਉਹ ਤੁਸੀਂ ਵਧਾਈ ਸੰਦੇਸ਼ ਸਾਂਝੇ ਕਰਦੇ ਰਹੋ। ਆਪਾਂ ਜੁੜਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਨਾਲ ਤੁਸੀਂ ਪੰਜਾਬੀ ਰੇਡੀਓ ਦੀ ਟੀਮ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਹੇ ਹੋ, ਆਪਣੇ ਪਿਆਰਿਆਂ ਦੇ ਨਾਲ ਸਾਂਝੀਆਂ ਕਰ ਰਹੇ ਹੋ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਮਸੂਦ ਮਲੀ ਸਾਹਿਬ। ਮਲੀ ਸਾਹਿਬ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਸ਼ਰਮਾ ਜੀ ਕਿ ਸੁਣਨ ਵਾਲਿਆਂ ਦੇ ਰੂਬਰੂ ਕੀਤਾ। ਥੈਂਕ ਯੂ ਜੀ। ਮਲੀ ਸਾਹਿਬ, ਪਹਿਲਾਂ ਸੋਸ਼ਲ ਮੀਡੀਆ ਵਾਲੇ ਸਰੋਤਿਆਂ ਵੱਲ ਜਾਇਆ ਜਾਵੇ, ਦਰਸ਼ਕਾਂ ਵੱਲ, ਜਾਂ ਕਾਲਰਸ ਦੇ ਵੱਲ ਜਾਇਆ ਜਾਵੇ? ਫੈਸਲਾ ਤੁਹਾਡੇ ਹੱਥ। ਕੰਟਰੋਲ ਹੈ ਜੀ, ਮੇਰੇ ਕੋਲ ਕੋਈ ਫੈਸਲਾ ਨਹੀਂ। ਜਿੱਦਾਂ ਤੁਰੋਗੇ ਮੈਂ ਤੁਰ ਪਾਵਾਂਗਾ। ਜੀ। ਕੁਲਵੰਤ ਸਿੰਘ ਜੀ ਜੁੜੇ ਨੇ ਆਪਣੇ ਨਾਲ। ਕੁਲਵੰਤ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਕੁਲਵੰਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਮੇਰਾ ਖਿਆਲ ਹੈ ਜੀ। ਕੁਲਵੰਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਨਹੀਂ, ਉਹਨਾਂ ਦੀ ਆਵਾਜ਼ ਨਹੀਂ ਆ ਰਹੀ। ਕਸ਼ਮੀਰਾ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ, ਮੈਂ ਕਸ਼ਮੀਰਾ ਸਿੰਘ ਛਪਰਾ ਬੋਲਦਾ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡੀ ਸਾਰੀ ਟੀਮ ਨੂੰ ਜੀ, ਬਹੁਤ ਸਾਰੇ ਪਰਿਵਾਰ ਨੂੰ ਬਹੁਤ ਵਧਾਈਆਂ ਜੀ। ਥੈਂਕ ਯੂ ਜੀ। ਪਰਿਵਾਰ ਆਪਣਾ ਇੰਨਾ ਵੱਡਾ ਹੋ ਗਿਆ ਹੁਣ ਕਿ ਇਕੱਲੇ ਦਾ ਨਾਂ ਲੈਣਾ ਬਹੁਤ ਔਖਾ, ਤੇ ਜਿਹਦਾ ਨਾਂ ਲਈਏ ਉਹਨੇ ਗੁੱਸੇ ਹੋ ਜਾਣਾ, ਹਨਾ? ਨਹੀਂ, ਅਸੀਂ ਜੀ ਗੁੱਸੇ ਨਹੀਂ। ਸਾਡੇ ਅੰਕਲ ਆਂਟੀਆਂ ਭੈਣ ਭਾਈ ਬਹੁਤ ਹੈਗੇ ਜਿਹੜੇ ਬਹੁਤ ਪਿਆਰ ਨਾਲ ਸੁਣਦੇ ਆ ਜੀ। ਥੈਂਕ ਯੂ ਜੀ। ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ ਜੀ, ਬਹੁਤ ਧੰਨਵਾਦ, ਬਹੁਤ ਧੰਨਵਾਦ। ਸੋ ਸਵੇਰ ਤੋਂ ਤੁਹਾਡਾ ਜਿਹੜਾ ਇਹ ਸਿਲਸਿਲਾ ਵਧਾਈਆਂ ਦੇਣ ਦਾ ਪੰਜਾਬੀ ਰੇਡੀਓ ਐਸਏ ਦੇ ਉੱਤੇ ਲਗਾਤਾਰ ਜਾਰੀ ਹੈ। ਹੁਣ ਵੀ ਜੇਕਰ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਆਪਣੇ ਪਿਆਰਿਆਂ ਦੇ ਨਾਲ ਤਾਂ 408-272-5200 ਸਟੂਡੀਓ ਦਾ ਨੰਬਰ ਹੈ। ਮਲੀ ਸਾਹਿਬ, ਬ੍ਰੇਕ ਤੇ ਪਾਰ ਆਪਣੇ ਨਾਲ, ਬ੍ਰੇਕ ਦੇ ਦਰਮਿਆਨ ਆਪਣੇ ਨਾਲ ਜੁੜੇ ਸਨ ਰਾਜਾ ਸੇਖੋਂ ਜੀ, ਨਵੇਂ ਸਾਲ ਦੀ ਮੁਬਾਰਕਬਾਦ ਦੇ ਰਹੇ ਨੇ, YouTube ਦੇ ਉੱਤੇ ਜੁੜੇ ਨੇ। ਕੁਲਜੀਤ ਬਾਜਵਾ ਜੀ, ਹੈਪੀ ਨਿਊ ਈਅਰ ਟੂ ਆਲ ਆਫ ਯੂ, ਕਹਿੰਦੇ ਕਿ ਬਹੁਤ ਧੰਨਵਾਦ ਕੁਲਜੀਤ ਬਾਜਵਾ ਜੀ। ਨਿਰਮਲ ਸਿੰਘ ਸੂਰਾ ਜੀ ਅਕਸਰ ਹੀ ਜੁੜਦੇ ਰਹਿੰਦੇ ਨੇ ਤੇ ਸਾਡੀ ਟੀਮ ਦੇ ਵਿੱਚ ਧਾਰਮਿਕ ਪ੍ਰੋਗਰਾਮ ਵੀ ਕਰਦੇ ਸਨ ਜੀ ਸਾਡੇ ਬੜੇ ਪਿਆਰੇ। ਬਿਲਕੁਲ, ਤੇ ਉਹ ਸਾਰੀ ਟੀਮ ਨੂੰ ਜਿਹੜੀਆਂ ਨੇ ਮੁਬਾਰਕਬਾਦ ਦੇ ਰਹੇ ਨੇ ਤੇ ਉਹ ਕਹਿੰਦੇ ਨੇ ਕਿ ਵਾਹਿਗੁਰੂ ਸਾਹਿਬ ਦੀ ਚੜ੍ਹਦੀ ਕਲਾ ਕਰਨ ਤੇ ਤੁਹਾਡੀ ਵੀ ਚੜ੍ਹਦੀ ਕਲਾ ਹੋਵੇ ਜੀ, ਸਾਰਿਆਂ ਦੀ ਚੜ੍ਹਦੀ ਕਲਾ ਹੋਵੇ। ਬਲੈਤੀ ਪੌਲ ਜੀ, ਉਹ ਕਹਿੰਦੇ ਕਿ ਮੈਂ ਇੱਕ ਸਿੰਗਲ ਪ੍ਰੋਗਰਾਮ ਤੁਹਾਡਾ ਸੁਣਦਾ, ਇਸ ਟਾਈਮ YouTube ਦੇ ਉੱਤੇ ਜੁੜੇ ਹੋਏ ਨੇ ਆਪਣੇ ਨਾਲ। ਮਲੀ ਸਿੰਘ, ਉਹ ਕਹਿੰਦੇ ਨੇ ਕਿ ਤੁਸੀਂ ਜਿਹੜੇ ਤੁਹਾਡੇ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਜਾਣਕਾਰੀ ਭਰਪੂਰ ਹੁੰਦੇ ਨੇ ਤੇ ਉਹ ਕਹਿੰਦੇ ਕਿ ਥੈਂਕ ਯੂ ਕਰਦੇ ਨੇ ਸਪੈਸ਼ਲ ਹਰਜੋਤ ਸਿੰਘ ਖਾਲਸਾ ਜੀ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ। ਬਹੁਤ ਧੰਨਵਾਦ ਮਲੀ ਸਿੰਘ ਜੀ ਤੁਹਾਡਾ ਵੀ। ਤੇ ਤੁਸੀਂ ਕਿੱਥੋਂ ਜੁੜੇ ਹੋਏ ਹੋ ਸੋਸ਼ਲ ਮੀਡੀਆ ਦੇ ਨਾਲ ਇਹ ਵੀ ਮੈਂਸ਼ਨ ਕਰ ਦਿਆ ਕਰੋ, ਸੋ ਉਹ ਵੀ ਸਾਡੇ ਲਈ ਬਹੁਤ ਵਧੀਆ ਗੱਲ ਆ। ਸੁਖਾਲਤਾ ਰਹਿੰਦੀ ਹੈ ਦੱਸਣ ਚ ਕਿਤੇ ਸੁਣਿਆ ਜਾ ਰਿਹਾ। ਮਲੀ ਸਾਹਿਬ, ਜਿਹੜਾ ਆਪਣਾ ਕੱਲ ਦਾ ਦਿਨ ਸੀਗਾ, ਸਾਲ ਦਾ ਅਖੀਰਲਾ ਦਿਨ, ਦਸੰਬਰ 31, ਉਸ ਦਿਨ ਆਪਾਂ ਫੀਡਬੈਕ ਲਿਆ ਸੀ ਆਪਣੇ ਸਰੋਤਿਆਂ ਦਾ, ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡੇ ਸੁਝਾਅ ਆਏ, ਬਹੁਤ ਵੱਡੇ ਸੁਜੈਸ਼ਨ ਆਏ ਰੇਡੀਓ ਦੇ ਉੱਤੇ ਕਿ ਕੀ ਕੁਛ ਨਵਾਂ ਕਰ ਸਕਦੇ ਆ, ਔਰ ਸਭ ਦਾ ਫੀਡਬੈਕ ਇਹੋ ਜਿਹਾ ਸੀਗਾ ਕਿ ਸਭ ਨੇ ਤਸੱਲੀ ਪ੍ਰਗਟਾਈ। ਸੋ ਅੱਜ ਦਾ ਜਿਹੜਾ ਆਪਣਾ 1 ਜਨਵਰੀ ਦਾ ਜਿਹੜਾ ਪ੍ਰੋਗਰਾਮ ਆ, ਆਪਾਂ ਪਿਛਲੇ ਸਾਲ ਵੀ ਬਹੁਤ ਲੰਬਾ ਪ੍ਰੋਗਰਾਮ ਕੀਤਾ ਸੀਗਾ, ਇਸ ਸਾਲ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਆ, ਨਵੇਂ ਸਾਲ ਨੂੰ ਜੀ ਆਇਆਂ ਨੂੰ ਤੇ ਤੁਹਾਡੇ ਸਭ ਦੀ ਮੁਬਾਰਕਬਾਦ ਜਿਹੜੀ ਆਪਾਂ ਰੇਡੀਓ ਦੇ ਉੱਤੇ ਸਾਂਝੀ ਕਰੀਦੀ ਆ। ਤੁਸੀਂ ਕਾਲਸ ਦੇ ਜ਼ਰੀਏ ਜੁੜ ਸਕਦੇ ਆ, ਜੇਕਰ ਹਲੇ ਤੱਕ ਨਹੀਂ ਜੁੜ ਸਕੇ ਤਾਂ ਹੁਣ ਫੇਰ ਜੁੜ ਸਕਦੇ ਆ 408-272-5200 ਜੀ। ਮਲੀ ਸਾਹਿਬ ਕੁਝ ਕਹਿਣਾ ਚਾਹੀਏ? ਜੀ ਸਾਲ ਬੀਤਦੇ ਗਏ, ਪੰਜਾਬ ਰੇਡੀਓ USA ਅੱਗੇ ਵਧਦਾ ਗਿਆ। ਸਫ਼ਰ ਜਦੋਂ ਸ਼ੁਰੂ ਕੀਤਾ ਸੀਗਾ ਗਿਣਤੀ ਦੇ ਅਸੀਂ ਦਾਣੇ ਜੀ ਸਾਂ, ਉਸ ਤੋਂ ਬਾਅਦ ਸਾਡੀ ਟੀਮ ਵੀ ਵੱਧਦੀ ਗਈ, ਤੁਸੀਂ ਪਰਿਵਾਰ ਸਮੇਤ ਆ ਗਏ, ਮੈਂ ਵੀ ਪਰਿਵਾਰ ਸਮੇਤ ਆ ਗਿਆ ਜੀ। ਬਿਲਕੁਲ, ਪੰਜਾਬੀ ਰੇਡੀਓ USA ਦੇ ਜਿਹੜੇ ਰੇਡੀਓ ਨੈਟਵਰਕ ਦੇ ਚੈਨਲਸ ਨੇ AM FM, ਉਹਨਾਂ 'ਚ ਵੀ ਵਾਧਾ ਹੁੰਦਾ ਗਿਆ। ਉਹਨਾਂ ਨਾਲ ਵਾਧਾ ਹੋਣ ਦਾ ਇਹ ਫਾਇਦਾ ਹੋਇਆ ਕਿ ਲੋਕਲ ਰੇਡੀਓ ਜਾਂ ਸਾਡੇ ਰੈਗੂਲਰ ਰੇਡੀਓ ਸੈਟ ਰਾਹੀਂ ਸਾਡੇ ਸੁਣਨ ਵਾਲੇ ਨੇ ਜਿਹੜੇ, ਉਹਨਾਂ 'ਚ ਵੀ ਵਾਧਾ ਹੋਇਆ। ਔਰ ਅੱਜ ਪ੍ਰਾਈਡ ਲਈ ਅਸੀਂ ਕਹਿੰਦੇ ਕਿ ਪੰਜਾਬੀ ਰੇਡੀਓ USA ਪੰਜਾਬੀਆਂ ਦਾ ਪਰਿਵਾਰਕ ਰੇਡੀਓ ਹੈ। ਕਿਹੜਾ ਮਸਲਾ, ਕਿਹੜਾ ਮੁੱਦਾ ਜਿਹੜਾ ਪੰਜਾਬੀ ਔਰ ਪੰਜਾਬੀਅਤ ਨਾਲ ਜੁੜਿਆ ਆ, ਉਹਨੂੰ ਅਸੀਂ ਇਸ ਰੇਡੀਓ ਤੇ ਥਾਂ ਨਹੀਂ ਦਿੱਤੀ। ਕਿੱਥੇ ਕੌਮ ਨੂੰ ਜਿੱਥੇ ਲੋੜ ਸੀਗੀ, ਉੱਥੇ ਪੰਜਾਬੀ ਰੇਡੀਓ USA ਨੇ ਆਪਣੀ ਆਵਾਜ਼ ਨਹੀਂ ਚੁੱਕੀ। ਇਹਦਾ ਜਿਹਨੂੰ ਕਹਿੰਦੇ ਨੇ ਸਾਡੇ ਉੱਥੇ ਲਹਿੰਦੇ ਪੰਜਾਬ ਚ ਕਿ ਖਮਿਆਜ਼ਾ ਸਾਨੂੰ ਇਹ ਭੁਗਤਣਾ ਪਿਆ ਕਿ ਅੱਜ ਭਾਰਤ ਚ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਬੈਨ ਕਰ ਦਿੱਤਾ ਗਿਆ। ਬਿਲਕੁਲ, ਸਾਡੀ Facebook ਨੂੰ ਬੈਨ ਕਰ ਦਿੱਤਾ ਗਿਆ। ਇਹਨਾਂ ਸਾਰਿਆਂ ਨੂੰ ਬਲੌਕੇਜ ਜਿਹੜੀ ਗਵਰਨਮੈਂਟ ਨੇ ਉਥੋਂ ਬਾਕਾਇਦਾ ਤੌਰ ਤੇ ਸ਼ਿਕਾਇਤ ਨੇ ਜਿਹੜੀਆਂ ਉਹ ਪਲੇਟਫਾਰਮ ਸੇ ਕੀਤੀਆਂ। ਬਟ ਮਜਾਲ ਹੈ ਕਿ ਜੇ ਕਿਸੇ ਮੌਕੇ ਦੇ ਉੱਤੇ ਵੀ ਅਸੀਂ ਡੋਲੇ ਹੋਈਏ, ਕਿਉਂਕਿ ਸਾਨੂੰ ਸਾਡੇ ਸਰੋਤਿਆਂ ਦੀ, ਸੁਣਨ ਵਾਲਿਆਂ ਦੀ, ਪੰਜਾਬੀਆਂ ਦੀ ਉਸ ਤਾਕਤ ਔਰ ਸਪੋਰਟ ਦੇ ਉੱਤੇ ਮਾਣ ਹੈ ਜਿਹੜੀ ਪੰਜਾਬੀ ਰੇਡੀਓ USA ਨੂੰ ਦਿੰਦੇ ਨੇ। ਜੀ ਬਿਲਕੁਲ, ਕੱਲ ਆਖਰੀ ਦਿਨ ਸੀਗਾ। ਪ੍ਰਵੀਨ ਸ਼ਰਮਾ ਜੀ, ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਆਊਟਡੋਰ ਜਾਂਦੇ ਆ। ਬਹੁਤ ਸਾਰੇ ਗੁਰੂ ਘਰਾਂ ਚ ਤੁਸੀਂ ਵੀ ਜਾਂਦੇ ਜੀ ਕਵਰੇਜ ਕਰਨ, ਜਿੱਥੇ ਮੇਰੀ ਡਿਊਟੀ ਲੱਗ ਜਾਂਦੀ ਹੈ, ਮੈਂ ਵੀ ਆਪਣੇ ਕੰਮ ਵਾਸਤੇ ਬਾਹਰ ਜਾਣਾ। ਬੜੀ ਰਾਹਤ ਮਹਿਸੂਸ ਹੁੰਦੀ ਹੈ ਜਦੋਂ ਆ ਕੇ ਸਰੋਤੇ ਮਿਲਦੇ ਨੇ, ਪਿਆਰ ਦਿੰਦੇ ਨੇ, ਮੁਹੱਬਤ ਦਿੰਦੇ ਨੇ। ਉਦੋਂ ਹੀ ਯਕੀਨ ਕਰੋ ਕਿ ਸਾਰੀਆਂ ਕਾਮਯਾਬੀਆਂ ਇੱਕ ਪਾਸੇ ਰਹਿ ਜਾਂਦੀਆਂ। ਉਹਨਾਂ ਦਾ ਜਿਹੜਾ ਪਿਆਰ ਸਤਿਕਾਰ ਹੈ ਉਹ ਉਸ ਵੇਲੇ ਸਭ ਤੋਂ ਵੱਡੀ ਦੌਲਤ ਮਾਲੂਮ ਹੁੰਦੀ। ਬਿਲਕੁਲ ਸਹੀ। ਤੁਹਾਡਾ ਪੁੱਛਦੇ ਨੇ ਆ ਕੇ, ਪ੍ਰਵੀਨ ਮਸੂਦ ਦਾ ਆ ਕੇ ਪੁੱਛਦੇ ਨੇ, ਮੇਰੀ ਘਰ ਵਾਲੀ ਦਾ, ਉਹ ਤਾਂ ਫਿਰ ਮੈਂ ਕਦੀ ਸ਼ੁਕਲ ਚ ਕਹਿੰਦਾ
ਕਮ ਸੇ ਕਮ ਮੈਨੂੰ ਜ਼ਰਾ ਖੁਸ਼ ਵੇਖਿਆ, ਬੁਰਾ ਲੱਗਣ ਡਿਆ ਫਿਰ ਹੱਸਦੇ ਨੇ। ਸੋ ਇੱਕ ਪਰਿਵਾਰਕ ਨਿੱਘ ਜਿਹੜੀ ਸਟਾਇਰ ਹੁੰਦਾ ਨੇ, ਇੱਕ ਵਿਅੰਗ ਹੁੰਦਾ। ਐਗਜ਼ੈਕਟਲੀ ਆਏ ਨੇ, ਮਿਲੇ ਨੇ, ਫਿਰ ਆਲੇ ਦੁਆਲੇ ਲੱਭਦੇ ਨੇ ਕਿ ਸ਼ਾਇਦ ਟੀਮ 'ਚ ਕੋਈ ਹੋਰ ਵੀ ਆਇਆ ਹੋਵੇ। ਸੋ ਇਹ ਜੀਆਂ ਦੀ ਭਾਲ ਆ ਜਿਹੜੀ, ਇੱਥੋਂ ਮੁਹੱਬਤਾਂ ਦਾ, ਪਿਆਰ ਦਾ, ਸਤਿਕਾਰ ਦਾ ਅੰਦਾਜ਼ਾ ਲਾਉਣਾ ਕੋਈ ਔਖੀ ਗੱਲ ਨਹੀਂ ਹੈ ਜਿਹੜੇ ਸਾਡੇ ਸਰੋਤੇ ਸਾਨੂੰ ਦਿੰਦੇ ਨੇ। ਸੋ ਜਦੋਂ ਬਾਹਰ ਜਾਈਏ, ਜਦੋਂ ਇੱਥੇ ਬੈਠੇ ਪ੍ਰੋਗਰਾਮ ਕਰਨ ਡਏ ਬਾਹਰ ਵੇਖੋ ਨਾ, ਅੱਜ ਮੈਂ ਹੁਣ ਆਇਆ ਸਾਂ, ਕੋਈ 6 ਬੁੱਕੇ ਪਏ ਹੋਏ ਨੇ। ਅਸੀਂ ਹਜੇ ਤੱਕ ਨਾਂ ਨਹੀਂ ਪੜ੍ਹੇ ਕਿ ਕਿਹਨਾਂ ਦੀਆਂ ਚੀਟਾਂ ਲੱਗੀਆਂ, ਜਿਨ੍ਹਾਂ ਨੇ ਫੁੱਲਾਂ ਦੇ ਗੁਲਦਸਤੇ ਨੇ ਜਿਹੜੇ ਸਾਨੂੰ ਭੇਜੇ ਨੇ। ਬਿਲਕੁਲ ਇਹ ਹੁਣ ਪੜਾਂਗੇ। ਅਮੂਮਨ ਅਸੀਂ ਦੇਖਿਆ ਕਿ ਸਾਡੀ ਐਨੀਵਰਸਰੀ ਸੀਗੀ ਪੰਜਾਬੀ ਰੇਡੀਓ USA ਦੇ 14 ਵਰੇ ਪੂਰੇ ਹੋਣ ਤੇ। ਸਾਡੇ ਬਾਹਰ ਵਾਲੇ ਜਿਹੜੇ ਆਪਣਾ ਸਿਟਿੰਗ ਪਲੇਸ ਆ, ਸ਼ਰਮਾ ਜੀ ਤੁਹਾਨੂੰ ਮੈਨੂੰ 4-4 ਬੁੱਕੇ ਘਰ ਕੱਢਣੇ ਪਏ। ਮਠਿਆਈਆਂ ਦੇ ਡੱਬੇ। ਬਿਲਕੁਲ। ਸੋ ਨਿੱਜੀ ਖੁਸ਼ੀਆਂ ਵੀ ਸਾਂਝੀਆਂ ਕਰਦੇ। ਐਗਜ਼ੈਕਟਲੀ। ਔਰ ਨਿੱਜੀ ਖੁਸ਼ੀਆਂ ਇਸ ਹੱਦ ਤੱਕ ਕਿ ਆ ਕੇ ਜਦੋਂ ਤੁਸੀਂ ਬਿਲਕੁਲ ਮੋਹ ਪਿਆਰ ਦਿੰਦੇ ਜੇ, ਸ਼ਾਇਦ ਅਸੀਂ ਲਫ਼ਜ਼ਾਂ ਰਾਹੀਂ ਇਹਦਾ ਨਾ ਤੇ ਬਿਆਨ ਇਹਨੂੰ ਕਰ ਸਕੀਏ, ਧੰਨਵਾਦ ਤੁਹਾਡਾ ਕਰ ਸਕੀਏ। ਇੱਕ ਗੱਲ ਜ਼ਰੂਰ ਸਾਬਤ ਹੁੰਦੀ ਕਿ ਪੰਜਾਬੀ ਰੇਡੀਓ US ਨੂੰ ਜਿਹੜੀ ਤੁਸੀਂ ਵੈਲਿਊ ਦਿੱਤੀ ਹੈ, ਉਹਦੇ ਲਈ ਅਸੀਂ ਤੁਹਾਡੇ ਦਿਲੋਂ ਬਜਾਨੋਂ ਬਹੁਤ ਬਹੁਤ ਧੰਨਵਾਦੀ ਹਾਂ। ਥੈਂਕ ਯੂ ਸੋ ਮਚ। ਤੁਸੀਂ ਹਮੇਸ਼ਾ ਸਪੋਰਟ ਕੀਤਾ। ਮਾਫੀ ਚਾਹਾਂਗਾ, ਮੇਰਾ ਗਲਾ ਕੋਈ ਨਾ ਇੰਨਾ ਸਾਥ ਨਹੀਂ ਦੇ ਰਿਹਾ, ਪਰ ਮੈਂ ਬਿਲਕੁਲ ਸਕਣਾ ਮੈਂ ਜ਼ਰੂਰ ਬੋਲਾਂ। ਜਿਹੜੇ ਆਪਣੇ ਸੋਸ਼ਲ ਮੀਡੀਆ ਤੇ ਸਰੋਤੇ ਨੇ, ਦਰਸ਼ਕ ਨੇ, ਉਹਨਾਂ ਦੀਆਂ ਵੀ ਆਪਾਂ ਜਿਹੜੀਆਂ ਵਧਾਈਆਂ ਲੈ ਲਈਏ। ਅਮਰੀਕ ਮੱਲੀ ਜੀ ਜੁੜੇ ਹੋਏ ਨੇ ਯੂਕਾ ਵੈਲੀ ਤੋਂ, ਕਹਿੰਦੇ ਕਿ ਤੇ ਹਰ ਕਸ਼ਮੀਰਾ ਜੀ ਜੁੜੇ ਹੋਏ ਨੇ ਆਪਣੇ ਨਾਲ, ਉਹ ਕਹਿੰਦੇ ਕਿ ਤੁਹਾਡੀ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ। ਰਾਮ ਸ਼ਿਆਮ ਜੀ, ਕੁਲਦੀਪ ਰੱਤੂ ਜੀ, ਹੈਪੀ ਨਿਊ ਈਅਰ ਟੂ ਆਲ। ਇਹ ਸਾਰੇ ਉਹ ਸਰੋਤੇ ਨੇ ਜਿਹੜੇ ਦੁਨੀਆ ਭਰ ਦੇ ਵਿੱਚ ਪੰਜਾਬੀ ਰੇਡੀਓ USA ਨਾਲ ਸੋਸ਼ਲ ਮੀਡੀਆ ਮੰਚਾਂ ਦੇ ਜ਼ਰੀਏ ਜੁੜੇ ਹੋਏ ਨੇ। ਔਰ ਇਹ ਸਾਡੀਆਂ ਬਾਹਾਂ ਨੇ, ਸਾਡੇ ਸਹਿਯੋਗ ਨੇ ਕਿ ਤੁਸੀਂ ਫੇਸਬੁੱਕ ਦੇ ਉੱਤੇ, YouTube ਦੇ ਉੱਤੇ ਜੁੜੇ ਹੋਏ ਹੋ। ਔਰ ਇਹ ਬਹੁਤ ਜ਼ਰੂਰੀ ਆ, ਕਿਉਂਕਿ ਕੈਲੀਫੋਰਨੀਆ ਦਾ ਸਭ ਤੋਂ ਵੱਡਾ ਰੇਡੀਓ ਨੈਟਵਰਕ ਆ, ਤੁਸੀਂ ਜੁੜੇ ਹੋਏ। ਕੈਲੀਫੋਰਨੀਆ ਦਾ ਨਹੀਂ, USA ਦਾ ਜੀ। ਦੁਨੀਆ ਦਾ ਸਭ ਤੋਂ ਵੱਡਾ ਕਿਹੜਾ ਪੰਜਾਬੀ ਰੇਡੀਓ ਨੈਟਵਰਕ ਐਸਾ ਹੈ ਜਿਹਦੇ ਇੰਨੇ FM ਔਰ ਇੰਨੇ AM ਨੇ। ਬਿਲਕੁਲ, ਰੱਬ ਦਾ ਸ਼ੁਕਰਾਨਾ ਹੈ ਕਿ ਗਲੋਬਲੀ ਪੰਜਾਬੀ ਰੇਡੀਓ USA ਗਲੋਬਲ ਦਾ ਸਭ ਤੋਂ ਵੱਡਾ ਰੇਡੀਓ ਨੈਟਵਰਕ ਹੈ, ਜਿਹਦੇ ਕੋਲ 16 ਤੋਂ ਵੱਧ AM ਔਰ FM ਸਟੇਸ਼ਨ ਹੈ, ਔਰ ਜਿਹੜੇ 24 ਘੰਟੇ 100% ਪੰਜਾਬੀ 'ਚ ਬ੍ਰੌਡਕਾਸਟ ਕਰਦੇ ਜੀ। ਬਿਲਕੁਲ। ਤੇ ਇਹਦੇ 'ਚ 1170 ਜਿਹੜਾ ਉਹ ਸਭ ਤੋਂ ਵੱਡਾ ਜਿਹੜਾ ਰੇਡੀਓ ਪਾਵਰਫੁਲ ਰੇਡੀਓ ਸਟੇਸ਼ਨ, 50,000 ਆਊਟਪੁੱਟ ਪਾਵਰ ਆਉਦੀ, 50,000 ਵਾਟ। ਔਰ ਸਿਰਫ ਕੈਲੀਫੋਰਨੀਆ 'ਚ ਦੂਰ ਤੱਕ ਨਹੀਂ, ਉਹ ਸਮਝ ਲਓ ਕੈਲੀਫੋਰਨੀਆ ਦੇ ਨਾਲ ਜੁੜੀਆਂ ਬਾਕੀ ਜਿਹੜੀਆਂ ਸਟੇਟਸ ਨੇ, ਉੱਥੇ ਵੀ ਸਾਡੀ ਆਵਾਜ਼ ਪਹੁੰਚਦਾ। ਕੱਲ ਮੈਂ ਸੈਕਰਾਮੈਂਟੋ, ਮਾਫੀ ਚਾਹੁੰਦਾ, ਟਰਲਕ ਜਾਂਦੇ ਆ, ਟਿਊਨ ਕੀਤਾ, ਤੇ ਮੈਨੂੰ ਹੁਣ ਐਗਜ਼ੈਕਟ ਉਹ ਜਗ੍ਹਾ ਦਾ ਨਹੀਂ ਪਤਾ, ਉੱਥੋਂ ਸਾਡਾ 1170 AM ਸ਼ੁਰੂ ਹੋ ਗਿਆ ਸੀ। ਅੱਛਾ, ਬਹੁਤ ਵਾਈਡ ਕਵਰੇਜ ਆਊਟ ਫਿਰ ਚੱਲ ਰਿਹਾ। ਮੈਂ ਅੰਦਾਜ਼ਾ ਕਰ ਰਿਹਾ ਸਾਂ, ਇਹ ਤਾਂ ਮੈਂ ਇੱਥੇ ਸਾਡੇ ਫ੍ਰੈਸਨੋ 'ਚ ਵੀ ਵੇਖ ਲਓ, ਤੁਸੀਂ ਕਿਸੇ ਨਾਲ ਮਿਲਦੇ ਰਹਿੰਦੇ ਨੇ ਸਾਂ। ਤੇ ਇਹ ਬਹੁਤ ਪਾਵਰਫੁਲ ਸਾਡਾ ਰੇਡੀਓ ਟਰਾਂਸਮਿਟਰ, ਜਿਹੜਾ ਪੰਜਾਬੀਆਂ ਦੀ ਆਵਾਜ਼ ਨੂੰ ਬਹੁਤ ਦੂਰ ਤੱਕ ਪਹੁੰਚਦਾ ਕਰਦਾ। ਬਿਲਕੁਲ ਜੀ। ਤੇ ਆਪਣੇ ਕਾਲਰਸ ਦੇ ਵੱਲ ਚੱਲਦੇ ਆ। ਕੁਲਵੰਤ ਕੌਰ ਜੀ ਆਪਣੇ ਨਾਲ ਜੁੜੇ ਹੋਏ ਨੇ। ਕੁਲਵੰਤ ਕੌਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਕੁਲਵੰਤ ਕੌਰ ਜੀ। ਮੇਰਾ ਫੋਨ 1 ਮਿੰਟ ਮੈਂ ਇਧਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਹਾਂਜੀ, ਮੈਂ ਦੱਸਣਾ ਸੀ, ਮੈਂ ਕਿਹਾ ਮੈਨੂੰ ਤਾਂ ਸਾਰੇ ਰੇਡੀਓ ਵਾਲੀ ਕਹਿਣ ਲੱਗ ਪਏ। ਅੱਛਾ, ਠੀਕ ਹੈ, ਕੋਈ ਗੱਲ ਨਹੀਂ, ਕੋਈ ਮਾਣ ਕਰੋ ਜੀ ਇਸ ਗੱਲ ਤੇ। ਹਾਂਜੀ, ਬਿਲਕੁਲ। ਜਦੋਂ ਵੀ ਕਿਤੇ ਜਾਵਾਂ, ਭੈਣ ਜੀ ਰੇਡੀਓ ਬੋਲਦੇ ਹੁੰਦੇ, ਭੈਣ ਜੀ, ਮੈਂ ਕਿਹਾ ਤੁਸੀਂ ਵੀ ਬੋਲਿਆ ਕਰੋ, ਉਹ ਵੀ ਆਪਣੇ ਵਰਗੇ ਹੀ ਆ ਜਿਹੜੇ ਬੋਲਦੇ। ਆਪਣੇ ਵਰਗੇ, ਬਿਲਕੁਲ ਸਹੀ। ਹਾਂਜੀ, ਕਈਆਂ ਨੂੰ ਤੁਹਾਡੇ ਆ ਜੀ, ਅਸੀਂ ਤੁਹਾਡੇ ਵਰਗੇ, ਇਹਦੇ 'ਚ ਕੋਈ ਸ਼ੱਕ ਨਹੀਂ। ਹਾਂਜੀ, ਫੋਨ ਲੈ ਕੇ ਦਿੱਤੇ, ਮੈਂ ਕਿਹਾ ਵਧੀਆ ਬੋਲਣਾ, ਮੈਨੂੰ ਫਿਰ ਛੇੜਦੇ ਹੁੰਦੇ, ਹੱਸਦੇ ਹੁੰਦੇ ਸਾਰੀਆਂ। ਨਹੀਂ, ਸਹੀ। ਗੁਰਦੁਆਰੇ ਜਾਵਾਂ, ਹੋਰ ਕਿਤੇ ਜਾਵਾਂ। ਹਾਂਜੀ, ਹੋਰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਜੀ, ਬਹੁਤ ਬਹੁਤ ਮੁਬਾਰਕਾਂ। ਧੰਨਵਾਦ, ਤੁਸੀਂ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀਆਂ ਲਵਾਉਂਦੇ ਰਹਿੰਦੇ ਆ, ਬਹੁਤ ਧੰਨਵਾਦ ਤੁਹਾਡਾ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਕੁਝ ਕਾਲਰ ਜਿਹੇ ਨੇ ਪਰਿਵਾਰ ਦੀ ਤਰ੍ਹਾਂ, ਉਹਨਾਂ ਨਾਲ ਬਣ ਜਾਂਦਾ ਰਾਬਤਾ ਤੁਹਾਡਾ ਮਲੀ ਸਾਹਿਬ। ਤੇ ਇੱਕ ਜਿਹੜੀ ਹੋਰ ਗੱਲ ਹੈ ਕਿ ਮਲੀ ਸਾਹਿਬ, ਪੰਜਾਬੀ ਰੇਡੀਓ USA ਦੇ ਉੱਤੇ ਤੁਸੀਂ ਦੇਖੋ ਜਾਣਕਾਰੀਆਂ ਹਰ ਸੈਕਟਰ ਦੀਆਂ ਆਪਾਂ ਹਮੇਸ਼ਾ ਗੱਲ ਕਰੀਦੀ ਹੈ। ਬੱਚਿਆਂ ਦੇ ਲਈ ਬੁਝਾਰਤਾਂ, ਜਿਹੜੇ ਬਿਮਾਰ ਨੇ ਉਹਨਾਂ ਦੇ ਲਈ ਇਲਾਜ ਨੇ, ਇਮੀਗ੍ਰੇਸ਼ਨ ਵਾਲਿਆਂ ਦੇ ਲਈ ਉਹ ਚੀਜ਼, ਹਰ ਜ਼ਿੰਦਗੀ ਦੇ ਹਰ ਪਹਿਲੂ ਨੂੰ, ਜ਼ਿੰਦਗੀ ਦੀ ਹਰ ਲੋੜ ਨੂੰ ਪੂਰਾ ਕਰਦਾ। ਕੋਈ ਸ਼ੱਕ ਨਹੀਂ। ਲੋਕ ਭਾਵੁਕ ਹੋ ਜਾਂਦੇ ਨੇ ਮੱਲੀ ਸਾਹਿਬ ਰੇਡੀਓ ਦੇ ਬਾਰੇ ਗੱਲ ਕਰਦੇ, ਭਾਵੁਕ ਹੋ ਜਾਂਦੇ ਨੇ, ਜਜ਼ਬਾਤੀ ਹੋ ਜਾਂਦੇ ਨੇ। ਤੇ ਇਹ ਚਲਾਉਣ ਦੇ ਲਈ ਜਾਂ ਇਸ ਤਰ੍ਹਾਂ ਦਾ ਮੁਕਾਮ ਹਾਸਲ ਕਰਨ ਦੇ ਲਈ, ਮੁਕਾਮ ਮੈਂ ਕਹੂੰਗਾ ਸਹੀ ਸ਼ਬਦ ਆ, ਬਹੁਤ ਵੱਡੀ ਜੱਦੋਜਹਿਦ ਪੰਜਾਬੀ ਰੇਡੀਓ USA ਨੂੰ ਸ਼ੁਰੂ ਕਰਨ ਵਾਲਿਆਂ ਦੀ, ਇਹਨੂੰ ਅੱਜ ਚਲਾ ਰਹੇ ਵਾਲਿਆਂ ਦੀ ਹੈ ਜੀ। ਇਹ ਗਵਾਹੀਆਂ ਸਾਡੀਆਂ ਪ੍ਰਵੀਨ ਸ਼ਰਮਾ ਜੀ, ਹੁਣ ਤੇ 2025 ਸ਼ੁਰੂ ਹੋ ਗਿਆ, 15ਵਾਂ ਸਾਲ ਸ਼ੁਰੂ ਹੋ ਗਿਆ, 14 ਸਾਲ ਬੀਤ ਗਏ। ਸੋ ਇਹ ਗਵਾਹੀਆਂ ਤੇ ਹੈ ਇਹਨਾਂ 14 ਸਾਲਾਂ ਦੀਆਂ ਕਿ ਕਿੱਥੋਂ ਸਾਡਾ ਸਫ਼ਰ ਸ਼ੁਰੂ ਹੋਇਆ ਸੀਗਾ, ਔਰ ਰੱਬ ਦਾ ਅੱਜ ਕਰਮ ਹੋਇਆ ਕਿ ਅਸੀਂ ਵਰਲਡਸ ਲਾਰਜੈਸਟ ਪੰਜਾਬੀ ਰੇਡੀਓ ਨੈਟਵਰਕ ਹੋਣ ਦਾ ਮਾਣ ਆ ਜਿਹੜਾ ਉਹ
ਲੈ ਕੇ ਅਗਰ ਮੌਜੂਦ ਹਾਂ ਤੇ ਉਹ ਇਹਨਾਂ ਸਰੋਤਿਆਂ ਕਾਰਨ ਹੀ ਕਿ ਬਿਲਕੁਲ ਜੀ ਬਿਲਕੁਲ। ਆਪਣੇ ਅਗਲੇ ਕਾਲਰ ਨੇ ਜਸਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜਸਪਾਲ ਜੀ, ਤੁਸੀਂ ਆਉਣੇ ਰਹੋ ਜੀ। ਜਸਪਾਲ ਜੀ ਸਤਿ ਸ਼੍ਰੀ ਅਕਾਲ। ਜਸਪਾਲ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ ਪ੍ਰਵੀਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਖਾਲਸਾ ਜੀ ਹਰਜੋਤ ਜੀ ਨੂੰ ਤੇ ਬਲਵਿੰਦਰ ਕੌਰ ਜੀ ਨੂੰ ਤੇ ਪੂਰੀ ਪੰਜਾਬੀ ਰੇਡੀਓ ਦੀ ਪੂਰੀ ਟੀਮ ਨੂੰ ਜੀ, ਸਾਰਿਆਂ ਨੂੰ ਥੈਂਕ ਯੂ ਸੋ ਮਚ ਜੀ, ਥੈਂਕ ਯੂ। ਤੇ ਪ੍ਰੋਗਰਾਮ ਸਾਰੇ ਹੀ ਬਹੁਤ ਵਧੀਆ ਹੁੰਦੇ ਨੇ ਤੇ ਬਹੁਤ ਵਧੀਆ। ਪਰਸੋਂ ਚੌਥੇ ਅਸੀਂ ਮੱਲੀ ਸਾਹਿਬ ਤੇ ਜੀਤ ਜੀ ਨੂੰ ਮਿਲੇ, ਬਹੁਤ ਵਧੀਆ ਲੱਗਾ। ਠੀਕ ਹੈ, ਤੁਹਾਡਾ ਧੰਨਵਾਦ ਆ, ਤੁਸੀਂ ਇੰਨੀ ਖੇਚਲ ਕਰਕੇ ਆਪਣੀ ਜੌਬ ਤੋਂ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਆਏ ਔਰ ਉੱਚੇ ਤੌਰ ਤੇ ਸਾਨੂੰ ਮਿਲੇ। ਹਾਂਜੀ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਤੇ ਚਲੋ ਜੀ ਬਹੁਤ ਸਾਰੇ ਕਾਲਰ ਥੈਂਕ ਯੂ ਥੈਂਕ ਯੂ ਜੀ, ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ, ਬਹੁਤ ਬਹੁਤ ਮੁਬਾਰਕ। ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਜਸਵਿੰਦਰ ਕੌਰ ਜੀ। ਜਸਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ੍ਰੀ ਅਕਾਲ ਜੀ ਪ੍ਰਵੀਨ, ਸਾਰਿਆਂ ਨੂੰ ਹਨਾ ਜਿੰਨੇ ਵੀ ਸਰੋਤੇ ਆ, ਜਿੰਨੇ ਤੁਸੀਂ ਕਰਦੇ ਵਰਕ ਸਾਰੇ ਬਹੁਤ ਚੰਗੇ ਆ। ਤਾਂ ਸਾਰਿਆਂ ਨੂੰ ਪ੍ਰਮਾਤਮਾ ਤੰਦਰੁਸਤੀ ਦੇਵੇ ਤੇ ਸਾਰਿਆਂ ਨੂੰ ਏਕਤਾ ਬਖਸ਼ੇ, ਸਾਰਿਆਂ ਦੇ ਘਰ ਵਿੱਚ ਸੁੱਖ ਸ਼ਾਂਤੀ ਦੇਵੇ। ਇਹੀ ਅਰਦਾਸ ਆ ਵੀ ਆ ਨਵਾਂ ਸਾਲ ਸਭ ਨੂੰ ਚੰਗਾ ਹੀ ਚੜੇ। ਬਸ ਜਿਹੜਾ ਪਿਛਲਾ ਬੀਤਿਆ ਉਹ ਤਾਂ ਬੀਤਿਆ, ਬਾਕੀ ਸਾਰੇ ਹੀ ਚੰਗੇ ਆ। ਮੱਲੀ ਵਿਚਾਰੇ ਦੇ ਗੱਲ ਨੂੰ ਪ੍ਰਮਾਤਮਾ ਠੀਕ ਕਰੇ। ਸਹੀ ਹੈ ਜੀ। ਹਾਂਜੀ ਇਹ ਤਾਂ ਸੌਂਦਾ ਬਹੁਤ ਆ, ਬਹੁਤ ਸੋਹਣੇ ਕਰਦਾ ਆ ਪ੍ਰੋਗਰਾਮ, ਸਾਰਿਆਂ ਦੇ ਸੋਹਣੇ ਹੁੰਦੇ ਆ। ਹਾਂਜੀ ਹਾਂਜੀ ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬਹੁਤ ਧੰਨਵਾਦ ਜੀ ਤੁਹਾਡਾ। ਸੋ ਬਿਲਕੁਲ ਜੀ, ਦੇਖੋ ਮੱਲੀ ਸਾਹਿਬ ਤੁਹਾਡਾ ਸਰੋਤੇ ਫਿਕਰ ਵੀ ਕਰਦੇ ਜੀ। ਜੀ ਬਿਲਕੁਲ, ਏਦਾਂ ਇਹਨਾਂ ਦੇ ਨਾਲ ਬਹਾਰਾਂ ਜੀ। ਹਾਂਜੀ, ਸੋ ਹੁਣ ਮੇਰਾ ਖਿਆਲ ਆਪਾਂ ਇਜਾਜ਼ਤ ਲਈਏ ਮੱਲੀ ਸਾਹਿਬ, ਸਮਾਂ ਬਹੁਤ ਲੈ ਚੁੱਕੇ ਹਾਂ ਤੇ ਆਪਾਂ ਇਜਾਜ਼ਤ ਲੈਂਦੇ ਹਾਂ। ਪੰਜਾਬੀ ਰੇਡੀਓ ਐਸਏ ਦਾ ਇਹ ਪ੍ਰੋਗਰਾਮ ਜਿਹੜਾ ਅਪਡੇਟ ਅਮਰੀਕਾ ਆਪਾਂ ਸਵੇਰੇ 1 ਘੰਟੇ ਦਾ ਹੁੰਦਾ ਤੇ ਵਧਾਈਆਂ ਕਰਕੇ ਬਹੁਤ ਲੰਬਾ ਹੋ ਗਿਆ। ਤੁਸੀਂ ਵੀ ਜੁੜੇ ਇਸ ਪ੍ਰੋਗਰਾਮ ਦੇ ਵਿੱਚ, ਆਪਾਂ ਤਾਂ ਸਮੇਂ ਦਰ ਸਮੇਂ ਹਾਜ਼ਰੀ ਲਵਾਉਂਦੇ ਰਹੀਦਾ। ਤੁਹਾਡਾ ਬਹੁਤ ਧੰਨਵਾਦ ਤੇ ਅਸੀਂ ਤੁਹਾਡੇ ਗੱਲ ਦੇ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਤੁਸੀਂ ਬਹੁਤ ਸਾਰੀਆਂ ਅਸੀਸਾਂ ਨੇ ਮੇਰੇ ਮਗਰ, ਕਿਉਂਕਿ ਹਨੇਰੀਆਂ ਮੱਠੀਆਂ ਨੇ ਨਾ। ਨਹੀਂ ਮੱਠੀ ਹਨੇਰੀ ਹੁੰਦੀ ਨਹੀਂ, ਉਹ ਤਾਂ ਬੁਖਾਰਾ ਹੁੰਦਾ। ਹਾਂ ਤੇ ਬਸ ਹਨੇਰੀਆਂ ਤਾਂ ਹਨੇਰੀਆਂ ਛੇਤੀ ਆਉਣੀਆਂ, ਛੇਤੀ ਆਉਣੀਆਂ, ਹੋ ਸਕਦਾ ਕੱਲ ਸਵੇਰੇ ਸ਼ੁਰੂ ਹੋ ਜਾਏ। ਨਹੀਂ ਬਹੁਤ ਬਹੁਤ ਸ਼ਾਨਦਾਰ ਤੁਸੀਂ ਕਵਰੇਜ ਕਰਕੇ ਆਏ ਹੋ ਔਰ ਜ਼ੋਰ ਵੀ ਲੱਗਦਾ, ਇਹਦੇ ਚ ਕੋਈ ਦੋ ਰਾਏ ਨਹੀਂ। ਔਰ ਇਹ ਗਲੇ ਦਾ ਇਹ ਹਾਲ ਹੈ ਜਿਹੜਾ ਇੱਕ ਵਾਰੀ ਭਰਦਾ ਹੈ ਕਿ ਅਸੀਂ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ, ਪੂਰੀ ਦਿਆਨਤਦਾਰੀ ਦੇ ਨਾਲ ਕਰਨੇ ਆ ਔਰ ਉਹਦੇ ਚ ਆਪਣੀ ਜ਼ਾਤ ਨੂੰ ਪਰਾਂ ਰੱਖੀਦਾ ਹੈ। ਜਿਹੜਾ ਸਾਡਾ ਬਿਲਕੁਲ ਕਹਿ ਲਵੋ ਕਿ ਇੱਕ ਫਰਜ਼ ਹੈ, ਪੂਰੇ ਜ਼ੋਰ ਸ਼ੋਰ ਦੇ ਨਾਲ ਅਦਾ ਕਰੀਦਾ। ਸੋ ਇਹ ਫਰਜ਼ ਨਿਭਾਉਣ ਦਾ ਇੱਕ ਮਾਣ ਹੈ। ਮੈਂ ਇਹਨੂੰ ਗਲੇ ਦੀ ਖਰਾਬੀ ਨਹੀਂ, ਮੈਂ ਇਹਨੂੰ ਇੱਕ ਮੈਡਲ ਸਮਝਣਾ ਹਾਂ ਕਿ ਹਾਂ ਅਸੀਂ ਆਪਣਾ ਕੰਮ, ਅਸੀਂ ਆਪਣੀ ਜੰਗ, ਅਸੀਂ ਆਪਣੀ ਲੜਾਈ, ਅਸੀਂ ਸ਼ਾਇਦ ਇਹੋ ਜਿਹੇ ਸ਼ਬਦ ਨਹੀਂ ਵਰਤਣੇ ਚਾਹੀਦੇ, ਕਹਿ ਲਵੋ ਕਿ ਆਪਣੇ ਕੰਮ ਦੇ ਨਾਲ ਪੂਰੀ ਦਿਆਨਤਦਾਰੀ ਹੈ ਜਿਹੜੀ ਉਹ ਵਰਤ ਕੇ। ਬਿਲਕੁਲ ਜੀ। ਤੇ ਉਚੇਚਾ ਧੰਨਵਾਦ, ਖਾਸ ਧੰਨਵਾਦ ਪੰਜਾਬੀ ਰੇਡੀਓ ਐਸਏ ਦਾ, ਜਿਹੜਾ ਤੁਹਾਡੇ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਜਿਹਨੇ ਮੌਕਾ ਦਿੱਤਾ, ਮੰਚ ਦਿੱਤਾ ਤੇ ਆਪਣੇ ਸਾਰਿਆਂ ਨੂੰ ਇਕੱਠੇ ਕੀਤਾ। ਕਿੰਨੇ ਸੋਹਣੇ ਵਿਚਾਰ, ਕਿੰਨੇ ਸੋਹਣੇ ਥਾਟ ਆਪਾਂ ਸਾਰਿਆਂ ਨੇ ਇਕੱਠੇ ਕੀਤੇ, ਗੱਲਾਂ ਬਾਤਾਂ ਕੀਤੀਆਂ। ਇਹ ਮੰਚ ਇੰਸ਼ਾਅੱਲਾ ਇਸੇ ਤਰ੍ਹਾਂ ਹੀ ਤਰੱਕੀਆਂ ਕਰਦਾ ਰਹੇ, ਇਹ ਰੇਡੀਓ ਇਸੇ ਤਰ੍ਹਾਂ ਹੀ ਪੰਜਾਬੀਆਂ ਦਾ ਮਨੋਰੰਜਨ ਕਰਦਾ ਰਹੇ, ਉਹਨਾਂ ਨੂੰ ਜਾਣਕਾਰੀਆਂ ਦਿੰਦਾ ਰਹੇ ਤੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪਹੁੰਚਦਾ ਰਹੇ ਤੇ ਹਰ ਕੋਨੇ ਦੇ ਵਿੱਚ ਪੰਜਾਬੀ ਰੇਡੀਓ ਐਸਏ ਜਿਹੜਾ ਉਹ ਆਪਣੇ ਸਰੋਤਿਆਂ ਨੂੰ, ਆਪਣੇ ਚਾਹਣ ਵਾਲਿਆਂ ਨੂੰ ਮਿਲਦਾ ਰਹੇ। ਆਪਣੇ ਖਬਰਾਂ ਸੁਣਨ, ਲੋਕ ਗੀਤ ਸੁਣਨ, ਇਸ ਰੇਡੀਓ ਦੇ ਜ਼ਰੀਏ ਗੱਲਾਂ ਬਾਤਾਂ ਕਰਨ ਤੇ ਕਾਲਾਂ ਦੇ ਜ਼ਰੀਏ ਵਿੱਚ ਸ਼ਮੂਲੀਅਤ ਵੀ ਜ਼ਰੂਰ ਕਰਨ। ਬਿਲਕੁਲ, ਥੈਂਕ ਯੂ ਸੋ ਮਚ ਪ੍ਰਵੀਨ ਜੀ, ਬਹੁਤ ਧੰਨਵਾਦ, ਬਹੁਤ ਧੰਨਵਾਦ।